ਸੈਸ਼ਨ ਜਿਹੜਾ ਹੈ ਇਹ ਪੰਜਾਬੀ ਪਰਚਾਕਾਰੀ ਤੇ ਉਹਦਾ ਪੰਜਾਬੀ ਅਦਬ ਦੇ ਵਧਾਅ 'ਚ ਹਿੱਸਾ ਇਸ ਉਨਵਾਨ ਨਾਲ ਹੈ। ਜਿਹੜੇ ਸਟੂਡੈਂਟ ਸਾਡੇ ਕੋਲ ਬੈਠੇ ਹੋਏ ਆ ਮੁਖਤਲਿਫ ਯੂਨੀਵਰਸਿਟੀਆਂ ਤੋਂ ਆਏ ਨੇ, ਕੋਈ ਸੁਪੀਰੀਅਰ ਤੋਂ, ਕੁਛ ਐਗਰੀਕਲਚਰ ਯੂਨੀਵਰਸਿਟੀ ਤੋਂ, ਕੁਛ ਗੌਰਮੈਂਟ ਕਾਲਜ ਯੂਨੀਵਰਸਿਟੀ ਫੈਸਲਾਬਾਦ ਤੋਂ ਔਰ ਸ਼ਹਿਰ ਦੇ ਬਾਕੀ ਜਿਹੜੇ ਕਾਲਜਸ ਨੇ ਉੱਥੋਂ ਤਸ਼ਰੀਫ ਲਿਆਏ ਨੇ। ਅਸੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਖੁਸ਼ ਆਮਦੀਦ। ਅਤੇ ਦੂਜੀ ਗੱਲ, ਪਰਚਾਕਾਰੀ ਤੋਂ ਸਾਡੀ ਮੁਰਾਦ ਸਹਾਫਤ ਹੈ। ਮੁਖਤਲਿਫ ਪਰਚੇ ਜਿਹੜੇ ਮੁਖਤਲਿਫ ਔਕਾਤ ਵਿੱਚ ਨਿਕਲਦੇ ਰਹੇ ਅਤੇ ਉਹਨਾਂ ਅਦਬ ਦੀ ਤਰਵੀਜ, ਤਰੱਕੀ ਜਾਂ ਉਹਦੇ ਵਧਾਅ 'ਚ ਕੀ ਹਿੱਸਾ ਲਿਆ, ਇਸ 'ਤੇ ਅਸੀਂ ਅੱਜ ਗੱਲਬਾਤ ਕਰਾਂਗੇ। ਪਰਚਾਕਾਰੀ ਜਾਂ ਸਹਾਫਤ ਜ਼ਾਹਿਰ ਹੈ ਇਹਦੀ ਜਿਹੜੀ ਤਾਰੀਖ ਹੈ ਬਰੇ ਸਗੀਰ ਦੇ ਵਿੱਚ ਉਦੋਂ ਸ਼ੁਰੂ ਹੋਈ ਜਦੋਂ ਇੱਥੇ ਅੰਗਰੇਜ਼ ਆਇਆ ਅਤੇ ਇਸ ਦਾ ਆਗਾਜ਼ ਜਿਹੜਾ ਉਰਦੂ ਦੇ ਵਿੱਚ ਸਹਾਫਤ ਦਾ ਉਹ ਤਾਂ ਅਸੀਂ 1822 ਕਲਕੱਤਾ ਤੋਂ ਸ਼ੁਰੂ ਹੋਇਆ। ਔਰ ਉਸ ਤੋਂ ਪਹਿਲਾਂ ਜਿਹੜਾ ਪ੍ਰੈਸ ਸੀ ਉਹ ਵੀ ਜ਼ਾਹਿਰ ਹੈ ਅੰਗਰੇਜ਼ ਨੇ ਇੱਥੇ ਆ ਕੇ ਲਾਇਆ। ਔਰ ਪ੍ਰੈਸ ਦੇ ਵਿੱਚ ਜਿਹੜਾ ਹੈ ਫੋਰਟ ਵਿਲੀਅਮ ਕਾਲਜ, ਉੱਥੇ ਕੁਛ ਤਰਜਮਿਆਂ ਦਾ ਸਿਲਸਿਲਾ ਸ਼ੁਰੂ ਹੋਇਆ। ਜਾਂ ਫਿਰ ਵਰਨੈਕੂਲਰ ਸੁਸਾਇਟੀ ਜਿਹੜੀ ਕਾਇਮ ਕੀਤੀ ਉਹਨਾਂ ਨੇ, ਉਹਦੇ ਵਿੱਚ ਉਹ ਮੁਖਤਲਿਫ ਕਿਤਾਬਾਂ ਦੇ ਤਰਜਮੇ ਕਰਕੇ ਸਿਲੇਬਸ ਵਿੱਚ ਸ਼ਾਮਿਲ ਕਰਦੇ ਰਹੇ। ਲੇਕਿਨ ਜਿਹੜੀ ਅਖਬਾਰ ਕੱਢਣ ਦਾ ਅਮਲ ਹੈ ਉਹ 1822 ਤੋਂ ਸ਼ੁਰੂ ਹੁੰਦਾ ਔਰ ਇਹ ਕਲਕੱਤਾ ਤੋਂ ਹੋਇਆ। ਉਹਦੇ ਵਿੱਚ ਅੰਗਰੇਜ਼ੀ ਦਾ ਹਿੱਸਾ, ਫਾਰਸੀ ਦਾ ਹਿੱਸਾ ਰਿਹਾ, ਲੇਕਿਨ ਉੱਥੇ ਪੰਜਾਬੀ ਜ਼ਾਹਿਰ ਹੈ ਕਿ ਬੰਗਾਲ ਦੇ ਵਿੱਚ ਮੁਮਕਿਨ ਨਹੀਂ ਹੈ। ਇਹਦਾ ਆਗਾਜ਼ ਤਾਂ ਪੰਜਾਬ ਤੋਂ ਹੋਣਾ ਸੀ। ਫਿਰ ਅਸਾਂ ਅਗਰ ਦੇਖੀਏ ਤਾਂ ਪੰਜਾਬੀ ਜਿਹੜੀ ਹੈ ਅਖਬਾਰ ਬਹੁਤ ਦੇਰ ਬਾਅਦ ਕਿਧਰੇ ਤਕਸੀਮ ਹਿੰਦੁਸਤਾਨ ਹੋ ਗਿਆ, ਦੋ ਮੁਲਕ ਅਲੱਗ ਅਲੱਗ ਬਣ ਗਏ, ਅਤੇ ਉਸ ਤੋਂ ਬਾਅਦ ਜਾ ਕੇ ਸ਼ੁਰੂ ਹੋਈ ਕਿ ਪੰਜਾਬੀ ਦੇ ਵਿੱਚ ਅਖਬਾਰ ਕੱਢੇ ਜਾਣ ਜਾਂ ਪੰਜਾਬੀ ਅਦਬੀ ਪਰਚੇ ਜਾਂ ਰਿਸਾਲੇ ਜਿਹੜੇ ਨੇ ਉਹਨਾਂ ਦਾ ਆਗਾਜ਼ ਕੀਤਾ ਜਾਏ। ਹੁਣ ਜਿਹੜੇ ਅਖਬਾਰ ਨਿਕਲ ਰਹੇ ਨੇ ਜਾਂ ਅਦਬੀ ਰਸਾਇਲ ਨਿਕਲ ਰਹੇ ਨੇ ਉਹਦੇ ਵਿੱਚ ਬਹੁਤ ਸਾਰੇ ਸਹਾਫੀ ਅਦਬ ਲਿਖਦੇ ਨੇ ਅਤੇ ਬਹੁਤ ਸਾਰੇ ਜਿਹੜੇ ਸਹਾਫੀ ਨੇ ਅਦਬ ਲਿਖ ਰਹੇ ਨੇ ਅਤੇ ਕੁਝ ਅਦੀਬ ਸਹਾਫਤ ਕਰ ਰਹੇ ਨੇ। ਪਤਾ ਨਹੀਂ ਲੱਗਦਾ। ਉਰਦੂ ਦੇ ਵਿੱਚ ਤਾਂ ਕਮ ਅਜ਼ ਕਮ ਇਸੇ ਤਰ੍ਹਾਂ ਹੀ ਹੈ ਕਿ ਜਿਹੜਾ ਇਬਤਦਾਈ ਸਹਾਫਤ ਹੈ ਉਹ ਅਦੀਬਾਂ ਦੇ ਹੱਥ ਰਹੀ, ਉਹਨਾਂ ਨੇ ਉਹਦੇ ਵਿੱਚ ਆਪਣਾ ਹਿੱਸਾ ਪਾਇਆ, ਕਾਲਮ ਵੀ ਲਿਖੇ, ਨਾਲ ਅਦਬ ਵੀ ਤਖਲੀਕ ਕੀਤਾ। ਅਤੇ ਜਿਹੜੇ ਸਾਡੇ ਸਟੂਡੈਂਟ ਨੇ ਬਹੁਤ ਦਫਾ ਇਹ ਕਨਫਿਊਜ਼ ਹੋ ਜਾਂਦੇ ਨੇ ਕਿ ਸਹਾਫਤ ਅਤੇ ਅਦਬ ਦੇ ਵਿੱਚ ਕੀ ਫ਼ਰਕ ਹੈ। ਅਸੀਂ ਆਪਣੀ ਗੱਲਬਾਤ ਨੂੰ ਥੋੜ੍ਹਾ ਅੱਗੇ ਵਧਾਉਂਦੇ ਹਾਂ ਔਰ ਇਹੀ ਸਵਾਲ ਮੈਂ ਆਪਣੇ ਪੈਨਲਿਸਟਾਂ ਤੋਂ ਪੁੱਛਣਾ ਚਾਹਾਂਗਾ ਕਿ ਮਜ਼ੀਦ ਅਸੀਂ ਪੰਜਾਬੀ ਸਹਾਫਤ 'ਤੇ ਗੱਲ ਕਰੀਏ। ਥੋੜ੍ਹਾ ਜਿਹਾ ਸਾਡੇ ਤਾਲਿਬ ਇਲਮਾਂ ਨੂੰ ਇਹ ਦੱਸ ਦਿਓ ਕਿ ਅਦਬ ਅਤੇ ਸਹਾਫਤ ਦੇ ਵਿਚਕਾਰ ਕੀ ਫ਼ਰਕ ਹੈ। ਜੀ ਜ਼ੁਬੈਰ ਸਾਹਿਬ। ਬਹੁਤ ਸ਼ੁਕਰੀਆ ਜੀ। ਸਭ ਤੋਂ ਪਹਿਲੇ ਤਾਂ ਮੈਂ ਲਾਇਲਪੁਰ ਪੰਜਾਬੀ ਸੁਲੇਖ ਮੇਲਾ ਦੇ ਤੌਹੀਦ ਚੱਠਾ ਸਾਹਿਬ ਔਰ ਖੋਲਾ ਚੀਮਾ ਦਾ ਮੈਂ ਵਧਾਈ ਦੇਣਾ ਵਾਂ ਕਿ ਉਹਨਾਂ ਨੇ 10 ਸਾਲ ਪੂਰੇ ਕੀਤੇ ਇਸ ਮੇਲੇ ਨੂੰ ਔਰਗਨਾਈਜ਼ ਕਰਨ ਲਈ ਔਰ ਚਲਾਉਣ ਲਈ। ਅਸੀਂ ਵੀ ਇਸ ਮੇਲੇ ਦਾ ਹਿੱਸਾ ਵਾਂ। ਚੱਠੇ ਸਾਹਿਬ ਦੇ ਤੁਸੀਂ ਸਾਨੂੰ ਸਿਪਾਹੀ ਕਹਿ ਲਵੋ, ਅਤੇ ਅਸੀਂ ਸਾਰਾ ਸਾਲ ਉਡੀਕਦੇ ਹਾਂ ਇਸ ਮੇਲੇ ਨੂੰ ਔਰ ਇੰਝ ਹੀ ਆਉਂਦੇ ਹਾਂ ਇੱਥੇ ਜਿਵੇਂ ਮੇਲੇ ਦੇ ਵਿੱਚ ਲੋਕ ਜਾਂਦੇ ਸਨ। ਮੈਂ ਇੱਕ ਅਦਾਰਾ ਵੀ ਚਲਾਉਂਦਾ ਵਾਂ ਕਿਤਾਬ ਤਰਿੰਜਨ ਦੇ ਨਾਂ ਤੋਂ। ਅਸੀਂ ਇੱਥੇ ਸਟਾਲ ਵੀ ਲਾਉਂਦੇ ਹਾਂ ਔਰ ਬੜੇ ਗੱਜ ਵੱਜ ਕੇ ਆਉਂਦੇ ਹਾਂ। ਗੱਲਾਂ ਜਿਹੜੀਆਂ ਇਹਨਾਂ ਨੇ ਪੰਜਾਬੀ ਦਾ ਜਿਹੜਾ ਥੋੜ੍ਹੀ ਜਿਹੀ ਮੈਂ ਆਪਣੀਆਂ 2-3 ਗੱਲਾਂ ਜ਼ਾਤੀ ਕਰਦੇ ਹਾਂ। ਮੈਨੂੰ ਸ਼ੌਕ ਸੀ ਜਰਨਲਿਸਟ ਬਣਨ ਦਾ ਔਰ ਸਾਡੇ APP ਦੇ ਲਾਹੌਰ ਦੇ ਵਿੱਚ ਇੱਕ ਚਾਚਾ ਰਫੀਕ ਹੁੰਦੇ ਸੀ, ਉਹਨਾਂ ਕੋਲ ਮੈਂ ਟ੍ਰੇਨਿੰਗ ਵੀ ਲੈਂਦਾ ਰਿਹਾ ਔਰ ਮੈਂ ਸ਼ਾਇਦ ਜਰਨਲਿਸਟ ਬਣ ਵੀ ਜਾਂਦਾ, ਲੇਕਿਨ ਮੇਰੀ ਅਪਾਇੰਟਮੈਂਟ ਹੋ ਗਈ ਲੈਕਚਰਰ ਦੇ ਤੌਰ 'ਤੇ, ਅਤੇ ਫਿਰ ਮੈਂ ਉਹ ਜੁਆਇਨ ਕਰ ਲਿਆ। ਦੂਸਰਾ ਜਿਹੜਾ ਮੇਰਾ ਐਕਸਪੀਰੀਅੰਸ ਹੈ
ਕਿ ਸੱਜਣ ਦੇ ਵਿੱਚ ਅਸੀਂ 20 ਮਹੀਨੇ ਕੰਮ ਕੀਤਾ। ਸੱਜਣ ਪਹਿਲਾ ਪੰਜਾਬੀ ਅਖਬਾਰ ਸੀ ਜਿਹੜਾ 1988 ਤੋਂ ਲੈ ਕੇ 90 ਤੱਕ ਚੱਲਿਆ। ਉਹਦੇ ਜਿਹੜੇ ਚੀਫ ਐਡੀਟਰ ਸੀ ਉਹ ਹੁਸੈਨ ਨੱਕੀ ਸਾਹਿਬ ਸਨ। ਉਹਦੇ ਐਡੀਟਰ ਆਪਣਾ ਨਾਮ ਨਿਕਲ ਗਿਆ ਉਹ ਸਨ, ਅਤੇ ਹੋਰ ਵੀ ਨਜਮ ਸਾਹਿਬ ਵੀ ਸਨ ਉੱਥੇ, ਨਜਮ ਹੁਸੈਨ ਸੈਯਦ ਸਾਹਿਬ, ਹੋਰ ਸਾਰੇ ਦੋਸਤ ਉੱਥੇ ਸੀ। ਅਤੇ ਮੈਂ ਰਾਤ ਦੀ ਨਾਈਟ ਸ਼ਿਫਟ ਦਾ ਇੰਚਾਰਜ ਹੁੰਦਾ ਸਾਂ ਔਰ ਸੋਰਸਿਸ ਬਹੁਤ ਥੋੜ੍ਹੇ ਸਨ, ਅਤੇ ਐਡੀਆਂ ਲੰਬੀਆਂ APP ਦੀਆਂ ਜਾਂ PPI ਦੀਆਂ ਖਬਰਾਂ ਆਉਂਦੀਆਂ ਸੀ, ਤਾਂ ਮੈਂ ਫਿਰ ਸਾਰੀ ਰਾਤ ਉਹ ਖਬਰਾਂ ਜਿਹੜੀਆਂ ਉਹ ਲਾਈਆਂ ਸੀ। ਉਹ ਐਕਸਪੀਰੀਅੰਸ ਤਾਂ ਕੀਤਾ ਸੀ, ਬਦਕਿਸਮਤੀ ਨਾਲ ਉਹ ਅਖਬਾਰ ਚੱਲ ਨਹੀਂ ਸਕਿਆ, ਲੇਕਿਨ ਉਹ ਇੱਕ ਸ਼ਾਨਦਾਰ ਅਖਬਾਰ ਸੀ। ਔਰ ਸਭ ਤੋਂ ਵੱਡੀ ਗੱਲ ਹੈ ਉਹ ਕਿ ਅਸੀਂ ਪੰਜਾਬੀ ਜਿਹੜੀ ਇਹ ਲੈਂਗੁਏਜ ਹੈ ਪੰਜਾਬੀ ਬੋਲੀ ਦੀ ਕਿ ਜਰਨਲਿਸਟਿਕ ਲੈਂਗੁਏਜ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਕਿ ਜਰਨਲਿਜ਼ਮ ਦੀ ਜ਼ੁਬਾਨ ਅਸੀਂ ਬਣਾਈਏ। ਮਸਲਨ ਯੂਨਾਈਟਿਡ ਨੇਸ਼ਨ ਦਾ ਅਸੀਂ ਤਰਜਮਾ ਕੀਤਾ ਸੀ ਇੱਕ ਮੁੱਠ ਕੌਮਾਂ। ਇਸ ਤਰ੍ਹਾਂ ਦੇ ਹੋਰ ਬੜੇ ਅਸੀਂ ਜਿਹੜੇ ਮੌਸਮ ਦਾ ਅਸੀਂ ਲਿਖਦੇ ਸਾਂ ਰੁੱਤ ਦਾ ਹਾਲ, ਇਸ ਤਰ੍ਹਾਂ ਦੇ ਕਾਫੀ ਅਸੀਂ ਲਫ਼ਜ਼ ਵੀ ਕੋਇਨ ਕੀਤੇ ਸਨ। ਮਾਂ ਬੋਲੀ ਇੱਕ ਰਸਾਲਾ ਨਿਕਲਦਾ ਸੀ, ਉਹਦੇ ਮੈਂ ਐਡੀਟੋਰੀਅਲ ਬੋਰਡ 'ਚ ਵੀ ਰਿਹਾ। ਫਿਰ ਅੱਜ ਕੱਲ੍ਹ ਮੈਂ ਜਿਹੜਾ ਹੈ ਇੱਕ ਰਸਾਲਾ ਕੱਢ ਰਿਹਾ 12 ਮਾਹ ਦੇ ਨਾਂ ਤੋਂ, ਉਹਦੇ 6 ਪਰਚੇ ਆ ਚੁੱਕੇ ਨੇ, ਸਾਲਾਨਾ ਪਰਚਾ ਹੈ। ਔਰ ਮੇਰੇ ਨਾਲ ਉਹਦੇ ਕੋ ਐਡੀਟਰ ਨੇ ਅਮਰਜੀਤ ਚੰਦਨ ਜਿਹੜੇ ਲੰਦਨ 'ਚ ਬੈਠੇ ਨੇ। ਇਹ ਵਾਹਦ ਰਸਾਲਾ ਹੈ ਪੰਜਾਬੀ ਦਾ ਜਿਹਦਾ ਇੱਕ ਐਡੀਟਰ ਐਸ ਪੰਜਾਬ ਦਾ ਹੈ ਔਰ ਇੱਕ ਗੁਰਮੁਖੀ ਦਾ, ਇੱਕ ਸ਼ਾਹਮੁਖੀ ਦਾ। ਤੁਸੀਂ ਕਹਿ ਸਕਦੇ ਹੋ ਕਿ ਇਹ ਸਾਂਝੇ ਪੰਜਾਬ ਦਾ ਪਰਚਾ ਹੈ, ਕਿਉਂਕਿ ਉਹਦੇ ਵਿੱਚ ਅੱਧਾ ਮਟੀਰੀਅਲ ਜਿਹੜਾ ਹੈ ਉਹ ਅਸੀਂ ਗੁਰਮੁਖੀ ਤੋਂ ਉਲੱਥਾ ਕਰਕੇ ਛਾਪਨੇ ਹਾਂ। ਉਹਦੀਆਂ ਮੈਂ ਗੱਲਾਂ ਬਾਅਦ 'ਚ ਕਰਾਂਗਾ। ਹੁਣ ਜਿਹੜਾ ਪੰਜਾਬੀ ਇਸ ਵੇਲੇ 2 ਅਖਬਾਰ ਨਿਕਲ ਰਹੇ ਨੇ, ਕਿਉਂਕਿ ਉਹ ਹਜ਼ਰਾਤ ਆਏ ਨਹੀਂ ਤਾਂ ਮੈਂ ਖੁੱਲ੍ਹ ਕੇ ਗੱਲ ਕਰ ਸਕਦਾ। ਮੁਦੱਸਰ ਬੱਟ ਸਾਹਿਬ ਔਰ ਇਲਿਆਸ ਘੁੰਮਣ ਸਾਹਿਬ, ਉਹਨਾਂ ਦੇ ਸਾਹਮਣੇ ਤਾਂ ਥੋੜ੍ਹਾ ਜਿਹਾ ਝਿਜਕ ਜਾਣਾ ਸੀ। ਅਜੇ ਤੱਕ ਮੇਰੇ ਹਿਸਾਬ 'ਚ 76-77 ਸਾਲ ਜਿੰਨੇ ਵੀ ਹੋ ਗਏ ਨੇ ਆਜ਼ਾਦੀ ਨੂੰ, ਅਸੀਂ ਪ੍ਰੋਪਰ ਪੰਜਾਬੀ ਦਾ ਅਖਬਾਰ ਨਹੀਂ ਕੱਢ ਸਕੇ। ਇਸ ਵੇਲੇ ਲੁਕਾਈ ਨਿਕਲਦਾ ਹੈ, ਭੁਲੇਖਾ ਵੀ ਨਿਕਲਦਾ, ਲੇਕਿਨ ਕਿੰਨਿਆਂ ਲੋਕਾਂ ਤੱਕ ਪਹੁੰਚਦਾ, ਕਿਸ ਤਰ੍ਹਾਂ ਦਾ ਹੈ, ਕੀ ਉਹਦਾ ਸਾਰਾ ਉਹ ਮੈਨੂੰ ਨਹੀਂ ਪਤਾ। ਅਸੀਂ ਹਾਜ਼ਰੀ ਲਵਾ ਲਈ ਹੈ, ਇੱਕ ਖੱਪਾ ਅਸੀਂ ਪੂਰਾ ਕਰ ਲਿਆ, ਲੇਕਿਨ ਅਸੀਂ ਕੱਢ ਨਹੀਂ ਸਕੇ। ਲੇਕਿਨ ਦੁਨੀਆ ਦੀ ਅਸੀਂ ਤਾਰੀਖ ਪੜ੍ਹੀਏ, ਇੰਗਲੈਂਡ ਦੀ, ਕਿਉਂਕਿ ਮੈਂ ਇੰਗਲਿਸ਼ ਲਿਟਰੇਚਰ ਦਾ ਸਟੂਡੈਂਟ ਵੀ ਹਾਂ, ਉਸਤਾਦ ਵੀ ਹਾਂ। ਜਦੋਂ ਪੜ੍ਹਾਈ ਸ਼ੁਰੂ ਹੋਈ ਸੀ, ਜਦੋਂ ਰੀਡਰਸ ਜੰਮਣੇ ਸ਼ੁਰੂ ਹੋਏ ਸੀ, ਉਹ ਅਖਬਾਰਾਂ ਔਰ ਰਸਾਲਿਆਂ ਨੇ ਜੰਮੇ ਨੇ। ਜਿਹੜੇ ਰੀਡਰਸ ਨੇ, ਲਿਟਰੇਸੀ ਆਈ, ਐਜੂਕੇਸ਼ਨ ਆਇਆ, ਨੌਲੇਜ ਆਇਆ, ਉਹ ਸਾਰਾ ਜਦੋਂ ਅਸੀਂ ਹੁਣੀ ਸੁਬਾਹ ਵੀ ਗੱਲ ਹੋ ਰਹੀ ਸੀ, ਵੰਡਰ ਸਾਹਿਬ ਕੋਲ ਬੈਠੇ ਸੀ ਕਿ ਸ਼ੁਰੂ ਦੇ 10-15 ਸਾਲ ਜਿਹੜੇ ਨੇ ਨਾ ਪਾਰਟੀਸ਼ਨ ਦੇ ਬਾਅਦ ਦੇ, ਪਾਰਟੀਸ਼ਨ ਦਾ ਜਿੰਨਾ ਨੁਕਸਾਨ ਸਾਡੇ ਪੰਜਾਬ ਨੂੰ ਹੋਇਆ, ਲਹਿੰਦੇ ਪੰਜਾਬ ਨੂੰ, ਸ਼ਾਇਦ ਪਰਲੇ ਪੰਜਾਬ ਨੂੰ ਨਹੀਂ ਹੋਇਆ। ਉਹਦੀ ਵਜ੍ਹਾ ਕਿ ਜਿਹੜੇ ਸਾਰੇ ਰਾਈਟਰ ਸਨ, ਵੱਡੇ ਰਾਈਟਰ, ਉਹ ਲਾਹੌਰ ਬੇਸਡ ਹੈਗੇ ਸਨ। ਇੱਥੇ ਅਮਰਤਾ ਪ੍ਰੀਤਮ ਰੇਡੀਓ 'ਚ ਕੰਮ ਕਰ ਰਹੀ ਸੀ, ਕਰਤਾਰ ਸਿੰਘ ਦੁੱਗਲ ਇੱਥੇ ਬੈਠਾ ਹੋਇਆ ਸੀ, ਮੋਹਨ ਸਿੰਘ ਇੱਥੋਂ ਰਸਾਲਾ ਕੱਢ ਰਿਹਾ ਸੀ, ਬਲਵੰਤ ਗਾਰਗੀ, ਹੋਰ ਬੇਸ਼ੁਮਾਰ ਲੋਕ ਸੀ। ਜਦੋਂ ਪਾਰਟੀਸ਼ਨ ਹੋਈ ਹੈ, ਉਹ ਸਾਰੇ ਲੋਕ ਜਿਹੜੇ ਨੇ ਇੱਥੋਂ ਚਲੇ ਗਏ, ਬਿਲਕੁਲ ਗੈਪ ਆ ਗਿਆ। ਦੂਜਾ ਨੈਸ਼ਨਲਿਜ਼ਮ ਬੜਾ ਕਮਜ਼ੋਰ ਸੀ ਮੁਸਲਿਮ ਲੀਗ ਦਾ, ਪੰਜਾਬੀ ਦੀ ਗੱਲ ਨਹੀਂ ਕਰਨ ਦਿੱਤੀ ਕਿਸੇ ਨੇ। ਲੇਕਿਨ ਫਿਰ ਵੀ ਫਕੀਰ ਮੁਹੰਮਦ ਫਕੀਰ ਨੇ ਪਹਿਲਾ ਰਸਾਲਾ ਕੱਢਿਆ, ਉਹਦਾ ਨਾਮ ਪੰਜਾਬੀ ਸੀ। ਇੱਕ ਹੋਰ ਚੀਜ਼ ਹੋਈ ਸੀ ਕਿ ਲੇਟ 50s ਦੇ ਵਿੱਚ ਅਮਰੋਜ਼ ਦੇ ਵਿੱਚ ਕੋਈ ਅੱਧਾ ਸਫ਼ਾ ਜਾਂ ਸਫ਼ਾ ਪੰਜਾਬੀ ਦਾ ਛਪਦਾ ਹੁੰਦਾ ਸੀ। ਸ਼ਾਇਦ ਵੰਦਲ ਸਾਹਿਬ ਨੂੰ ਯਾਦ ਹੋਵੇ, ਉਹ ਜਿਹੜਾ ਸੀ ਉਦੋਂ ਫੈਜ਼ ਅਹਿਮਦ ਫੈਜ਼ ਪਾਕਿਸਤਾਨ ਟਾਈਮਜ਼ ਦਾ ਐਡੀਟਰ ਸੀ, ਔਰ ਮੀਆਂ ਇਫਤਖਾਰੁद्दीन ਨੇ ਕੱਢਿਆ। ਸਾਡੇ ਦੋਸਤਾਂ ਨੂੰ ਪਤਾ ਕਿ ਉਹ ਲੈਫਟ ਦੇ ਅਖਬਾਰ ਸਨ ਸਾਰੇ। ਉਹ ਅੱਧੇ ਸਫ਼ੇ ਨੇ ਬੜੀ ਦੁਨੀਆ ਪੈਦਾ ਕੀਤੀ। ਅਖਬਾਰਾਂ ਦਾ ਕਮਾਲ ਦੇਖੋ ਹੈਗਾ, ਉਹ 'ਚ ਪਹਿਲੇ ਅਫਸਾਨੇ ਛਪੇ, ਉਹ ਅੱਧੇ ਸਫ਼ੇ ਦੇ ਵਿੱਚ ਉਹਦੇ 'ਚ ਸ਼ਾਇਰੀ ਛਪੀ। ਆਸਫ ਖਾਨ ਨੇ ਉਹ ਅੱਧਾ ਸਫ਼ਾ ਪੈਦਾ ਕੀਤਾ। ਸ਼ਫਕਤ ਤਨਵੀਰ ਮਿਰਜ਼ਾ ਬਹੁਤ ਵੱਡਾ ਨਾਮ ਹੈ ਪੰਜਾਬੀ ਦਾ, ਉਹ ਅੱਧਾ ਸਫ਼ਾ ਪੜ੍ਹ ਕੇ ਉੱਥੋਂ ਨਿਕਲਿਆ। ਉਹ ਸਫਦਰ ਮੀਰ ਵਗੈਰਾ ਦੇ ਲੋਕ ਜਿਹੜੇ ਨੇ ਨਿਕਲੇ। ਔਰ 60 ਦੇ ਵਿੱਚ ਜਿਹਨੂੰ ਅਸੀਂ ਪੰਜਾਬੀ ਦਾ ਰੈਨੇਸਾਂਸ ਕਹਿ ਸਕਦੇ ਹਾਂ, ਉਹਦੇ ਵਿੱਚ ਜਿਹੜੇ ਆਸਫ ਖਾਨ ਸਾਹਿਬ ਆਏ, ਸ਼ਫਕਤ ਤਨਵੀਰ ਮਿਰਜ਼ਾ ਸਾਹਿਬ ਆਏ, ਸਫਦਰ ਮੀਰ ਵਗੈਰਾ, ਇਹ ਸਾਰੇ ਲੋਕ ਰਸਾਲਿਆਂ ਨਾਲ, ਅਖਬਾਰਾਂ ਨਾਲ ਜੁੜੇ ਸੀ। ਸ਼ਫਕਤ ਤਨਵੀਰ ਮਿਰਜ਼ਾ ਨੇ ਤਾਂ ਸਾਰੀ ਉਮਰ ਅਖਬਾਰ ਦੇ ਵਿੱਚ ਕੰਮ ਕੀਤਾ। ਉਹ ਜਰਨਲਿਸਟ ਸਨ, ਔਰ ਉਹ 65 ਤੋਂ 66 ਤੋਂ ਲੈ ਕੇ ਤਕਰੀਬਨ
70s ਤੱਕ ਲੀਡਰਸ਼ਿਪ ਜਿਹੜੀ ਨਾ ਪੰਜਾਬੀ ਮੂਵਮੈਂਟ ਨੂੰ ਉਹ ਸ਼ਫਕਤ ਤਨਵੀਰ ਮਿਰਜ਼ਾ ਨੇ ਦਿੱਤੀ। ਇਸ ਤਰ੍ਹਾਂ ਕਰਕੇ ਖਲੋਤਾ, ਆਖਰੀ ਉਮਰ ਤੱਕ ਖਲੋਤਾ ਰਿਹਾ, ਆਖਰੀ ਸਾਹ ਤੱਕ ਖਲੋਤਾ ਰਿਹਾ। ਅਸੀਂ ਉਹਨਾਂ ਦੀ, ਤੁਸੀਂ ਸਮਝ ਲਓ, ਜੇ ਉਹਨਾਂ ਦੇ ਸਦਕੇ ਮੈਂ ਇੱਥੇ ਬੈਠਾ ਹਾਂ, ਜਿਹੜੇ ਉਹ, ਕਿਉਂਕਿ ਅਸੀਂ ਉਹਨਾਂ ਕੋਲ ਸਿੱਖਿਆ ਪੜ੍ਹਿਆ ਸਾਰਾ। ਫਿਰ ਮੀਆਂ ਆਸਫ ਖਾਨ ਸਾਹਿਬ ਨੇ ਇੱਕ ਪਰਚਾ ਕੱਢਿਆ ਸੀ ਪੰਜਾਬੀ ਅਦਬ ਦਾ, ਇੱਕ ਟੈੜੀ ਪੈਸਾ ਉਹਨਾਂ ਨੂੰ ਕੋਲ ਨਹੀਂ ਸੀ, ਦਫ਼ਤਰ ਦੇ ਵਿੱਚ ਉਹ ਕਲਰਕ ਸਨ, ਪੰਜਾਬੀ ਅਦਬ ਉਹਨਾਂ ਨੇ ਕੱਢਿਆ। ਫਿਰ 70s ਦੇ ਵਿੱਚ ਕਾਫੀ ਜਿਹੜੇ ਹੈ ਨੇ ਮੈਗਜ਼ੀਨ ਵਗੈਰਾ ਨਿਕਲਦੇ ਰਹੇ। ਜਿਹੜੇ ਅਦਬੀ ਪਰਚੇ ਹੈ ਉਹਨਾਂ ਦੀ ਗੱਲ ਕਰਨੀ ਵੀ ਬਹੁਤ ਜ਼ਰੂਰੀ ਹੈ ਥੋੜ੍ਹੀ ਜਿਹੀ। ਇਹ ਉਰਦੂ ਵਾਲੇ ਇੱਥੇ ਬੰਦੇ ਬੈਠੇ ਨੇ, ਇਹਨਾਂ ਨੂੰ ਮੇਰੇ ਤੋਂ ਜ਼ਿਆਦਾ ਪਤਾ ਹੈਗਾ ਕਿ ਸਵੇਰਾ ਔਰ ਨਕੂਸ਼ ਦੇ ਵਿੱਚ ਜਿਹੜਾ ਬੰਦਾ ਇੱਕ ਦਫਾ ਛਪ ਜਾਂਦਾ ਸੀ ਉਹ ਕਹਿੰਦਾ ਸੀ ਮੈਂ ਰਾਈਟਰ ਹੋ ਗਿਆ। ਸਾਡੇ ਵੀ ਲਹਿਰਾ ਛਪਦਾ ਰਿਹਾ, ਮਕਸੂਦ ਸਾਕਬ ਮਾਂ ਬੋਲੀ ਕੱਢਦੇ ਰਹੇ ਨੇ, ਹੁਣ ਪੰਚਮ ਕੱਢ ਰਹੇ ਨੇ, ਜਮੀਲ ਪਾਲ ਸਾਹਿਬ ਨੇ ਸਵੇਰ ਕੱਢਿਆ। ਇਹਨਾਂ ਰਸਾਲਿਆਂ ਨੇ ਵੀ ਰਾਈਟਰਸ ਦੀਆਂ ਜਨਰੇਸ਼ਨਸ ਪੈਦਾ ਕੀਤੀਆਂ ਨੇ। ਕਈ ਰਾਈਟਰਾਂ ਨੇ ਇਹਨਾਂ ਵਿੱਚ ਲਿਖ ਲਿਖ ਕੇ ਸਿੱਖਿਆ। ਜਿਹੜਾ ਆਪਣੇ ਭੱਲੀ ਸਾਹਿਬ ਨੂੰ ਪਤਾ ਹੈਗਾ ਕਿ ਪ੍ਰੀਤ ਲੜੀ ਔਰ ਆਰਸੀ ਔਰ ਨਾਗਮਨੀ ਇਹੋ ਜਿਹੇ ਪਰਚੇ ਸਨ ਜਿਨ੍ਹਾਂ ਨੇ ਜਨਰੇਸ਼ਨਸ ਪੈਦਾ ਕੀਤੀਆਂ ਨੇ ਰਾਈਟਰਸ ਦੀਆਂ। ਸੋ ਇੱਕ ਜਿਹੜਾ ਅਦਬੀ ਪਰਚਾ ਹੈ ਉਹ ਬਹੁਤ ਇੰਪੋਰਟੈਂਟ ਹੈ। ਬਦਕਿਸਮਤੀ ਦੇ ਨਾਲ ਇਸ ਵੇਲੇ ਸਾਡੇ ਕੋਲ ਅਦਬੀ ਪਰਚਿਆਂ ਦਾ ਬਹੁਤ ਇਸ ਵੇਲੇ ਜਿਹੜਾ ਹੈ ਘਾਟਾ ਹੈ। ਉਹਦੀ ਮੈਂ ਜਿਹੜੀ ਹੈ ਉਸ ਤਰ੍ਹਾਂ ਰਾਈਟਰ ਨਹੀਂ ਆ ਰਹੇ, ਸਾਰਾ ਕੁਛ ਨਹੀਂ ਹੋ ਰਿਹਾ। ਦੂਸਰਾ ਜਿਹੜਾ ਹੈ ਇਸ ਵੇਲੇ ਜਿਹੜੀ ਸਾਡੀ ਦੁਨੀਆ ਹੈ ਉਹ ਬਦਲ ਗਈ ਹੈ। ਜਿਹੜਾ ਪ੍ਰਿੰਟ ਦਾ ਅਖਬਾਰ ਹੈ ਉਹਦੀ ਕਿੰਨੀ ਲੋੜ ਹੈ ਉਹ ਮੈਨੂੰ ਨਹੀਂ ਪਤਾ। ਹੁਣ ਲੋਕੀ ਜਿਹੜਾ ਹੈ ਨੈੱਟ ਦੇ ਉੱਤੇ ਅਖਬਾਰ ਪੜ੍ਹਦੇ ਨੇ, ਅਖਬਾਰ ਖਰੀਦਣੇ ਘੱਟ ਹੋ ਗਏ ਨੇ। ਮੈਂ ਕ੍ਰਿਸ਼ਨ ਨਗਰ ਲਾਹੌਰ ਦਾ ਜੰਮਪਲ ਹਾਂ, ਮੈਨੂੰ ਯਾਦ ਹੈ ਕਿ ਜਿਹੜੇ ਰਸਾਲੇ ਸਨ, ਅਖਬਾਰ ਸੀ, ਉਹ ਬਾਹਰ ਟੰਗ ਦਿੰਦੇ ਸਨ ਕਲਿੱਪ ਕਰਕੇ। 10-10 ਅਖਬਾਰ ਟੰਗੇ ਹੁੰਦੇ ਸੀ ਔਰ 50-50 ਲੋਕ ਆਉਂ ਕਰਕੇ ਪੜ੍ਹ ਰਹੇ ਹੁੰਦੇ ਸੀ ਖਲੋ ਕੇ ਅਖਬਾਰ, ਕਿਉਂਕਿ ਉਹਨਾਂ ਕੋਲ ਖਰੀਦਣ ਦੇ ਪੈਸੇ ਨਹੀਂ ਹੁੰਦੇ ਸੀ। ਔਰ ਜਦੋਂ ਅਖਬਾਰ ਪੜ੍ਹ ਰਹੇ ਹੁੰਦੇ ਸੀ ਨਾਲ ਸਿਆਸੀ ਡਿਸਕਸ਼ਨ ਹੋ ਰਹੀ ਹੁੰਦੀ ਸੀ। ਉਹ ਇੱਕ ਬੜਾ ਕਲਚਰ ਹੈਗਾ ਸੀ। ਉਹ ਹੁਣ ਨੈੱਟ ਨੇ, ਹੁਣ ਇੱਕ ਮੋਬਾਇਲ ਹੈਗਾ, ਇਕੱਲਾ ਬੰਦਾ ਬੈਠਾ ਹੈ, ਉਹ ਕਰੀ ਪਤਾ ਨਹੀਂ ਕੀ ਕਰੀ ਜਾ ਰਿਹਾ। ਉਹ ਸਾਰਾ ਜਿਹੜਾ ਇੱਕ ਕਲੈਕਟਿਵ ਸਾਂਝਾ ਕਲਚਰ ਸੀ ਉਹ ਵੀ ਖਤਮ ਹੋ ਗਿਆ। ਅਤੇ ਹੁਣ ਜਿਹੜਾ ਹੈਗਾ ਇਸ ਵੇਲੇ ਮੈਂ ਸਮਝਦਾ ਕਿ ਪੰਜਾਬੀ ਦਾ ਇੱਕ ਨਿਊਜ਼ ਚੈਨਲ ਹੋਣਾ ਚਾਹੀਦਾ। ਉਹ ਸਾਂਝੇ ਪੰਜਾਬ ਦਾ ਵੀ ਹੋ ਸਕਦਾ। ਇਸ ਵੇਲੇ ਇੰਟਰਲੂਪ ਵਾਲੇ ਆ ਕੰਮ ਕਰ ਰਹੇ ਨੇ। ਅੱਛਾ, ਬੜਾ ਵੱਡਾ ਸਾਡਾ ਇੱਕ ਬੈਂਕਰ ਹੈਗਾ, ਬੜੇ ਬੜੇ ਅਮੀਰ ਲੋਕ ਨੇ ਇਸ ਵੇਲੇ ਪੰਜਾਬੀ, ਬੜੇ ਇਹ ਕੋਈ ਕਰੋੜਾਂ ਦਾ ਹੀ ਕੰਮ ਹੈਗਾ ਨਿਊਜ਼ ਚੈਨਲ ਬਣਾਉਣਾ। ਲੇਕਿਨ ਮੈਂ ਇੰਨੀ ਗੱਲ ਕਰਦਾ ਹਾਂ ਤੁਹਾਨੂੰ, ਇੱਕ ਪੰਜਾਬੀ ਨਿਊਜ਼ ਚੈਨਲ ਬਣ ਜਾਵੇ ਤੇ ਇਸ ਵੇਲੇ ਜਿੰਨੇ ਵੀ ਚੈਨਲ ਬੜੇ ਕਾਮਯਾਬ ਹੈਗੇ ਨੇ ਉਹਨਾਂ ਦੀ ਰੈਂਕਿੰਗ ਅੱਧੀ ਰਹਿ ਜਾਏਗੀ। ਤੇ ਇਹਦੇ ਬਾਰੇ ਵੀ ਸਾਨੂੰ ਜਿਹੜਾ ਸੋਚਣਾ ਚਾਹੀਦਾ। ਬਹੁਤ ਸ਼ੁਕਰੀਆ ਜੀ। सर, वो सवाल रह गया कि सहाफ़त में और अदब में क्या फ़र्क है? मैं बिल्कुल की मैं रसाले की गल की सी कि रसालिया ने राइटर पैदा किए ने। रसाले ਜਿਹੜੇ ਅਦਬੀ ਰਸਾਲਿਆਂ ਦੀ ਮੈਂ ਬਕਾਇਦਾ ਡਿਟੇਲ ਨਾਲ ਗੱਲ ਕੀਤੀ ਹੈ ਕਿ ਅਦਬੀ ਰਸਾਲਿਆਂ 'ਚ ਰਾਈਟਰ ਜਿਹੜੇ ਅਫਸਾਨਾ ਹੀ ਛਪਦਾ ਨਾ, ਅਦਬ ਹੀ ਛਪਦਾ ਨਾ। ਅਦਬੀ ਜਿਹੜੇ ਰਸਾਲੇ ਨੇ, ਅਦਬੀ ਰਸਾਲੇ, ਉਹ ਰਾਈਟਰਸ ਨੂੰ ਗਰੂਮ ਕਰਦੇ ਨੇ, ਉਹਨੂੰ ਵਧਾਉਂਦੇ ਨੇ, ਚੜ੍ਹਾਉਂਦੇ ਨੇ, ਉਹਦੀ ਪੱਕਾ ਕਰਦੇ ਨੇ ਉਹਨੂੰ। ਨਕੂਸ਼ ਜਿਹੜਾ ਬੰਦੇ ਦੀ ਗਜ਼ਲ ਛਪ ਜਾਂਦੀ ਸੀ, ਸ਼ਾਇਰੀ ਛਪ ਜਾਂਦੀ ਸੀ, ਉਹ ਕਹਿੰਦੇ ਸੀ ਰਾਈਟਰ ਹੋ ਗਿਆ ਜੀ। ਅਤੇ ਇਹ ਜਿਹੜਾ ਇਹਨਾਂ ਦੋਵਾਂ ਦਾ ਤਲਕ ਤਾਂ ਬਹੁਤ ਰਿਹਾ, ਲੇਕਿਨ ਸਾਡਾ ਜਿਹੜਾ ਨਾ ਉਸ ਤਰ੍ਹਾਂ ਪੰਜਾਬੀ ਸਹਾਫਤ ਹੋਈ ਨਹੀਂ। ਪੰਜਾਬੀ ਦਾ ਅਖਬਾਰ ਤਾਂ ਉਸ ਤਰ੍ਹਾਂ ਨਿਕਲੇ ਹੀ ਨਹੀਂ। ਹੁਣ ਜਿਹੜੇ ਨਿਕਲ ਰਹੇ ਨੇ, ਜਮੀਲ ਪਾਲ ਸਾਹਿਬ ਕੱਢ ਰਹੇ ਨੇ, ਉਹ ਰਾਈਟਰ ਹੈਗੇ ਨੇ, ਉਹ ਅਫਸਾਨੇ ਵੀ ਲਿਖਦੇ ਨੇ ਸਾਰਾ। ਮੁਦੱਸਰ ਬੱਟ ਸਾਹਿਬ ਇੱਕ ਸ਼ੌਕ ਨਾਲ ਕੱਢ ਰਹੇ ਨੇ, ਉਹਨਾਂ ਦਾ ਕੋਈ ਰਾਈਟਿੰਗ ਦੇ ਨਾਲ ਹੈ ਨਹੀਂ, ਤਲਕ ਨਹੀਂ, ਲੇਕਿਨ ਲਿਟਰੇਚਰ ਨੂੰ ਪ੍ਰਮੋਟ ਜ਼ਰੂਰ ਕਰਦੇ ਨੇ ਰਸਾਲੇ, ਅਖਬਾਰ ਵੀ। बिस्मिल्लाहिर्रहमानिर्रहीम। मेरा ताल्लुक शायद तारीख नाल उतना नहीं जितना तुहाडे लोगों का। प्रोफैसर साहब ने जिन्नी सहाफत की गल की थी, मैनूं लगा कि ये तो मेरे तो बहुत अगे ने।
ਕੋਈ ਵੀ ਗੱਲ ਕਰਨ ਤੋਂ ਪਹਿਲੇ, ਹਾਲਾਂ ਮੈਂ ਮੋਡਰੇਟਰ ਸਾਹਿਬ ਦੀ ਤਰਫ ਦੇਖ ਰਿਹਾ ਸਾਂ ਕਿ ਪਤਾ ਨਹੀਂ ਮੈਨੂੰ ਕਿਹੜੀ ਜ਼ਿੰਮੇਵਾਰੀ ਦਿੰਦੇ ਨੇ, ਕਿਹੜਾ ਸਵਾਲ ਪਾਉਂਦੇ ਨੇ, ਕੀ ਪੁੱਛਦੇ ਨੇ। ਮੈਂ ਥੋੜ੍ਹੀ ਜਿਹੀ ਅੱਖ ਮਿਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ। ਉਹਨਾਂ ਕਿਹਾ ਚੱਲ ਆਪਣੀ ਮਰਜ਼ੀ ਕਰ। ਮੇਰੇ ਲਈ ਆਸਾਨੀ ਹੋ ਗਈ। ਮੈਂ ਬੈਠਾ ਬੈਠਾ ਸੋਚ ਰਿਹਾ ਸੀ ਕਿ ਇੱਕ ਅਲਾਈਨਮੈਂਟ ਜਦੋਂ ਤੱਕ ਸਾਡੇ 'ਚ ਜਾਂ ਕਿਸੇ ਕਮਿਊਨਿਟੀ 'ਚ ਨਹੀਂ ਆਉਂਦੀ, ਅਸੀਂ ਆਮ ਗੱਲ ਕਰਨੇ ਆ, ਯਾਰ ਉਹ ਫਲਾਂ ਬੰਦਾ ਇਹਦੇ ਕੋਲੋਫੇਲ 'ਚ ਬੜਾ ਤਜ਼ਾਦ ਹੈ, ਫਲਾਂ ਬੰਦਾ ਉਹਦੇ ਕੋਲੋਫੇਲ 'ਚ ਬੜਾ ਤਜ਼ਾਦ ਹੈ। ਅੱਛਾ, ਉਹ ਜਿਹੜਾ ਕੋਲੋਫੇਲ 'ਚ ਤਜ਼ਾਦ ਹੁੰਦਾ ਹੈ ਉਹ ਬਾਜ਼ ਔਕਾਤ ਨਾ ਉਹਦੇ ਵੱਸ 'ਚ ਹੁੰਦਾ ਹੈ, ਨਾ ਉਹਨੂੰ ਪਤਾ ਹੁੰਦਾ ਹੈ, ਪਰਖਣ ਵਾਲਾ ਵੀ ਪੂਰਾ ਨਹੀਂ ਸਮਝ ਪਾਉਂਦਾ। ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਸਮਝਣ ਲਈ ਸਾਨੂੰ ਇੱਕ ਸੀਕੁਐਂਸ 'ਚੋਂ ਗੁਜ਼ਰਨਾ ਪਏਗਾ ਕਿ ਕੌਲ, ਫਿਰ ਫੇਲ ਜਾਂ ਅਮਲ ਕਹਿ ਲਓ ਉਹਨੂੰ, ਉਸ ਤੋਂ ਬਾਅਦ ਇਲਮ ਹੈ। ਬਈ ਅਗਰ ਇਲਮ ਨਹੀਂ ਤੇ ਉਹ ਕਿਸੇ ਕੌਲ ਦੇ ਨਾਲ ਨਾਲ ਵੀ ਚੱਲਦਾ ਹੈ ਜਾਂ ਕੌਲ ਤੋਂ ਮੁਤਸਾਦਮ ਚੱਲਦਾ ਹੈ, ਤੇ ਫਿਰ ਉਹਨੇ ਤੇ ਇੰਝ ਹੀ ਚੱਲਣਾ ਹੈ। ਉਹਨੂੰ ਕੀ ਪਤਾ ਕਿ ਉਹਦਾ ਪਹਿਲੇ ਤੇ ਕੌਲ ਠੀਕ ਕਰਨਾ ਪਏਗਾ ਨਾ, ਫਿਰ ਉਹਦਾ ਫੇਲ ਠੀਕ ਹੋਏਗਾ। ਉਹਦੇ ਲਈ ਇਲਮ ਜ਼ਰੂਰੀ ਹੈ। ਜਿਹੜੀ ਗੱਲ ਅਸੀਂ ਕਰਨ ਬੈਠੇ ਹਾਂ, ਜਿਹਦੇ ਲਈ ਅਸੀਂ ਇੱਥੇ ਮੌਜੂਦ ਹਾਂ, ਪਹਿਲੇ ਤਾਂ ਸ਼ੁਕਰ ਹੈ ਕਿ ਇਹ ਕਾਨਫਰੰਸ 10 ਨੰਬਰੀ ਹੋ ਗਈ, 2 ਨੰਬਰ ਨਹੀਂ ਰਹਿ ਗਈ। ਜੀ ਸਰ, ਮਾਫੀ ਚਾਹਾਂਗੇ। ਇਸ ਦੌਰਾਨ ਸਾਡੇ ਜਿਹੜੇ ਬਾਕੀ ਪਰੋਨੇ ਹੈ, ਅਲਿਆਸ ਘੁੰਮਣ ਸਾਹਿਬ ਆਗੂ ਪੰਜਾਬੀ ਜ਼ੁਬਾਨ ਤਰੀਕ, ਇਹਨਾਂ ਲਈ ਭਰਪੂਰ ਤਾਲੀਆਂ। ਰਵੇਲ ਰਿਸਾਲਾ ਵੀ ਕੱਢਿਆ ਇਹਦੇ ਨਾਲ ਨਾਲ, ਸਾਹਿਤ ਦੇ ਨਾਮ ਜੀ ਆ ਜਾਓ ਜੀ ਨਾਲ, ਮੁਦੱਸਰ ਇਕਬਾਲ ਭੱਟ ਸਾਹਿਬ, ਇਹਨਾਂ ਲਈ ਵੀ ਭਰਪੂਰ ਤਾਲੀਆਂ ਜੀ। ਬਿਊਰੋ ਚੀਫ ਨੇ ਭੁਲੇਖਾ ਅਖਬਾਰ ਔਰ ਪੰਜਾਬ ਹਾਊਸ ਬਣਾਇਆ, ਹਰ ਰੋਜ਼ ਦੀ ਕਾਨਫਰੰਸ, ਸੈਮੀਨਾਰ ਪੰਜਾਬੀ ਜ਼ਬਾਨੋ ਅਦਬ ਦੀ ਖਿਦਮਤ ਕਰ ਰਹੇ ਨੇ। ਔਰ ਇਹਨਾਂ ਦੋਨਾਂ ਸ਼ਖਸੀਅਤ ਜਿਹੜੀਆਂ ਹੈਗੀਆਂ ਨੇ, ਸ਼ਖਸੀਆਤ ਨੇ, ਇਹਨਾਂ ਦੀ ਵਜ੍ਹਾ ਤੋਂ ਹੀ ਅੱਜ ਹਕੂਮਤੀ ਈਵਾਨਾਂ ਦੇ ਵਿੱਚ ਪੰਜਾਬੀ ਜ਼ਬਾਨੋ ਅਦਬ ਦੀ ਗੱਲ ਹੋ ਰਹੀ ਹੈ। ਇਹਨਾਂ ਦੀਆਂ ਭਰਪੂਰ ਕੋਸ਼ਿਸ਼ਾਂ ਨੇ, ਇਹਨਾਂ ਲਈ ਭਰਪੂਰ ਤਾਲੀਆਂ ਜੀ। ਥੋੜਾ ਜਿਹਾ ਲੇਟ ਹੋ ਗਏ ਚूँकि ਲਾਹੌਰੋਂ ਆਉਣਾ ਸੀ ਤੇ ਤੁਹਾਨੂੰ ਪਤਾ ਹੈ ਫਿਰ ਦੂਸਰੇ ਸ਼ਹਿਰ ਥੋੜੇ। ਜੀ ਸਰ, ਮਸੂਦ ਸਾਹਿਬ। ਗੱਲ ਇਹ ਵੇ ਪ੍ਰੋਫੈਸਰ ਸਾਹਿਬ, ਤੁਹਾਡੀ ਕਿਸਮਤ ਚੰਗੀ, ਉਦੋਂ ਮੁਰਸ਼ਦ ਦੋਵੇਂ ਨਹੀਂ ਸਨ ਆਏ, ਯਕ ਨਾ ਸ਼ੁੱਧ ਦੋ ਸ਼ੁੱਧ, ਤੇ ਤੁਸੀਂ ਗੱਲ ਕਰ ਲਈ। ਵੇਖੋ ਹੁਣ ਸਾਡੀ ਕਿਵੇਂ ਨਿਭਦੀ ਹੈ। ਮੈਂ ਭੱਟ ਸਾਹਿਬ ਅਰਜ਼ ਕਰ ਰਿਹਾ ਸਾਂ ਕਿ ਇਹ ਸ਼ੁਕਰ ਹੈ ਕਿ ਇਹ ਜਿਹੜੀ ਕਾਨਫਰੰਸ ਹੈ, ਮੈਂ ਪਿੱਛੇ 10 ਲਿਖਿਆ ਵੇਖਿਆ, 2 ਨੰਬਰੀ 'ਚ ਨਹੀਂ 10 ਨੰਬਰੀ 'ਚ ਆਈ ਹੈ। ਜੇ 2 ਨੰਬਰੀ 'ਚ ਰੁਕ ਜਾਂਦੀ ਤਾਂ 10 ਨੰਬਰ ਤੱਕ ਨਾ ਪਹੁੰਚਦੀ। ਇਸ ਦੇ ਬਹਿਰਹਾਲ ਮੁਬਾਰਕਬਾਦ ਦੇ ਮੁਸਤਹਿਕ ਨੇ ਲੈਲਪੁਰ ਦੇ ਲੋਕ ਔਰ ਸਾਡੇ ਦੋਸਤ ਵੀ। ਅਰਜ਼ ਮੈਂ ਕਰ ਰਿਹਾ ਸਾਂ ਉਸ ਸੀਕੁਐਂਸ ਦੀ, ਉਸ ਤਰਤੀਬ ਦੀ, ਕਿ ਕੋਈ ਵੀ ਤਹਰੀਕ ਹੋਏ, ਕੋਈ ਵੀ ਮਿਸ਼ਨ ਹੋਏ, ਜਿਹੜੀ ਤੁਹਾਡੀ ਦਿਲ ਦੀ ਚਾਹਤ ਹੈ, ਜੋ ਤੁਸੀਂ ਚਾਹੁੰਦੇ ਹੋ, ਕੌਲ, ਫੇਲ, ਇਲਮ ਤੋਂ ਬਾਅਦ ਇੱਕ ਆਖਰੀ ਚੀਜ਼ ਹੈ, ਉਹ ਹੈ ਅਹਿਸਾਸ। ਦੇਖੋ, ਅਸੀਂ ਜਿਹੜਾ ਮਿਸ਼ਨ, ਜਿਹੜਾ ਕੰਮ ਕਰਨਾ ਚਾਹੁੰਦੇ ਹਾਂ, ਪੰਜਾਬੀ ਅਦਬ ਦਾ ਹੋਏ, ਉਰਦੂ ਅਦਬ ਦਾ ਹੋਏ, ਕਿਸੇ ਵੀ ਜ਼ਬਾਨ ਦਾ ਹੋਏ, ਅਗਰ ਉਸ ਕਮਿਊਨਿਟੀ 'ਚ ਅਹਿਸਾਸ ਹੋਏ ਔਰ ਅਹਿਸਾਸ ਬਾਕੀ ਰਹੇ, ਨਾ ਕੌਲ ਮਰਦਾ ਹੈ, ਨਾ ਫੇਲ ਮਰਦਾ ਹੈ, ਨਾ ਇਲਮ ਮਰਦਾ ਹੈ, ਲੇਕਿਨ ਉਹਦੇ ਲਈ ਅਹਿਸਾਸ ਦੀ ਆਬਿਆਰੀ ਜ਼ਰੂਰੀ ਹੈ। ਅਗਰ ਤੁਸੀਂ ਅਹਿਸਾਸ ਦੇ ਪਾਣੀ ਨਾਲ ਉਹਦੀ ਨਹੀਂ ਕਰੋਗੇ ਆਬਿਆਰੀ, ਤੇ ਫਿਰ ਕੁਛ ਵੀ ਕਰੋਗੇ, ਕੁਛ ਵੀ ਕਹੋਗੇ, ਉਹ ਸਤਹੀ ਜਿਹਾ ਹੋਏਗਾ। ਅੱਛਾ, ਹੁਣ ਗੱਲ ਆਈ ਜਦੋਂ ਪਰਚਾਕਾਰੀ ਦੀ। ਮੈਂ ਬੜੇ ਅਫਸੋਸ ਨਾਲ ਭੱਟ ਸਾਹਿਬ ਦੀ ਇਜਾਜ਼ਤ ਨਾਲ, ਇਲਿਆਸ ਘੁੰਮਣ ਸਾਹਿਬ ਦੀ ਔਰ ਪ੍ਰੋਫੈਸਰ ਸਾਹਿਬ ਦੀ ਇਜਾਜ਼ਤ ਨਾਲ ਇਹ ਕਹਾਂਗਾ ਕਿ ਜੇ ਪੰਜਾਬੀ ਦੇ ਹਵਾਲੇ ਨਾਲ ਪਰਚਾਕਾਰੀ ਦੀ ਗੱਲ ਕਰਨੀ ਹੈ ਤੇ ਉਹ ਇੰਝ ਹੀ ਹੈ ਕਿ ਗੰਜੀ ਧੋਏਗੀ ਕੀ ਤੇ ਨਿਚੋੜੇਗੀ ਕੀ। ਅਸੀਂ ਇੱਥੇ ਕੰਮ ਹੀ ਬੜਾ ਥੋੜਾ ਕੀਤਾ। ਜੇ ਕੰਮ ਥੋੜਾ ਕੀਤਾ, ਰਿਸਪਾਂਸ ਵਾਲੇ ਉਦੋਂ ਥੋੜੇ ਸਨ। ਜਦੋਂ ਤੱਕ ਹਕੂਮਤ ਨਾਲ ਨਹੀਂ ਜੁੜਦੀ ਜਾਂ ਮੁਈਸ਼ਤ ਨਾਲ ਨਹੀਂ ਜੁੜਦੀ, ਕਿਸੇ ਜ਼ਬਾਨ ਨਾਲ, ਕਿਸੇ ਸਨਅਤ ਨਾਲ, ਕਿਸੇ ਸਹਾਫਤ ਨਾਲ, ਉਨੀ ਦੇਰ ਕਿਸੇ ਚੀਜ਼ ਦਾ ਪ੍ਰਵਾਨ ਚੜ੍ਹਨਾ ਕੋਈ ਆਸਾਨ ਕੰਮ ਨਹੀਂ। ਇਹ ਜਿਹੜੇ ਲੋਕ ਕੰਮ ਕਰ ਰਹੇ ਨੇ, ਇਹ ਤੇ ਮੁਜਾਹਿਦਾ ਕਰ ਰਹੇ ਨੇ।
ਇਹ ਤੇ ਮਿਹਨਤ ਕਰ ਰਹੇ ਨੇ। ਸੱਜਣ ਦੀ ਗੱਲ ਹੋਈ, ਲੋਕਾਈ ਦੀ ਗੱਲ ਹੋਈ। ਅੱਛਾ, ਮੈਂ ਚਾਹੁੰਦਾ ਸੀ ਕਿ ਭੱਟ ਸਾਹਿਬ ਜ਼ਰਾ ਲੇਟ ਆਉਣ, ਕਿਉਂਕਿ ਮੈਂ ਭੱਟ ਸਾਹਿਬ ਦੀ ਤਾਰੀਫ ਕਰਨੀ ਸੀ। ਹੁਣ ਮੈਂ ਜ਼ਰਾ ਥੋੜ੍ਹੀ ਕਰਾਂਗਾ। ਭੱਟ ਸਾਹਿਬ ਭੁਲੇਖਾ ਨੂੰ ਲੈ ਕੇ ਚੱਲ ਰਹੇ ਨੇ, ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਕਿਹਾ। ਕਿਵੇਂ ਲੈ ਕੇ ਚੱਲ ਰਹੇ? ਬਈ ਹਕੂਮਤ ਹੈ, ਵਜ਼ਾਰਤ ਹੈ ਸਕਾਫਤ ਦੀ, ਆਈਨ ਆਂਦਾ ਹੈ ਕਿ ਇਸ ਜ਼ਬਾਨ ਨੂੰ 5% ਦਿਓ। ਪੁੱਛੋ ਭੱਟ ਸਾਹਿਬ ਨੂੰ ਕਦੀ ਕਿਸੇ ਪਾਸਿਓਂ ਕਿਦੋਂ ਦਾ ਕੋਈ ਹਕੂਮਤੀ ਇਸ਼ਤਿਹਾਰ ਆਇਆ? ਪਰਚਾਕਾਰੀ ਬੜਾ ਔਖਾ ਕੰਮ ਹੈ। ਜਿੰਨੀ ਦੇਰ ਤੱਕ ਅਸ਼ਰਾਫੀਆ ਇਸ ਦੇ ਨਾਲ ਨਹੀਂ ਜੁੜਦਾ, ਸਿਰਫ ਸਹਾਫੀ, ਸਿਰਫ ਅਦੀਬ ਆਪਣੀ ਤੇ ਅਜ਼ਾਨ ਦਿੰਦਾ ਰਹਿੰਦਾ, ਲੇਕਿਨ ਅਜ਼ਾਨ ਸੁਣ ਕੇ ਕਿੰਨੇ ਲੋਕ ਆਉਂਦੇ ਨੇ। ਮੈਂ ਚੂँकि ਸ਼ਾਇਦ ਹੀ ਹਫਤੇ 'ਚ 2-4 ਦਿਨ ਹੀ ਬਚਨ ਘਰ ਰਹਿੰਦਾ ਕਿਸੇ ਨਾ ਕਿਸੇ ਯੂਨੀਵਰਸਿਟੀ ਦੇ ਸੈਮੀਨਾਰ 'ਚ। ਯੂਨੀਵਰਸਿਟੀ ਪੰਜਾਬੀ ਦਾ ਸਬਜੈਕਟ ਹੈ, ਯੂਨੀਵਰਸਿਟੀਆਂ 'ਚ ਜਰਨਲਿਜ਼ਮ ਹੈ। ਪੰਜਾਬ 'ਚ ਅਸੀਂ ਰਹਿੰਦੇ ਹਾਂ, ਪੰਜਾਬੀ ਦੇ ਬਣੇ ਵੀ ਨੇ ਬੇਸ਼ੁਮਾਰ ਡਿਪਾਰਟਮੈਂਟ। ਇਲਿਆਸ ਘੁੰਮਣ ਭਾਈ, ਮੈਂ ਕੋਈ ਇੱਕ ਪ੍ਰੋਫੈਸਰ ਸਾਹਿਬਾ, ਮੇਰਾ ਖਿਆਲ ਹੈ ਅੱਜ ਉਹ ਕਿਧਰੇ ਕਿਸੇ ਪੰਜਾਬੀ ਦੀ ਚੇਅਰਪਰਸਨ ਵੀ ਹੋ ਗਈ ਹੋਏਗੀ, ਉਹ ਕੋਈ 35 ਵਰ੍ਹਿਆਂ ਦੀ ਹੋਏਗੀ, ਉਦੋਂ ਤੋਂ ਮੈਂ 45 ਵਰ੍ਹਿਆਂ ਦੀ। ਮੈਂ ਉਹਦੇ ਕੋਲੋਂ ਪੁੱਛਿਆ ਕਿ ਮੈਨੂੰ ਅਖਾਨ ਦੀ ਇੱਕ ਕਿਤਾਬ ਦੇ ਦੇ। ਉਹ ਮੇਰਾ ਖਿਆਲ ਹੈ 55 ਦੀ ਹੋ ਗਈ, 5 ਸਾਲ ਬਾਅਦ ਰਿਟਾਇਰ ਹੋ ਜਾਏਗੀ। ਮੈਂ 57-58 ਦਾ ਹੋ ਗਿਆ। ਮੈਨੂੰ ਉਹਦੇ ਕੋਲ ਅਖਾਨ ਦੀ ਕਿਤਾਬ ਨਹੀਂ ਮਿਲੀ, ਭੱਟ ਸਾਹਿਬ ਕੋਲੋਂ ਮਿਲੀ। ਫਿਰ ਕੀ ਅਗਰ ਮੈਂ ਇਸ ਮੌਕੇ ਤੇ ਇਹ ਨਾ ਕਵਾਂ ਕਿ ਮਾਂ ਮਰ ਗਈ ਪੋਹ ਦੇ ਪਾਲੇ, ਧੀ ਦਾ ਨਾਂ ਰਜ਼ਾਈ, ਕਿ ਬਈ ਪੰਜਾਬੀ ਡਿਪਾਰਟਮੈਂਟ ਕਿਸ ਲਈ ਬਣਾਏ ਗਏ ਸਨ? ਅੱਗੇ ਚੱਲਦੇ ਹਾਂ। ਜਰਨਲਿਜ਼ਮ, ਉਹਦੇ 'ਚ ਫਿਲਮ ਵੀ ਆ ਗਈ, ਉਹਦੇ 'ਚ ਉਸ 'ਚ ਸਬ ਡਿਪਾਰਟਮੈਂਟ ਅਕਸਰ ਯੂਨੀਵਰਸਿਟੀਆਂ 'ਚ ਬਣ ਗਏ। ਪ੍ਰੋਫੈਸਰ ਸਾਹਿਬ ਜਨਾਬ ਨੂੰ ਪਤਾ ਹੈ, ਭੱਟ ਸਾਹਿਬ ਦੀ ਤੇ ਗੁੰਮਨ ਸਾਹਿਬ ਦੀ ਇੱਥੇ ਤਹਿਕੀਕ ਵੀ ਹੈ। ਕਿਆ ਕਦੀ ਕਿਸੇ ਉੱਥੇ ਕਿਸੇ ਇੱਕ ਪੀਰੀਅਡ 'ਚ ਇਹ ਵੀ ਕਿਹਾ ਗਿਆ ਕਿ ਪੰਜਾਬੀ ਦੇ ਪ੍ਰੋਫੈਸਰ ਨੂੰ ਬਣਾਈਏ? ਇੰਟਰਡਿਸਪਲਿਨਰੀ ਵੀ ਤੇ ਹੁਣ ਸਬਜੈਕਟ ਆ ਗਏ ਨਾ। ਦੇਖੋ, ਐਵੋਲਿਊਸ਼ਨ ਦੇ ਦਰਿਆ ਨੂੰ ਬਹਿਣ ਤੋਂ ਕੋਈ ਨਹੀਂ ਜੇ ਰੋਕ ਸਕਦਾ, ਇਰਤਕਾ ਨੂੰ ਕੋਈ ਨਹੀਂ ਜੇ ਰੋਕ ਸਕਦਾ। ਇਸ ਲਈ ਉਹ ਜਿਹੜੀ ਬਕਾ ਦੀ ਜੰਗ ਹੈ, ਜਿਹੜੀ ਸਰਵਾਈਵਲ ਦੀ ਜੰਗ ਹੈ, ਉਹ ਸਾਨੂੰ ਸਭ ਨੂੰ ਮਿਲ ਕੇ ਲੜਨੀ ਪਏਗੀ। ਪੰਜਾਬ 'ਚ ਪਲਣ ਵਾਲਾ ਵਾਈਸ ਚਾਂਸਲਰ, ਪੰਜਾਬ 'ਚ ਵਸਣ ਵਾਲਾ ਡੀਨ, ਪੰਜਾਬ 'ਚ ਰਹਿਣ ਵਾਲਾ, ਪੰਜਾਬ 'ਚੋਂ ਕਮਾਉਣ ਵਾਲਾ, ਪੰਜਾਬੀ ਸਬਜੈਕਟ ਦਾ ਖਾਣ ਵਾਲਾ ਔਰ ਖਿਲਾਉਣ ਵਾਲਾ ਔਰ ਚਲਾਉਣ ਵਾਲਾ, ਜਰਨਲਿਜ਼ਮ ਦਾ ਵੀ ਉਹ ਵੀ ਡਿਪਾਰਟਮੈਂਟ। ਕਦੀ ਜਰਨਲਿਜ਼ਮ ਵਾਲਿਆਂ ਨੂੰ ਇਹ ਤੌਫੀਕ ਹੋਈ ਹੈ? ਯਕੀਨਨ ਇੱਥੇ ਬੇਸ਼ੁਮਾਰ ਪ੍ਰੋਫੈਸਰ ਹੋਣਗੇ ਕਿ ਚਲੋ ਅੱਜ ਪੰਜਾਬੀ ਦੇ ਬੰਦੇ ਕੋਲ ਲੈਕਚਰ ਹੀ ਦਵਾਈਏ। ਜਿੰਨੀ ਦੇਰ ਤੱਕ ਸਿੰਕਰੋਨਾਈਜੇਸ਼ਨ ਨਹੀਂ ਹੋਣੀ, ਬਕਾ ਮੁਸ਼ਕਿਲ। ਖਾਲੀ ਸੈੱਲ ਕਿਸੇ ਮਾਮਲੇ 'ਚ ਕਿਸੇ ਕੰਮ ਦਾ ਨਹੀਂ ਹੁੰਦਾ ਜਿੰਨੀ ਦੇਰ ਤੱਕ ਉਹ ਮਿਲ ਕੇ ਟਿਸ਼ੂ ਨਾ ਬਣੇ। ਤੇ ਫਿਰ ਵਕਤ ਦੇ ਨਾਲ ਨਾਲ ਥੋੜ੍ਹਾ ਜਿਹਾ ਸਾਨੂੰ ਚੇਂਜ ਹੋਣਾ ਚਾਹੀਦਾ, ਬਦਲਣਾ ਚਾਹੀਦਾ। ਮੈਂ ਦੇਖਣਾ ਭੁਲੇਖਾ 92 ਤੋਂ ਸ਼ੁਰੂ ਹੁੰਦਾ, ਹੁਣ ਤੱਕ ਚੱਲ ਰਿਹਾ। ਕਦੀ ਕਿਸੇ ਕਮਿਊਨਿਟੀ ਨੇ ਆਵਾਜ਼ ਉਠਾਈ ਹੋਏ ਬਈ ਉਹ 5% ਕਿੱਥੇ ਜੇ? ਵਜ਼ਾਰਤ ਸਕਾਫਤ ਜੋ ਇੰਨੇ ਪੈਸੇ, ਇਹ ਵੀ ਮਿਹਰਬਾਨੀ ਸ਼ਾਇਦ ਉਹਨਾਂ ਹੀ 4 ਆਨੇ ਦਿੱਤੇ ਹੋਣ ਇੱਥੇ ਚਲਾਉਣ ਲਈ ਵੀ, ਲੇਕਿਨ ਸਾਡਾ ਸਬਜੈਕਟ ਭੱਟ ਸਾਹਿਬ ਚੂँकि ਪਰਚਾਕਾਰੀ ਹੈ ਤੇ ਮੈਂ ਤੇ ਉਹਦੇ ਗਿਰਦੀ ਘੁੰਮਾਂਗਾ, ਉਹੀ ਗੱਲ ਕਰਾਂਗਾ। ਮੈਂ ਸਵਾਲ ਦਾ ਜਵਾਬ ਦਿਆਂਗਾ ਸਹਾਫਤ 'ਚ ਤੇ ਉਹਦੇ 'ਚ ਅਦਬ 'ਚ ਕੀ ਫਰਕ ਹੈ। ਚੂँकि ਮੇਰਾ ਸਵਾਲ ਤੇ ਨਹੀਂ ਹੋ, ਲੇਕਿਨ ਮੈਂ ਉਸ ਅਦਬ ਦੀ ਜ਼ਰੂਰ ਗੱਲ ਕਰਨਾ ਕਿ ਜਿਹੜਾ ਮਾਂ ਬੋਲੀ ਦਾ ਅਸਾਂ ਛੱਡ ਦਿੱਤਾ ਕਰਨਾ। ਅੱਛਾ ਚਲੋ ਜੀ, ਜਰਨਲਿਜ਼ਮ ਬਦਲ ਗਿਆ, 1 ਮਿੰਟ ਜਰਨਲਿਜ਼ਮ ਆ ਗਿਆ। ਯਾਰ ਅਸੀਂ 2 ਮਿੰਟ ਬਹਿ ਕੇ, 1 ਮਿੰਟ ਬਹਿ ਕੇ ਕਿਸੇ YouTube ਲਈ, ਕਿਸੇ ਫੇਸਬੁੱਕ ਦੇ ਪੇਜ ਲਈ ਥੋੜਾ ਜਿਹਾ ਵਕਤ ਕੱਢ ਸਕਨੇ ਆ। ਠੀਕ ਹੈ, ਨਹੀਂ ਟਾਈਮ ਹੋਏਗਾ ਪੂਰਾ ਵਾਰਸ਼ਾ ਪੜ੍ਹਨ ਦਾ,
लेकिन ਉਹਦੀ 2-4 शेर को 2-4 मिसरे तो असी मैं उर्दू च कालम लिखना और मैं अक्सर पंजाबी दे अखान और अक्सर पंजाबी लिख जाना। मेरा ना कभी किसी एडिटर हाथ रोकया, ना किसी अखबार हाथ रोकया, ना नुआवक च रोकया सी, ना इत्थे रोकया सी। तो फिर असी ए खूबसूरत महफलों च बैठ के जो मर्जी कह जाइए, फिर मैं उत्थे ही हाँ कि फर 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 कौल इकवाले जरी तो असी बोलते रहिए, साडा नशरियाती राबता ये तो चलता रहे, लेकिन फेल च आके तो इल्म च आके एहसास च आके असी डंडी मार जाइए, इंज काम नहीं चलना। मेरा पोता अक्सर ना उसकी माँ उर्दू बोलती है, ना वह सॉरी पंजाबी बोलती है, ना वह प्यो बोलता है, लेकिन उन्हें किधरों ना किधरों सीख लिया। वो सारा दिन घर बोलता रहता है, अख लड़ी बदो बदी। फिर मैं उन्हें पूछना मौका वह मिले कदी कदी। अच्छा मतलब ये वे कि तुहाडा तुसी कहंदे हो वो अंग्रेज आ गया, भाई इत्थे गल हो रही सी, ओ भाई मगरब आ गया, वो बच्चे तो मगरब नहीं आया, एक भी अंग्रेजी का बोल वो नहीं बोलता। वो नहीं आंदा ट्विंकल ट्विंकल लिटिल स्टार, 1.5 साल का बच्चा वो आंदा अख लड़े बदो बदी। सो असी सोशल मीडिया नाल जदों तक परचाकारी दा निकाह ते दूर दी गल है, मंगनी ना करवाई, उन्नी देर तक अगे काम नहीं जे चलना, जरखेजी नहीं जे चलनी। और सब तो बड़ी जिम्मेदारी सिर्फ लिहाज घूमन दी और कि इन्हों 3 लाख रुपया माहवार मिलता है। भाई एक फुल प्रोफैसर है, भट्ट साहब उस तो बाद 2 एसोसीएट प्रोफैसर ने, उस तो बाद 4 असिस्टेंट प्रोफैसर ने, पता नहीं खौला चीमा कितने वे या तोहीद चट्ठा कितने वे, सुनते भी ने कि नहीं है कि इन्हों की लैलपुरियां की बड़ी गल है कि बंदे बुला के आप बाहर टुर जाते हैं। बोलना तो बड़ा कुछ है, फिर वारी मिलेगी, बोलना तो होर कुछ भी है, वारी मिलेगी फिर। अच्छा फिर मैं इतने गल खत्म करना क्योंकि भट्ट साहब को बड़ा डर पिया लगता है। देखो यूनिवर्सिटियां नूं, जर्नलिज्म नूं अपना किरदार अदा करना पैना है, बशर्ते कि उन्होंने स्टिमुलेशन मिले। मैं अपनी जिंदगी च पाकिस्तान च प्रोफैसरां तो वड्डा सोया होया महल नहीं वेख्या। सॉरी मेरे तो पहले 4 PhD बैठे सन। अगर नहीं मसूद इत्थे आया, कोई TADA नहीं मिलना, यूनिवर्सिटी जाता 80,000 रुपया मिलना सी, खाबे अलग सन। भट्ट साहब आए ने कुछ दे के जाना ने पल्लियों, घूमन साहब भी जेब झाड़ के जाना है। मैनू ये दसो कि वो मैं जी लिस्ट गिनवाई सी हायरार्की कि एक डिपार्टमेंट है, इन्ने लोग ने, उन्होंने की कंट्रीब्यूशन है? 0। HEC की की कंट्रीब्यूशन है? 0। इस 0 नूं मकान लई क्या अन्ना बोला काना वजीर सकाफत का वजीर हुंदा पंजाब च? पंजाब दी धी बन के वोट लैन का बड़ा शौक है, पंजाबी परवान चढ़ाने का कोई शौक नहीं, पंजाबी परचाकारी नूं ना पढ़न का शौक, ना पढ़वान का शौक, ना चलान का शौक। मेरा ख्याल बाकी गल्लां वारी फिर भी मिलेगी ते लगदा जी। बाकी सहाफत और अदब च कोई फर्क नहीं, कोई फर्क नहीं। सिर्फ सहाफत नूं तुसी कहोगे कम्यूनीकेशन है, अदब उहदी रूह है। अगर अदब सहाफत च नहीं होएगा, अदब खबर रसानी च नहीं होएगा, गालां तो पा नहीं सकते, तो फिर वो बेल मंडे नहीं चढ़ती। थैंक यू वेरी मच। जी जी बहुत शुक्रिया नईम मसूद साहब, तुसां बड़ियां खरियां गल्लां कीतियां। ते असी अगे बाकी जिहड़े पैनलिस्ट जिन्हां सानू थोड़ा देर बाद ज्वाइन किया, इन्हों असी खुश आमदीद कहने आ। ते असी इस तो पहले गल कर रहे सी पंजाबी सहाफत परचाकारी दी, ते जुबैर सानू दस्सिया कि जिहड़ा पंजाबी है उहदे च पहला अखबार 1989 तो शुरू होया, सज्जन, ते हुसैन नकी साहब उन्होंने शुरू किया। मेरा जितों तक ख्याल है कि हुसैन नकी साहब जिहड़े सी उर्दू स्पीकिंग सन, बुनियादी तौर तो वो लखनऊ तो हिजरत करके ते लाहौर आए सन,
ਔਰ ਚੂँਕਿ ਉਹ ਥੋੜ੍ਹਾ ਜਿਹਾ ਟਿਲਟ ਰੱਖਦੇ ਸਨ ਲੈਫਟਿਸਟ ਔਰ ਰੀਜਨਲਿਜ਼ਮ ਔਰ ਮਕਾਮੀ ਬੋਲੀਆਂ ਨਾਲ ਮੁਹੱਬਤ ਕਰਦੇ ਸੀ, ਇਸ ਲਈ ਉਹਨਾਂ ਨੇ ਫਿਰ ਜਿਹੜਾ ਅਖਬਾਰ ਹੈ ਸੱਜਣ ਉਹ ਸ਼ੁਰੂ ਕੀਤਾ। ਇਸ ਤੋਂ ਪਹਿਲੇ ਕੋਈ ਮੇਰਾ ਖਿਆਲ ਹੈ ਸਿੰਧੀ ਜ਼ੁਬਾਨ ਦੇ ਵਾਸਤੇ ਵੀ ਉਹ ਕੰਮ ਕਰਦੇ ਰਹੇ, ਲੇਕਿਨ ਉਹਨਾਂ ਦੀ ਆਪਣੀ ਜਿਹੜੀ ਜ਼ਾਤੀ ਜਾਂ ਮਾਂ ਬੋਲੀ ਸੀ ਉਹ ਉਰਦੂ ਸੀ। ਇੱਕ ਉਰਦੂ ਸਪੀਕਿੰਗ ਬੰਦਾ ਜਿਹੜਾ ਉਹ ਪੰਜਾਬੀ ਦਾ ਪਹਿਲਾ ਅਖਬਾਰ ਕੱਢ ਰਿਹਾ, ਅਤੇ ਜਿਹੜੇ ਪੰਜਾਬੀ ਸਨ ਉਹ ਕਿੱਥੇ ਸਨ? ਔਰ ਉਸਨੇ ਜਿਹੜਾ ਅਖਬਾਰ ਕੱਢਿਆ ਉਹ ਬੜਾ ਚੰਦਾ ਜਮ੍ਹਾਂ ਕਰਕੇ ਲੋਕਾਂ ਨੂੰ ਨਾਲ ਮਿਲਾ ਕੇ ਵੋਲੰਟੈਰੀਲੀ ਕੰਮ ਕੀਤਾ, ਲੇਕਿਨ ਜ਼ਾਹਿਰ ਹੈ ਕਿ ਕਿਤਨੇ ਅਰਸੇ ਤੱਕ ਕੀਤਾ ਜਾ ਸਕਦਾ। ਕੁਝ 4-5 ਸਾਲ ਚੱਲਿਆ ਅਤੇ ਫਿਰ ਜਿਹੜਾ ਉਹ ਅਖਬਾਰ ਸੱਜਣ ਹੈ 20 ਮਹੀਨੇ ਚੱਲਿਆ, ਅਤੇ ਉਸ ਤੋਂ ਬਾਅਦ ਜਿਹੜਾ ਉਹ ਅਖਬਾਰ ਬੰਦ ਹੋ ਗਿਆ। ਜ਼ਾਹਿਰ ਬੰਦ ਹੀ ਹੋਣਾ ਸੀ ਕਿਉਂਕਿ ਉਹਦੇ ਵਿੱਚ ਜਿਹੜੇ ਲਿਖਣ ਵਾਲੇ ਸੀ। ਫਿਰ ਉਸ ਤੋਂ ਬਾਅਦ ਭੁਲੇਖਾ ਜਿਹੜਾ ਕਿ ਅਜੇ ਤੱਕ ਚੱਲ ਰਿਹਾ, ਅਤੇ ਇਹਦੀ ਕੀ ਵਜ੍ਹਾ ਹੈ? ਸਹਾਫਤ ਪੰਜਾਬੀ ਦੇ ਵਿੱਚ ਲਿਖਣ ਵਾਲੇ ਸਹਾਫੀ ਜਿਹੜੇ ਪੰਜਾਬੀ ਬੋਲਦੇ ਆ ਲੇਕਿਨ ਉਰਦੂ 'ਚ ਉਹ ਲਿਖ ਰਹੇ ਆ, ਪੰਜਾਬੀ 'ਚ ਨਹੀਂ ਲਿਖਦੇ। ਪੰਜਾਬੀ ਅਖਬਾਰ ਨਹੀਂ ਹੈ। ਇਹਨਾਂ ਪਹਿਲੇ ਪੰਜਾਬੀ ਚੈਨਲ ਦੀ ਵੀ ਗੱਲ ਕੀਤੀ ਕਿ ਸਾਨੂੰ ਪੰਜਾਬੀ ਚੈਨਲ ਸ਼ੁਰੂ ਕਰਨਾ ਚਾਹੀਦਾ। ਚਲੋ ਅਖਬਾਰ ਔਰ ਚੈਨਲ ਵਾਸਤੇ ਤਾਂ ਬਹੁਤ ਚਾਹੀਦਾ ਹੈ ਕਿ ਸਾਡੇ ਕੋਲ ਸਰਮਾਇਆ ਹੋਵੇ, ਲੇਕਿਨ ਔਨਲਾਈਨ ਅਖਬਾਰ ਇੱਕ ਰਾਵੇਲ ਨਿਕਲ ਰਿਹਾ, ਕਿਆ ਅਸੀਂ ਔਨਲਾਈਨ ਅਖਬਾਰ ਵੀ ਨਹੀਂ ਕੱਢ ਸਕਦੇ? ਉਹ ਤਾਂ ਜ਼ਾਹਿਰ ਹੈ ਸਾਡੇ ਹਰ ਬੰਦੇ ਦੇ ਹੱਥ 'ਚ ਹੁਣ ਜਦੋਂ ਐਂਡਰਾਇਡ ਹੈ ਅਤੇ ਪੰਜਾਬੀ ਅਖਬਾਰ ਉਹਨਾਂ ਤੱਕ ਪਹੁੰਚ ਸਕਦਾ ਹੈ। ਹੁਣ ਤਾਂ ਮੇਰਾ ਖਿਆਲ ਹੈ ਇਤਨਾ ਬਹੁਤ ਵੱਡਾ ਸਰਮਾਇਆ ਨਹੀਂ ਚਾਹੀਦਾ ਹੋਏਗਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ ਜਾਂ ਤੁਹਾਡਾ ਕੀ ਵਿਚਾਰ ਹੈ? ਥੋੜ੍ਹਾ ਇਸ 'ਤੇ ਰੋਸ਼ਨੀ ਪਾਇਓ। ਭੱਟ ਸਾਹਿਬ। ਬਹੁਤ ਸ਼ੁਕਰੀਆ। ਪੰਜਾਬੀ ਸਹਾਫਤ ਦਾ ਬਹੁਤ ਲੰਮਾ ਪੰਧ ਹੈ ਔਰ ਬਦਕਿਸਮਤੀ ਇਹ ਹੋਈ ਕਿ ਜਦੋਂ ਪਾਕਿਸਤਾਨ ਬਣਿਆ ਉਦੋਂ ਬਾਕੀ ਸੂਬਿਆਂ 'ਚ ਤਾਂ ਉਹਦੀਆਂ ਜ਼ਬਾਨਾਂ ਲਾਗੂ ਹੋ ਗਈਆਂ, ਲੇਕਿਨ ਪੰਜਾਬ ਵਿੱਚ ਪੰਜਾਬੀ ਜ਼ਬਾਨ ਜ਼ਰੀਆ ਤਾਲੀਮ ਨਾ ਬਣ ਸਕੀ। ਕੋਈ ਵੀ ਅਖਬਾਰ, ਕੋਈ ਵੀ ਰਸਾਲਾ, ਕੋਈ ਵੀ ਕਿਤਾਬ ਉਦੋਂ ਹੀ ਪੜ੍ਹੀ ਜਾਂਦੀ ਹੈ ਜਦੋਂ ਤੁਹਾਡੀ ਤਾਲੀਮ ਵਿੱਚ ਉਹ ਜ਼ਬਾਨ ਮੌਜੂਦ ਹੋਵੇ। ਲਿਹਾਜ਼ਾ ਇੱਕ ਪਹਿਲਾ ਤਾਂ ਬੁਨਿਆਦੀ ਸਾਨੂੰ ਜਿਹੜਾ ਨੁਕਸਾਨ ਹੋਇਆ ਉਹ ਹੋਇਆ ਕਿ ਅਸੀਂ ਪਾਕਿਸਤਾਨ ਬਣਨ ਤੋਂ ਬਾਅਦ ਇੱਕ ਤਵੀਲ ਅਰਸਾ ਪੰਜਾਬੀ ਜ਼ਬਾਨ ਨੂੰ ਤਾਲੀਮ ਦੀ ਜ਼ਬਾਨ ਬਣਾਉਣ ਤੋਂ ਮਹਿਰੂਮ ਰਹੇ। 1972 'ਚ ਜਾ ਕੇ MA ਪੰਜਾਬੀ ਦਾ ਸ਼ੋਭਾ ਬਣਿਆ ਔਰ ਉਸ ਤੋਂ ਬਾਅਦ ਮੈਂ ਸਮਝਦਾ ਇਸ ਦੌਰਾਨ ਸਾਡੇ ਪੰਜਾਬੀ ਐਕਟੀਵਿਸਟ ਨੇ ਬਹੁਤ ਕੰਮ ਕੀਤਾ ਔਰ ਪੰਜਾਬੀ ਜ਼ਬਾਨ ਦੀ ਲਿਖਵਾਈ ਵਾਸਤੇ, ਪੰਜਾਬੀ ਜ਼ਬਾਨ ਨੂੰ ਜ਼ਰੀਆ ਤਾਲੀਮ ਬਣਾਉਣ ਵਾਸਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ। ਬਹੁਤ ਬਹੁਤ ਵੱਡੇ ਨਾਂ ਨੇ ਜਿਨ੍ਹਾਂ 'ਤੇ ਕੰਮ ਕੀਤਾ। ਪੰਜਾਬੀ ਦੇ ਰਸਾਲੇ ਵੀ ਛਪਦੇ ਰਹੇ। ਬਾਬਾ ਫਕੀਰ ਮੁਹੰਮਦ ਫਕੀਰ ਪੰਜਾਬੀ ਦੇ ਨਾਂ ਤੋਂ ਇੱਕ ਰਸਾਲਾ ਛਾਪਦੇ ਰਹੇ, ਲਿਖਾਰੀ ਛਪਦਾ ਰਿਹਾ। ਹੋਰ ਵੀ ਬਹੁਤ ਸਾਰੇ ਮੰਥਲੀ ਅਤੇ ਸੇਬਾਈ ਮੈਗਜ਼ੀਨ ਜਿਹੜੇ ਸਨ ਉਹ ਛਪਦੇ ਰਹੇ। ਲੇਕਿਨ ਮੈਂ ਜਿਵੇਂ ਅਰਜ਼ ਕੀਤੀ ਹੈ ਨਾ ਕਿ ਤਾਲੀਮੀ ਜ਼ਬਾਨ ਨਾ ਹੋਣ ਦੀ ਵਜ੍ਹਾ ਤੋਂ ਕੋਈ ਵੀ ਡੇਲੀ ਅਖਬਾਰ ਨਾ ਚੱਲ ਸਕਿਆ। ਮੈਂ ਅਰਜ਼ ਕਰਾਂ ਕਿ 72 'ਚ ਆ ਕੇ ਜਿਸਲੇ MA ਪੰਜਾਬੀ ਹੋਇਆ ਤਾਂ ਉਸ ਤੋਂ ਬਾਅਦ ਥੋੜ੍ਹੀ ਜਿਹੀ ਤਹਿਰੀਕ ਅੱਗੇ ਵਧੀ ਔਰ ਪੰਜਾਬੀ ਅਖਬਾਰ ਦੇ ਹਵਾਲੇ ਨਾਲ ਚੇਵੇਂ ਗੋਈਆਂ ਸ਼ੁਰੂ ਹੋਈਆਂ। ਪੰਜਾਬੀ ਚੈਨਲ ਦੀ ਗੱਲ ਹੋਈ, ਲੇਕਿਨ ਚੂँਕਿ ਸਰਕਾਰੀ ਸਰਪ੍ਰਸਤੀ ਨਹੀਂ ਸੀ, ਨਈਮ ਸਾਹਿਬ ਨੇ ਬੜੀ ਮੁਦੱਲਲ ਗੱਲ ਕੀਤੀ ਕਿ ਕੋਈ ਵੀ ਜਿਹੜਾ ਕੰਮ ਹੈ ਜ਼ਬਾਨ ਦੇ ਹਵਾਲੇ ਨਾਲ ਜਾਂ ਇਜਤਮਾਹੀ ਕੰਮ ਜਿਹੜਾ ਉਹ ਸਰਕਾਰੀ ਸਰਪ੍ਰਸਤੀ ਦੇ ਬਗੈਰ ਮੁਮਕਿਨ ਨਹੀਂ ਹੁੰਦਾ। ਲੇਕਿਨ ਚਲੋ ਇੱਕ ਉਰਦੂ ਸਪੀਕਿੰਗ ਆਇਆ, ਕਮਿਟਡ ਸੀ ਉਹ ਬੰਦਾ ਹੁਸੈਨ ਨਕੀ, ਉਸ ਆ ਕੇ ਪੰਜਾਬੀ ਅਖਬਾਰ ਸੱਜਣ ਦਾ ਅਜਰਾ ਕੀਤਾ, ਜਿਹਦੇ 'ਚ ਬਹੁਤ ਸਾਰੇ ਦੋਸਤਾਂ ਨੇ ਮੁਫਤੀ ਕੰਮ ਕੀਤਾ। ਹਾਲਾਂਕਿ ਉਸ ਦੌਰ 'ਚ ਮੋਹਤਰਮਾ ਬੇਨਜ਼ੀਰ ਭੱਟੋ ਵਜ਼ੀਰ ਆਜ਼ਮ ਸਨ, ਉਹਨਾਂ 5 ਲੱਖ ਰੁਪਏ ਦਾ ਅਤੀਆ ਵੀ ਦਿੱਤਾ ਉਸ ਅਖਬਾਰ ਨੂੰ, ਲੇਕਿਨ ਉਹ ਕਿੰਨਾ ਚਿਰ 5 ਲੱਖ ਰੁਪਇਆ ਖਰਚ ਹੋ ਸਕਦਾ ਸੀ? ਉਹ ਸਾਲ ਸਵਾ ਸਾਲ ਬਾਅਦ ਉਹ ਅਖਬਾਰ ਮੁੱਕ ਗਿਆ। ਉਸ ਤੋਂ ਬਾਅਦ ਪੰਜਾਬੀ ਚੈਨਲ ਇੱਕ ਆਇਆ ਪੰਜਾਬ TV ਦੇ ਨਾਂ ਤੋਂ, ਉਹਦੇ ਕਰਤਾ ਧਰਤਾ ਵੀ ਜਿਹੜੇ ਸਨ ਉਹ ਪੰਜਾਬੀ ਨਹੀਂ ਸਨ। ਸ਼ੋਭਾ ਇਸ਼ਤਿਹਾਰਾਤ ਦਾ ਇੱਕ ਬੰਦਾ ਸੀ ਇਕਬਾਲ ਸੰਧੂ, ਜਿਸ ਉਸ ਚੈਨਲ ਨੂੰ ਲਾਂਚ ਕੀਤਾ, ਜਿਹੜਾ ਕੁਝ ਅਰਸੇ ਬਾਅਦ ਉਹ ਵੀ ਆਪਣੀ ਮੌਤ ਮਰ ਗਿਆ। ਵਕਾਰ ਸ਼ਾਹ ਹੋਰਾਂ ਆਪਣਾ ਚੈਨਲ ਲਾਂਚ ਕੀਤਾ, ਲੇਕਿਨ ਉਹ ਵੀ ਚੂँਕਿ ਅਰਨੇਬਲ ਪ੍ਰੋਜੈਕਟ ਨਹੀਂ ਸੀ, ਲਿਹਾਜ਼ਾ ਉਹ ਵੀ ਕੁਝ ਅਰਸੇ ਬਾਅਦ ਆਪਣੀ ਮੌਤ ਮਰ ਗਿਆ। ਇਹ ਵੀ ਪਿਛਲੀ ਸਹਾਫਤ ਦੀ ਸਾਰੀ ਕਹਾਣੀ। 89 'ਚ ਅਸੀਂ ਹਫ਼ਤਰੋਜ਼ਾ ਭੁਲੇਖੇ ਦੇ ਨਾਂ ਤੋਂ ਡੈਕਲੇਰੇਸ਼ਨ ਲਿਆ
ਤਜਰਬਾਤੀ ਤੌਰ ਤੇ ਕੋਸ਼ਿਸ਼ ਕੀਤੀ ਕਿ ਉਹਨੂੰ ਅਰਨੇਬਲ ਪ੍ਰੋਜੈਕਟ ਬਣਾਇਆ ਜਾਏ, ਲੇਕਿਨ ਘਾਟੇ ਦਾ ਸੌਦਾ ਸੀ। ਅਸੀਂ ਉਹਨੂੰ 5 6 7 ਸਾਲ ਹਫ਼ਤਰਾ ਦੇ ਤੌਰ ਤੇ ਲਾਂਚ ਕੀਤਾ ਔਰ ਛਾਪਿਆ। ਸਾਡਾ ਜੋ ਕਿ ਇਦਾਰਾ ਜਿਹੜਾ ਸੀ ਉਹ ਕੁਝ ਉਰਦੂ ਅਖਬਾਰਾਂ ਵੀ ਛਾਪਦਾ ਸੀ, ਲਿਹਾਜ਼ਾ ਅਸੀਂ ਉਰਦੂ ਅਖਬਾਰਾਂ ਦੀ ਆਮਦਨ ਨੂੰ ਪੰਜਾਬੀ ਅਖਬਾਰਾਂ 'ਤੇ ਸਰਫ ਕੀਤੀ ਔਰ 1997 'ਚ ਆ ਕੇ ਅਸੀਂ ਡੇਲੀ ਅਖਬਾਰ ਦੇ ਤੌਰ ਤੇ ਸ਼ੁਰੂ ਕਰਤਾ। ਅਲਹਮਦੁਲਿਲਾ ਮੈਂ ਇਸ ਦੌਰਾਨ ਮੇਰੀ ਕੋਸ਼ਿਸ਼ ਤੇ ਮੇਰੀ ਆਲਾਸ਼ੇ ਦੇ ਨਤੀਜੇ 'ਚ ਜ਼ਿਆਦ ਸ਼ਾਹਿਦ ਸਾਹਿਬ ਨੂੰ ਮੈਂ ਗੁਜ਼ਾਰਿਸ਼ ਕੀਤੀ ਕਿ ਤੁਸੀਂ ਇੱਕ ਬਹੁਤ ਵੱਡਾ ਇਦਾਰਾ ਚਲਾ ਰਹੇ ਹੋ ਤੇ ਤੁਸੀਂ ਪੰਜਾਬੀ ਅਖਬਾਰ ਦਾ ਇਜਰਾ ਕਰਨਾ। ਉਹਨਾਂ ਪੰਜਾਬੀ ਅਖਬਾਰ ਖਬਰਾਂ ਦੇ ਨਾਂ ਤੋਂ ਲਾਂਚ ਕੀਤਾ, ਲੇਕਿਨ ਸਾਲ ਬਾਅਦ ਹੀ ਉਹਨਾਂ ਕਿਹਾ ਕਿ ਪੰਜਾਬੀ ਅਖਬਾਰ ਕਰਨਾ ਪਾਗਲਾਂ ਦਾ ਕੰਮ ਹੈ, ਇਹ ਮੇਰੇ ਵੱਸ ਦਾ ਰੋਗ ਨਹੀਂ, ਇਹ ਘਾਟੇ ਦਾ ਸੌਦਾ ਹੈ, ਲਿਹਾਜ਼ਾ ਉਹਨਾਂ ਵੀ ਉਹਨੂੰ ਬੰਦ ਕਰਤਾ। ਲੇਕਿਨ ਇਸ ਦੌਰਾਨ ਅਸੀਂ ਕੋਸ਼ਿਸ਼ ਕੀਤੀ ਕਿ ਪੰਜਾਬੀ ਅਖਬਾਰ ਨੂੰ ਜਾਂ ਪੰਜਾਬੀ ਰਸਾਲਿਆਂ ਨੂੰ ਅਰਨੇਬਲ ਬਣਾਉਣ ਵਾਸਤੇ ਗੌਰਮੈਂਟ ਦੀ ਸਰਪ੍ਰਸਤੀ ਹਾਸਲ ਕੀਤੀ। ਮੈਂ ਤੇ ਜ਼ਿਆਦ ਸ਼ਾਹ ਸਾਹਿਬ ਨੇ ਚੌਧਰੀ ਪਰਵੇਜ਼ ਨੇ ਉਹਨੂੰ ਚੀਫ ਮਿਨਿਸਟਰ ਸਨ 7 8 10 ਮੁਲਾਕਾਤਾਂ ਕੀਤੀਆਂ ਤੇ ਉਹਨਾਂ ਨੂੰ ਬਾਵਰ ਕਰਾਇਆ ਕਿ ਸਿੰਧੀ ਅਖਬਾਰਾਂ ਦਾ 40% ਕੋਟਾ ਤੈਅ ਹੈ, ਪਖਤੂਨਖਵਾ 25% ਕੋਟਾ ਤੈਅ ਹੈ। ਪੰਜਾਬ ਨਾਲ ਕੀ ਬੇਰ ਹੋਈ ਹੈ ਕਿ ਪੰਜਾਬੀ ਅਖਬਾਰਾਂ ਵਾਸਤੇ ਕੋਈ ਤੁਸੀਂ ਆਨਾ ਪੈਸਾ ਦੇਣ ਨੂੰ ਤਿਆਰ ਨਹੀਂ। ਉਹਨਾਂ ਬਹੁਤ ਸਾਰੇ ਮਸ਼ਾਵਰਤ ਤੋਂ ਬਾਅਦ, ਬਿਊਰੋਕ੍ਰੇਸੀ ਨਾਲ ਮਸ਼ਵਰੇ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਪੰਜਾਬੀ ਅਖਬਾਰਾਂ ਨੂੰ 5% ਕੋਟਾ ਦੇ ਦਿੱਤਾ ਜਾਏ ਇਸ਼ਤਿਹਾਰਾਂ। ਅਸੀਂ ਉਹ 'ਤੇ ਵੀ ਇਤਫਾਕ ਕਰ ਲਿਆ ਕਿ ਠੀਕ ਹੈ, ਚਲੋ ਊਂਟ ਦੇ ਮੂੰਹ 'ਚ ਜ਼ੀਰਾ ਹੀ ਸਹੀ, ਕੁਝ ਨਾ ਕੁਝ ਤੇ ਆਏਗਾ। ਲੇਕਿਨ ਬਦਕਿਸਮਤੀ ਜਾਂ ਸਾਡੀ ਪੰਜਾਬੀ ਕਮਿਊਨਿਟੀ ਦੀ ਕਮਜ਼ੋਰੀ ਕਿ ਅਸੀਂ ਉਹ 5% ਕੋਟਾ ਜਿਹੜਾ ਕਾਨੂੰਨ ਵਿੱਚ ਤੈਅ ਕੀਤਾ ਗਿਆ ਉਹ ਵੀ ਅਸੀਂ ਅੱਜ ਤੱਕ ਨਹੀਂ ਲੈ ਸਕੇ। 1% 2% 3% ਇਸ਼ਤਿਹਾਰਾਤ ਸਾਨੂੰ ਮਿਲਦੇ ਨੇ, ਅਸੀਂ ਹੁਣ ਵੀ ਲੈ ਰਹੇ ਹਾਂ। ਔਰ ਦੂਜੇ ਪਾਸੇ ਜਿਹੜੀ ਸੂਰਤ ਸਿੰਧ ਵਿੱਚ ਸੀ ਕਿ ਉੱਥੇ ਸਿੰਧ ਦਾ ਸੰਤਕਾਰ, ਸਿੰਧ ਦਾ ਤਾਜਰ, ਸਿੰਧ ਦੀ ਕਮਿਊਨਿਟੀ ਸਿੰਧੀ ਅਖਬਾਰਾਂ ਨੂੰ ਪ੍ਰਮੋਟ ਕਰਦੀ ਸੀ। ਮੈਂ ਸਿੰਧ ਜਾ ਕੇ ਵੇਖਿਆ, ਮੈਨੂੰ ਕੋਈ ਐਸਾ ਦਫ਼ਤਰ, ਐਸਾ ਕਾਰਖਾਨਾ, ਐਸੀ ਫੈਕਟਰੀ ਨਜ਼ਰ ਨਹੀਂ ਆਈ ਜਿੱਥੇ ਸਿੰਧੀ ਅਖਬਾਰ ਮੌਜੂਦ ਨਾ ਹੋਵੇ। ਬਦਕਿਸਮਤੀ ਸਾਡੇ ਨਾਲ ਉੱਥੇ ਵੀ ਸੁਤੀਲੀ ਮਾਲ ਸਲੂਕ ਹੋਇਆ। ਨਾ ਇੱਥੇ ਸੰਤਕਾਰ ਚਾਹੁੰਦਾ ਹੈ ਪੰਜਾਬੀ ਅਖਬਾਰ ਪੜ੍ਹਨਾ ਜਾਂ ਪੰਜਾਬੀ ਅਖਬਾਰ ਨੂੰ ਇਸ਼ਤਿਹਾਰ ਦੇਣਾ, ਨਾ ਇੱਥੇ ਕਾਰਖਾਨੇਦਾਰ ਚਾਹੁੰਦਾ ਹੈ, ਨਾ ਸਰਕਾਰੀ ਇਦਾਰੇ ਇਹ ਤਰੱਦਦ ਕਰਦੇ ਨੇ ਕਿ ਪੰਜਾਬੀ ਅਖਬਾਰ ਲਵਾ ਲੈਣ। ਮੇਰਾ ਤਾਂ ਇਸ ਮਾਮਲੇ ਤਲਖ ਤਜਰਬਾ ਹੈ ਕਿ ਪੰਜਾਬੀ ਦੇ ਜਿਹੜੇ ਵੱਡੇ ਮਾਮੇ ਚਾਚੇ ਨੇ ਉਹ ਵੀ ਪੰਜਾਬੀ ਦਾ ਅਖਬਾਰ ਲਵਾਉਣਾ ਆਪਣੇ ਵਾਸਤੇ ਤੋਹੀਨ ਸਮਝਦੇ ਨੇ, ਜਾਂ ਉਹਨਾਂ ਕੋਲ ਇੰਨੇ ਪੈਸੇ ਹੀ ਨਹੀਂ ਕਿ 1000 1200 ਰੁਪਈਆ ਜਾਂ 500 ਰੁਪਈਆ ਪੰਜਾਬੀ ਜ਼ਬਾਨ ਵਾਸਤੇ ਖਰਚ ਕਰ ਲੈਣ। ਨਹੀਂ, ਅਸੀਂ ਜ਼ਬਾਨੀ ਜਮ੍ਹਾਂ ਖਰਚ ਤਾਂ ਬਹੁਤ ਕਰਦੇ ਹਾਂ। ਯਾਨੀ ਮੈਂ ਮਾਰਕੀਟ 'ਚ ਅਖਬਾਰ ਦਿੱਤਾ ਹੈ ਔਰ ਇੰਤਹਾਈ ਸ਼ਰਮਨਾਕ ਗੱਲ ਹੋਏਗੀ ਕਿ ਮਾਰਕੀਟ ਵਿੱਚ 450 ਅਖਬਾਰ ਜਾਂਦਾ ਸੀ, 115 ਅਖਬਾਰ ਕੰਪਲੀਮੈਂਟਰੀ ਹੁੰਦੇ ਸਨ ਔਰ ਅਖਬਾਰਾਂ ਦੀ ਸੇਲ ਹੁੰਦੀ ਸੀ 16 ਅਖਬਾਰ, 17 ਅਖਬਾਰ, 18 ਅਖਬਾਰ। ਸੋ ਇਹ ਤੁਸੀਂ ਵੇਖੋ ਕਿ ਅਸੀਂ ਮਨ ਨਸਲ ਕੌਮ ਕਿੱਥੇ ਖਲੋਤੇ ਹਾਂ। ਇਹਦਾ ਜ਼ਿੰਮੇਦਾਰ ਕੌਣ ਹੈ? ਅਸੀਂ ਦੀਵਾ ਬਾਲਿਆ ਔਰ ਦੀਵੇ ਦੇ ਤੇਲ ਦੀ ਥਾਂ 'ਤੇ ਆਪਣਾ ਖੂਨ ਸ਼ਾਮਲ ਕੀਤਾ। ਅਲਹਮਦੁਲਿਲਾ ਅਸੀਂ ਇੱਥੇ ਫਖਰ ਮਹਿਸੂਸ ਕਰਨੇ ਹਾਂ ਕਿ ਸਾਡਾ ਅਖਬਾਰ 35 ਸਾਲ ਤੋਂ ਇੱਕ ਦਿਨ ਵੀ ਨਾਗਾ ਨਹੀਂ ਹੋਇਆ। ਔਰ ਪੰਜਾਬੀ ਅਖਬਾਰ ਛਾਪਣਾ ਕਿੰਨਾ ਮੁਸ਼ਕਲ ਕੰਮ ਹੈ। ਨਈਮ ਸਾਹਿਬ ਔਰ ਬਾਕੀ ਜਿਹੜੇ ਲੋਕ ਅਖਬਾਰਾਂ ਨਾਲ ਜੁੜੇ ਨੇ ਉਹ ਸਮਝਦੇ ਨੇ ਕਿ ਸਾਡਾ ਇੱਕ ਇੱਕ ਲਫ਼ਜ਼ ਕੰਪੋਜ਼ ਹੋਣਾ ਪੈਂਦਾ, ਯਾਨੀ ਸਾਡੇ ਕੋਲ ਕੋਈ ਐਸਾ ਮੈਟੀਰੀਅਲ ਨਹੀਂ। ਉਰਦੂ ਅਖਬਾਰਾਂ ਨੂੰ ਬਣਿਆ ਬਣਾਇਆ ਮੈਟੀਰੀਅਲ ਮਿਲ ਜਾਂਦਾ ਹੈ। ਬਦਕਿਸਮਤੀ ਕਿ ਇਸ ਹਿੱਸੇ 'ਚ ਸਰਕਾਰੀ ਦਰਬਾਰੇ ਹੁਣ ਤੱਕ ਅਸੀਂ ਕੋਈ ਆਪਣਾ ਮੈਸੇਜ ਕਨਵੇ ਨਹੀਂ ਕਰ ਸਕੇ ਕਿ ਸਰਕਾਰ ਇਸ ਗੱਲ 'ਤੇ ਮਜਬੂਰ ਹੋਵੇ ਕਿ ਉਹ ਪੰਜਾਬੀ ਅਖਬਾਰਾਂ ਦੀ ਹੌਸਲਾ ਅਫਜ਼ਾਈ ਕਰੇ। ਮੈਂ ਇਹ ਸਮਝਦਾ ਕਿ ਅਗਰ ਮਨ ਨਸਲ ਕੌਮ ਸਾਡੀ ਪੰਜਾਬੀ ਕਮਿਊਨਿਟੀ ਮਜ਼ਬੂਤ ਹੋਵੇ, ਇਹਨਾਂ ਦੀ ਆਵਾਜ਼ ਮਜ਼ਬੂਤ ਹੋਵੇ, तो यकीनी गल है गौरमेंट ये महसूस करे कि पंजाबी अखबार होना चाहिए, पंजाबी चैनल होने चाहिए ने और पंजाबी अखबार रसाले जिंदा रहने चाहिए ने। लेकिन मैं जितों मुड़ तो गल शुरू की सी, मैं समझदा वां कि जिन्ना चिर पंजाबी जबान तालीम की जबान ना होई, पंजाबी जबान वारकर की जबान ना होई, उन्ना चिर नवी नस्ल ना किताब पढ़ेगी, ना अखबार पढ़ेगी, ना रसाला पढ़ेगी। सो सानू इस हिस्से
ਮਨ ਅਸਲ ਕੌਮ ਇਕੱਠੇ ਹੋ ਕੇ ਇਹ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਪਿਛਲੇ ਦਿਨ ਇੱਕ ਛੋਟਾ ਜਿਹਾ ਹਵਾ ਦਾ ਝੋਂਕਾ ਮਿਲਿਆ ਕਿ ਪੰਜਾਬ ਅਸੈਂਬਲੀ ਨੇ ਮੁਤਫਿਕਾ ਤੌਰ 'ਤੇ ਇੱਕ ਕਰਾਰਦਾਦ ਪਾਸ ਕੀਤੀ ਕਿ ਪੰਜਾਬੀ ਜ਼ਬਾਨ ਨੂੰ ਸਕੂਲਾਂ ਦੀ ਲਾਜ਼ਮੀ ਜ਼ਬਾਨ ਬਣਾਇਆ ਜਾਏ। ਸੋ ਅਸੀਂ ਉੱਤੇ ਵੀ ਬੜੀ ਮਸਰਤ ਦਾ ਇਜ਼ਹਾਰ ਕੀਤਾ, ਲੇਕਿਨ ਗੱਲ ਉਦੋਂ ਹੀ ਬਣੇਗੀ ਜਦੋਂ ਇਹ ਮਾਮਲਾ ਇੰਪਲੀਮੈਂਟ ਹੋਏਗਾ, ਜਦੋਂ ਸਕੂਲਾਂ 'ਚ ਪੰਜਾਬੀ ਜ਼ਬਾਨ ਨੂੰ ਲਾਗੂ ਕਰਤਾ ਜਾਏਗਾ। ਸੋ ਇਸ ਉਮੀਦ ਨਾਲ ਕਿ ਅਸੀਂ ਆਪਣੀ ਇਸ ਵਡਕਿਆਂ ਦੀ ਕੋਸ਼ਿਸ਼ ਕਾਵਸ਼ ਦੇ ਨਤੀਜੇ 'ਚ ਪੰਜਾਬੀ ਜ਼ਬਾਨ ਨੂੰ ਆਪਣੀ ਤਾਲੀਮ ਦੀ ਜ਼ਬਾਨ ਬਣਾ ਸਕੀਏ। ਮੈਂ ਇੱਕੋ ਹੀ ਦੁਆ ਕਰਾਂਗਾ ਕਿ ਜੇ ਅਗਰ ਤਾਲੀਮ ਦੀ ਜ਼ਬਾਨ ਬਣ ਜਾਏਗੀ ਤਾਂ ਯਕੀਨਨ ਫਿਰ ਸ਼ਾਇਦ ਪੰਜਾਬੀ ਚੈਨਲ ਵੀ ਆਰਗੇਨਾਈਜ਼ ਹੋ ਜਾਣ, ਪੰਜਾਬੀ ਅਖਬਾਰਾਤ ਵੀ ਹੋਰ ਆ ਜਾਣ ਔਰ ਪੰਜਾਬੀ ਪੜ੍ਹੀ ਵੀ ਜਾਣ ਲੱਗ ਪਵੇ, ਪੰਜਾਬੀ ਸੁਣੀ ਵੀ ਜਾਣ ਲੱਗ ਪਵੇ। ਸੋ ਅਸੀਂ ਤੇ ਇਸ ਉਮੀਦ 'ਤੇ ਜ਼ਿੰਦਾ ਵਾਂ ਕਿ ਸਾਡੇ ਇਸ ਕਾਵਸ਼ ਨੂੰ ਕਦੋਂ ਬਾਰਾਵਰ ਹੋਣਾ ਹੋਏਗਾ ਔਰ ਕਦੋਂ ਅਸੀਂ ਇਸ ਮੰਜ਼ਿਲ 'ਤੇ ਪਹੁੰਚਾਂਗੇ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਭੱਟ ਸਾਹਿਬ ਗੱਲ ਕਰ ਰਹੇ ਸੀ, ਹੁਣ ਅਸੀਂ ਇਲਿਆਸ ਘੁੰਮਣ ਸਾਹਿਬ ਦੱਸੋ, ਅਸੀਂ ਚੁੱਕੇ ਗੱਲ ਕਰ ਰਹੇ ਹਾਂ ਸਹਾਫਤ ਤੇ ਪੰਜਾਬੀ ਪਰਚਿਆਂ ਤੇ ਅਦਬੀ ਪਰਚਿਆਂ ਤੇ ਅਦਬੀ ਰਸਾਇਲ ਤੇ ਤੁਸੀਂ ਮੈਂ ਦੇਖਿਆ ਕਿ ਤੁਸੀਂ ਕੋਈ ਕਹਾਣੀਆਂ ਦਾ ਇੱਕ ਇਕੱਠ ਕੀਤਾ ਕਾਫੀ ਸਾਰੀਆਂ ਜਿਲਦਾਂ 'ਚ। ਤੁਸੀਂ ਜ਼ਰਾ ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸੋ ਕਿ ਜਿਹੜੀ ਅਦਬੀ ਰਸਾਇਲ ਨੇ ਉਹ ਪੰਜਾਬੀ ਅਦਬ ਦੇ ਵਧਾਅ 'ਚ ਕੀ ਹਿੱਸਾ ਪਾ ਸਕਦੇ ਨੇ, ਜ਼ਰਾ ਇਸ 'ਤੇ ਚਾਨਣ ਪਾ ਦਿਓ। ਬਹੁਤ ਸ਼ੁਕਰੀਆ ਜੀ। ਮੈਂ ਬੜਾ ਹੀ ਸ਼ੁਕਰਗੁਜ਼ਾਰ ਹਾਂ ਸੁਲੇਖ ਮੇਲਾ ਦੇ ਪ੍ਰਬੰਧੀਆਂ ਦਾ। ਹਰ ਸਾਲ ਬੜਾ ਤੁਸੀਂ ਵਧੀਆ ਬੰਦੋਬਸਤ ਕਰਦੇ ਹੋ। ਸਾਡਾ ਇਹ ਸਾਰੇ ਜਿਹੜੇ ਬੈਠੇ ਆ, ਸਾਡੇ ਸਾਰਿਆਂ ਦਾ ਤਲਕ ਹੀ ਪੰਜਾਬੀ ਸਹਾਫਤ, ਪੰਜਾਬੀ ਜਰਨਲਿਜ਼ਮ ਨਾਲ ਹੈ। ਔਰ ਮੇਰਾ ਅਤੇ ਜ਼ੁਬੈਰ ਦਾ ਔਰ ਭੱਟ ਸਾਹਿਬ ਦਾ ਵੀ ਉਸ ਹਵਾਲੇ ਨਾਲ ਕਿ ਅਦਬੀ ਜਿਹੜੀ ਜਰਨਲਿਜ਼ਮ ਹੈ ਪੰਜਾਬੀ ਦੀ, ਉਹਦੇ ਹਵਾਲੇ ਨਾਲ ਜਿਹੜਾ ਸਾਡਾ ਜ਼ਿਆਦਾ ਕੰਮ ਹੈ। ਮੈਂ ਜ਼ਿੰਦਗੀ ਦੇ ਵਿੱਚ ਹੁਣ ਤੱਕ 5 ਮੁਖਤਲਿਫ ਪੰਜਾਬੀ ਅਦਬੀ ਰਸਾਲਿਆਂ ਦਾ ਖੁਦ ਯਾਨੀ ਚੀਫ ਐਡੀਟਰ ਜਾਂ ਆਪ ਕੱਢੇ ਔਰ ਚੱਲ ਵੀ ਰਹੇ ਨੇ। ਉਹਨਾਂ ਵਿੱਚੋਂ ਗੁਜ਼ਾਰਿਸ਼ ਹੈ ਵੀ ਜਦੋਂ ਅਸੀਂ ਪੰਜਾਬੀ ਜਰਨਲਿਜ਼ਮ ਦੀ ਗੱਲ ਕਰਨੇ ਹਾਂ ਅਤੇ ਨਾਲ ਇਹ ਅਸੀਂ ਕਰ ਰਹੇ ਹਾਂ ਜਿਹੜੀ ਸ਼ਾਹਮੁਖੀ ਦੇ ਵਿੱਚ ਜਿਹੜੇ ਉਰਦੂ ਦੇ ਲਫ਼ਜ਼ ਨੇ ਉਹਨਾਂ ਵਿੱਚ ਪੰਜਾਬੀ ਜਿਹੜੀ ਲਿਖੀ ਜਾਂਦੀ ਹੈ। ਅਤੇ ਹਾਲਾਂ ਅਗਰ ਤੁਸੀਂ ਗੁਰਮੁਖੀ ਵਿੱਚ ਵੇਖਦੇ ਹੋ ਤਾਂ ਵੱਡੇ ਵੱਡੇ ਨਾਂ ਗੁਰਬਖਸ਼ ਪ੍ਰੀਤ ਲੜੀ, ਅਮਰਤਾ ਪ੍ਰੀਤਮ, ਉਹ ਹੁਣ ਦੇ ਬੜੇ ਨਾਂ ਨੇ। ਲੇਕਿਨ ਅਸੀਂ ਇੱਥੇ ਕਿਉਂਕਿ ਜਿਹੜੀ ਪਾਕਿਸਤਾਨ ਵਿੱਚ ਚੱਲ ਰਹੀ ਹੈ ਪੰਜਾਬੀ ਜਰਨਲਿਜ਼ਮ, ਉਸ ਹਵਾਲੇ ਨਾਲ ਅਸੀਂ ਜਿਹੜੇ ਉਰਦੂ ਲਫ਼ਜ਼ਾਂ ਵਿੱਚ ਫਾਰਸੀ ਲਿਪੀ ਵਿੱਚ ਜਾਂ ਸ਼ਾਹਮੁਖੀ ਜਿਹਨੂੰ ਕਹਿੰਦੇ ਹਾਂ ਉਹਦੀ ਮੈਂ ਗੱਲ ਕਰਾਂਗਾ। ਉਹਦਾ ਸਭ ਤੋਂ ਪਹਿਲਾ ਜਿਹੜਾ ਰਸਾਲਾ ਸੀ ਉਹ ਸਾਡਾ ਸਾਰੰਗ ਸੀ, 1930 ਦੇ ਵਿੱਚ ਛਪਿਆ ਸੀ। ਹੁਣ ਮੇਰੇ ਕੋਲ ਉਹਦੀਆਂ ਕਾਪੀਆਂ ਨੇ ਅਤੇ ਸ਼ਾਇਦ ਹੀ ਕਿਸੇ ਹੋਰ ਬੰਦੇ ਕੋਲ ਹੋਣ, ਕਿਉਂਕਿ ਉਹ ਵੀ ਬੇਸਿਕਲੀ ਜਿਹੜੇ ਸਾਡੇ ਵਜ਼ੀਰਾਬਾਦ ਦੇ ਸਨ, ਰਮਜ਼ਾਨ ਵਜ਼ੀਰਾਬਾਦੀ ਉਹਦੇ ਮੁਸਤਕਿਲ ਲਿਖਣ ਵਾਲੇ, ਉਹਨਾਂ ਦੇ ਯਾਨੀ ਕਾਤਬ ਵੀ ਉੱਥੇ ਦੇ ਹੀ ਸਨ ਸਾਰੇ। ਇਸ ਲਈ ਉਹ ਇੱਕ ਰੇਅਰ ਹੈ ਕਿ ਕਹਿ ਲਓ ਕਿ ਬਹੁਤ ਵੱਡਾ ਕਹਿ ਲਓ ਖਜ਼ਾਨਾ ਹੈ ਕਿ ਅੱਜ ਤੂੰ ਜਿਹੜਾ ਵੇ ਕਹਿ ਲਓ ਕਿ 100 ਸਾਲ ਪਹਿਲਾਂ ਪੰਜਾਬੀ ਜਰਨਲਿਜ਼ਮ ਕਿਵੇਂ ਸ਼ੁਰੂ ਹੁੰਦੀ ਹੈ। ਦੇਖੋ ਜਿਹੜੀ ਹੁੰਦਾ ਨਾ, ਇੱਕ ਬੰਦਾ ਬੋਲ ਰਿਹਾ ਹੁੰਦਾ ਅਤੇ ਭਾਵੇਂ ਛੋਟਾ ਜਿਹਾ 500, 1000, 1500 ਰਸਾਲਾ ਜਿਹੜਾ ਅਦਬੀ ਛਪੇ ਜਾਂ ਉਹਦੇ ਵਿੱਚ ਦੂਜੇ ਮਜ਼ਮੂਨ ਵੀ ਹੁੰਦੇ ਨੇ, ਉਹ ਫਰਕ ਪਾ ਦਿੰਦਾ ਵਕਤ ਦੇ ਨਾਲ। ਯਾਨੀ ਇਹਨਾਂ ਕੀਤਾ ਕਿ ਸਾਰੰਗ ਵਾਲੇ ਇੱਕ ਦਿਨ ਅਲਾਮਾ ਇਕਬਾਲ ਦੇ ਘਰ ਵੜ ਗਏ। ਇਹ ਹੁਣ ਕਿਧਰੇ ਦੁਨੀਆ ਵਿੱਚ ਰਿਕਾਰਡ ਨਹੀਂ ਸੀ ਬਣਨਾ ਉਹਨਾਂ ਦੇ ਇਸ ਇੱਕ ਵਾਕੇ ਦੇ ਨਾਲ। ਉਹਨਾਂ ਕਿਹਾ ਜਨਾਬ ਬੜੇ ਤੁਸੀਂ ਫਾਰਸੀ ਵਿੱਚ ਸ਼ੇਰ ਕਹਿੰਦੇ ਹੋ, ਬੜੇ ਤੁਸੀਂ ਉਰਦੂ ਵਿੱਚ ਸ਼ੇਰ ਕਹਿੰਦੇ ਹੋ, ਪੰਜਾਬੀ ਤੋਂ ਕੀ ਕੀਤਾ ਹੈ। ਯਾਨੀ ਇਸ ਇੰਟਰਵਿਊ ਦੇ ਲਫ਼ਜ਼ ਨੇ ਕਿ ਉਹਨਾਂ ਅਲਾਮਾ ਇਕਬਾਲ ਨੂੰ ਕਿਹਾ, ਉਹਨਾਂ ਕਿਹਾ ਔਰ ਪੜ੍ਹੇ ਲਿਖੇ ਬੰਦੇ ਸਨ, ਉਹਨਾਂ ਕਿਹਾ ਜਰਮਨ ਜ਼ਬਾਨ ਦਾ ਤੂੰ ਬੜਾ ਜ਼ਿਕਰ ਕਰਨਾ ਹੈ ਨਾ, ਉੱਥੇ ਇੱਕ ਹੀ ਸ਼ਾਇਰ ਇੱਥੇ ਐਸਾ ਗੁਜ਼ਰਿਆ, ਜਰਮਨ ਦਾ ਵੀ ਕੋਈ ਹਾਲ ਨਹੀਂ ਸੀ। ਇੱਕ ਜਿਹੜਾ ਸ਼ਾਇਰ ਹੈ ਉਹਨੇ ਸਾਰੀ ਉਹਦਾ ਜਿਹੜਾ ਸੀ ਨਾ ਜ਼ਬਾਨ ਦਾ ਰੋਹ ਹੀ ਬਦਲ ਦਿੱਤਾ। ਉਹ ਲੋਕ ਅੰਗਰੇਜ਼ੀ ਤੇ ਫਖਰ ਕਰਦੇ ਸਨ, ਉਸ ਤੋਂ ਬਾਅਦ ਉਹ ਆਪਣੀ ਜ਼ਬਾਨ ਉੱਤੇ ਕਰਨਾ ਸ਼ੁਰੂ ਹੋ ਗਏ। ਇਹ ਇੱਕ ਬੰਦਾ ਫਰਕ ਪਾ ਦਿੰਦਾ ਇੰਨਾ।
ਔਰ ਅਲਾਮਾ ਇਕਬਾਲ ਦਾ ਉਹ ਤੁਸੀਂ ਇੰਟਰਵਿਊ ਪੜ੍ਹੋ ਤੇ ਤੁਹਾਨੂੰ ਹੈਰਾਨ ਰਹਿ ਜਾਓਗੇ ਕਿ ਅਲਾਮਾ ਇਕਬਾਲ ਕੋਲ ਜਵਾਬ ਕੋਈ ਨਹੀਂ ਸੀ। ਯਾਨੀ ਇਹੋ ਜਿਹੇ ਉਹਨੇ ਜਵਾਬ ਦਿੱਤੇ, ਯਾਰ ਜਿੱਥੇ ਉਸ ਜ਼ੁਬਾਨ ਦੇ ਵਿੱਚ ਬੁੱਲੇ ਸ਼ਾਹ ਮੌਜੂਦ ਹੈ, ਸ਼ਾਹ ਹਸਾਨ ਮੌਜੂਦ ਹੈ, ਮੇਰੀ ਕਿੱਥੇ ਉੱਤੇ ਕੋਈ ਥਾਂ ਬਣਨੀ ਸੀ। ਹਾਲਾਂਕਿ ਕੋਈ ਜਵਾਬ ਨਹੀਂ ਸੀ। ਜਿੱਡਾ ਵੱਡਾ ਉਹ ਐਜ਼ ਏ ਸ਼ਾਇਰ ਸੀ, ਉਹ ਅਗਰ ਉਹ ਪੰਜਾਬੀ ਦੇ ਵੱਲ ਮੋਢਾ ਦਿੰਦਾ ਤਾਂ ਗੱਲ ਕਿਤੇ ਦੀ ਕਿਤੇ ਚਲੀ ਜਾਣੀ ਸੀ। ਇਹ ਬੜਾ ਜ਼ਰੂਰੀ ਹੁੰਦਾ ਹੈ ਆਪਣੀ ਧਰਤੀ ਦੀ, ਆਪਣੇ ਲੋਕਾਂ ਦੀ ਔਰ ਆਪਣੀ ਜ਼ਬਾਨ ਦੀ ਗੱਲ ਕਰਨਾ। ਹੁਣ ਅੱਗੇ ਆਓ, ਸਾਡਾ ਪਾਕਿਸਤਾਨ ਬਣਦਾ ਇੱਥੇ ਜਿਹੜਾ ਪਹਿਲਾ ਅਖਬਾਰ ਜਿਵੇਂ ਕਿ ਦੱਸਿਆ ਗਿਆ ਉਹ ਵੀ ਬੜਾ ਹੀ ਜਨੂਨੀ ਡਾਕਟਰ ਫਕੀਰ ਮੁਹੰਮਦ ਫਕੀਰ ਗੁਜਰਾਂਵਾਲੇ ਦੇ ਰਹਿਣ ਵਾਲੇ ਸਨ। ਉਹਨਾਂ ਸਭ ਤੋਂ ਪਹਿਲਾਂ ਇਸੇ ਸ਼ਹਿਰ ਦੇ ਧੋਬੀ ਘਾਟ ਦੇ ਵਿੱਚ ਪੰਜਾਬੀ ਕਾਨਫਰੰਸ ਕੀਤੀ ਸੀ। ਅਸਲ ਵਿੱਚ ਜਦੋਂ ਇੱਕ ਰਸਾਲਾ ਬਣਦਾ ਨਾ ਨਾਲ ਤਹਿਰੀਕ ਚੱਲ ਪੈਂਦੀ ਹੈ। ਉਸ ਤਹਿਰੀਕ ਦਾ ਮਤਲਬ ਕੀ ਸੀ? ਉਸ ਦਾ ਇਹ ਸੀ ਕਿ ਸਕੂਲਾਂ ਵਿੱਚ ਲਿਆਓ। ਉਧਰੋਂ ਸਾਡਾ ਉਸ ਵੇਲੇ ਦਾ ਜਿਹੜਾ ਲੀਡਰ ਸੀ ਮੁਸ਼ਤਾਕ ਬੱਟ ਸਾਹਿਬ, ਉਹਨੇ ਕਿਹਾ ਅਸੀਂ ਇਕੱਠੇ ਕਰਨੇ ਆ ਬੰਦੇ। ਯਾਨੀ ਹੁਣ ਜਰਨਲਿਜ਼ਮ ਦਾ ਰੋਲ ਵੇਖੋ ਕਿ ਕੀ ਪਈ ਅਦਾ ਕਰਦੀ ਹੈ ਜਰਨਲਿਜ਼ਮ। ਹਾਲਾਂਕਿ ਉਹ ਸਿਰਫ ਇਹ ਅਦਬੀ ਜਰਨਲਿਜ਼ਮ ਦੀ ਗੱਲ ਮੈਂ ਪੇ ਕਰਨਾ, ਲੇਕਿਨ ਉਹਦਾ ਪ੍ਰੈਕਟੀਕਲ ਰੋਲ ਵਿੱਚ ਸ਼ਾਮਲ ਹੋ ਗਿਆ। ਉਹਨਾਂ ਉੱਥੇ 17 ਜੁਲਾਈ 1970 ਨੂੰ ਪਾਕਿਸਤਾਨ ਦੀ ਤਾਰੀਖ ਦਾ ਪਹਿਲਾ ਜਲੂਸ ਇਹਨੇ ਮਾਰ ਰੋਡ ਡੱਕ ਦਿੱਤੀ ਔਰ ਯਾਹਿਆ ਖਾਨ ਦੀ ਮਾਰਸ਼ਲ ਦਾ ਦੌਰ ਸੀ। ਯਾਨੀ ਰਾਤ ਤੱਕ ਮੁਸ਼ਤਾਕ ਬੱਟ ਸਾਹਿਬ ਅੰਦਰ ਹੋ ਚੁੱਕੇ ਸਨ ਹਰਕਤ ਕਰਨ ਦੇ, ਲੇਕਿਨ ਚੂੰਕਿ ਇਹ ਨਜ਼ਰਬੰਦ ਹੋਏ, ਯਾਨੀ ਉਹਨਾਂ ਦੇ ਘਰ ਵਿੱਚ ਹੀ ਉਹਨਾਂ ਨੂੰ ਕਰ ਦਿੱਤਾ ਗਿਆ। ਲੇਕਿਨ ਉਹਦਾ ਫਾਇਦਾ ਕੀ ਹੋਇਆ? ਇਹ ਕੁਛ ਕਰਨਾ ਪੈਂਦਾ, ਆਪਣੀਆਂ ਜਾਨਾਂ ਜਾਂ ਆਪਣੀਆਂ ਹਿੰਮਤਾਂ ਲਾਣੀਆਂ ਪੈਂਦੀਆਂ ਨੇ। ਇਹ ਨਹੀਂ ਕਿ ਸਾਰੀ ਰਾਤ ਸੁੱਤੇ ਪਏ ਰਹੋ ਤੇ ਇਹ ਸਮਝੋ ਕਿ ਜਨਾਬ ਸੁਬਹ ਨੂੰ ਪੰਜਾਬੀ ਲੱਗੀ ਹੋਏਗੀ। ਉਹਦਾ ਫਾਇਦਾ ਕੀ ਹੋਇਆ 17 ਜੁਲਾਈ 1970 ਦੇ ਮਾਰ ਰੋਡ ਡੱਕਣ ਦਾ ਕਿ ਪੰਜਾਬੀ MA ਸ਼ੁਰੂ ਹੋ ਗਿਆ। ਦੇਖੋ ਕਈ ਸਾਡਾ ਮਜ਼ਾਕ ਉਡਾਉਂਦੇ ਨੇ, ਯਾਰ ਤੁਸੀਂ ਉੱਤੋਂ ਸ਼ੁਰੂ ਹੋ ਗਏ, ਪ੍ਰਾਇਮਰੀ ਤੋਂ ਸ਼ੁਰੂ ਹੁੰਦੇ ਨਹੀਂ। ਕਿਉਂਕਿ ਮੈਂ ਉਸ ਜਲੂਸ ਦੇ ਵਿੱਚ ਸ਼ਾਇਦ ਹੁਣ ਆਖਰੀ ਸਰਵਾਈਵਲ ਹਾਂ ਜਿਹੜੇ 8 ਸਾਲ ਦੀ ਉਮਰ ਵਿੱਚ ਉਸ ਜਲੂਸ ਵਿੱਚ, ਕਿਉਂਕਿ ਬੱਟ ਸਾਹਿਬ ਨੇ ਇੱਕ ਬਾਲ ਮੋਰਚਾ ਵੀ ਬਣਾਇਆ ਸੀ। ਉਹਦਾ ਫੈਸਲਾ ਦੇਖੋ ਨਾ, ਇੱਕ ਬੱਚੇ ਦੀ ਹਸੀਅਤ ਨਾਲ ਲਓ, ਜੀਵੇ ਜੀਵੇ ਪੰਜਾਬੀ ਜਿਹੜੇ ਅੱਜ ਕੱਲ੍ਹ ਸਾਡੇ ਨਾਰੇ ਨੇ ਉਹ ਸੇਮ ਉਦੋਂ ਦੇ ਨੇ ਨਾਰੇ ਕਿ ਅਸਾਂ ਲੈ ਕੇ ਰਹਿਣੀ ਪੰਜਾਬੀ। ਅੱਛਾ, ਉਹਦਾ ਫੈਸਲਾ ਉਹਦਾ ਕੀ ਹੋਇਆ, ਉਹਦਾ ਰਿਜ਼ਲਟ ਕੀ ਨਿਕਲਿਆ ਕਿ MA ਪੰਜਾਬੀ ਸ਼ੁਰੂ ਹੋ ਗਈ। ਅੱਜ ਜਿਹੜੇ 216 ਪ੍ਰੋਫੈਸਰ ਲੈਕਚਰਰ ਮੌਜੂਦ ਨੇ ਉਹਦੀ ਦੇਣ ਹੈ। ਜਿਹੜਾ ਇਹਨਾਂ ਗੱਲ ਕੀਤੀ ਹੈ ਨਾ ਕਿ ਕਿਉਂ ਨਹੀਂ ਤੁਸੀਂ ਪੇ ਕਰਦੇ, ਤੁਸੀਂ ਜਿਹੜਾ 2.5 ਲੱਖ ਜਾਂ 2.25 ਲੱਖ ਜਾਂ 75,000 ਤੋਂ ਸ਼ੁਰੂ ਹੁੰਦਾ ਹੈ, ਸਾਡਾ ਇਹ ਬੱਚਾ ਹੈ। ਹਾਲਾਂਕਿ ਇਸ ਤਹਿਰੀਕ ਵਿੱਚ ਚਾਂਦ ਸ਼ਾਮਲ ਹੈ। ਇਹ ਜਿਹੜੇ ਸ਼ਾਮਲ ਹੁੰਦੇ ਨੇ, ਕਿਉਂਕਿ ਇਹਨੂੰ ਜਿਹੜੀ ਜਾਗ ਲੱਗੀ ਹੈ ਜਮੀਲ ਪਾਲ ਦੀ, ਜਿਹਨੇ ਸਮਝਾਇਆ ਕਿ ਨਿਰਾ ਇਹ ਨੌਕਰੀ ਨਹੀਂ ਕਰਨੀ, ਨਾਲ ਇਹਨੂੰ ਮਿਸ਼ਨ ਬਣਾਉਣਾ ਹੈ, ਪੈਸੇ ਕਮਾਉਣ ਦਾ ਜ਼ਰੀਆ ਨਹੀਂ ਬਣਾਉਣਾ ਇਹਨੂੰ। ਇਹ ਜਿਹੜੇ ਸਾਡੇ ਪ੍ਰੋਫੈਸਰ ਨੇ, ਹਾਲਾਂਕਿ ਮੈਂ ਸਾਰਿਆਂ ਦਾ ਇਹਤਰਾਮ ਕਰਨਾ, ਬੜਾ ਹੀ ਜ਼ਰੂਰੀ ਹੈ। ਹਰ ਬੰਦਾ ਰਜ਼ਾਕਾਰ ਨਹੀਂ ਹੁੰਦਾ, ਹਰ ਬੰਦਾ ਐਡਾ ਜਨੂਨੀ ਨਹੀਂ ਹੁੰਦਾ, ਨਾ ਉਹਦੇ ਹਾਲਾਤ ਉਹਨੂੰ ਇਜਾਜ਼ਤ ਦਿੰਦੇ ਨੇ, ਪਰ ਫਿਰ ਵੀ ਉਹਨਾਂ ਨੂੰ ਜਿਹੜਾ ਸਾਡੀ ਇਸ ਤਹਿਰੀਕ ਦਾ ਹਿੱਸਾ ਬਣਨਾ ਚਾਹੀਏ ਔਰ ਬਣ ਵੀ ਰਹੇ ਨੇ। ਯਾਨੀ ਹਰ ਰੋਜ਼ ਹੁਣ ਸਾਡਾ ਕਿਸੇ ਨਾ ਕਿਸੇ ਯੂਨੀਵਰਸਿਟੀ ਵਿੱਚ ਹੀ ਪ੍ਰੋਗਰਾਮ ਹੋ ਰਿਹਾ। ਲੇਕਿਨ ਮੈਂ ਪੰਜਾਬੀ ਜਰਨਲਿਜ਼ਮ ਦੀ ਗੱਲ ਨੂੰ ਅੱਗੇ ਟੋਰਾਂਗਾ ਅੱਜ, ਕਿਉਂਕਿ ਉਹ ਸਾਡਾ ਅਸਲ ਟਾਪਿਕ। ਇੱਕ ਹੋਰ ਜਨੂਨੀ ਆ ਗਿਆ, ਉਹ ਅੰਮ੍ਰਿਤਸਰ ਤੋਂ ਆਇਆ, ਉਹ ਮੌਲਾ ਬਖਤ ਕੁਸ਼ਤਾ ਸੀ। ਮੌਲਾ ਬਖਤ ਕੁਸ਼ਤਾ ਨੇ ਜਿਹੜਾ 5 ਦਰਿਆ ਇਹਦੇ ਤੋਂ ਬਾਅਦ ਕੱਢਿਆ। ਮੌਲਾ ਬਖਤ ਕੁਸ਼ਤਾ ਦੇ ਇਸ 5 ਦਰਿਆ ਦੀ ਵਜ੍ਹਾ ਨਾਲ ਇੱਕ ਹੋਰ ਯਾਨੀ ਕਿ ਰੁਖ ਪੰਜਾਬੀ ਦਾ ਬਣ ਗਿਆ। ਉਹ ਇਹ ਸੀ ਕਿ ਮੁਸਲਮਾਨ ਤੇ ਸਿੱਖ, ਕਿਉਂਕਿ ਉਸ ਵੇਲੇ ਨਵਾਂ ਆਜ਼ਾਦੀ ਹੋਈ ਸੀ, ਇੱਕ ਦੂਜੇ ਨੂੰ ਵੇਖਣਾ ਨਹੀਂ ਸਨ ਬਰਦਾਸ਼ਤ ਕਰਦੇ। ਔਰ ਮੌਲਾ ਬਖਸ਼ ਕੁਸ਼ਤਾ ਨੇ ਤਾਰਾ ਸਿੰਘ ਨੂੰ ਬੁਲਾਇਆ, ਮਾਸਟਰ ਤਾਰਾ ਸਿੰਘ ਨੂੰ। ਇੱਕਦਮ ਰਵੱਈਆ ਹੀ ਬਦਲ ਗਿਆ। ਯਾਨੀ ਪਹਿਲਾਂ ਤੇ ਇਕੱਠੇ ਬਹਿ ਕੇ ਰੋਂਦੇ ਰਹੇ ਤੇ ਉਸ ਤੋਂ ਬਾਅਦ ਬਿਲਕੁਲ ਮਾਸਟਰ ਤਾਰਾ ਸਿੰਘ ਦਾ ਵੀ ਰਵੱਈਆ ਬਦਲ ਗਿਆ, ਜੋ ਪਹਿਲਾਂ ਇੱਥੇ ਸੀ। ਉਹਨੇ ਜੋ ਵੀ ਦੱਸਿਆ ਜੀ ਸਾਡੇ ਕੋਲ ਗਲਤੀ ਹੋਈ ਹੈ, ਜੋ ਵੀ ਹੋਇਆ, ਕਿਉਂਕਿ ਇਹ ਅਲੱਗਾ ਸਿਆਸੀ ਬਹਿਸਾਂ ਨੇ। ਉਹਦਾ ਫਾਇਦਾ ਕੀ ਹੋਇਆ? ਉਸ 5 ਦਰਿਆ ਦੇ ਵਿੱਚ ਸਾਡੀ ਸਾਰੀ ਮੂਵਮੈਂਟ ਸ਼ੁਰੂ ਹੋਈ। ਇਹ ਜਿਹੜੇ ਸਾਡਾ ਨਾ MA ਤੋਂ ਪੰਜਾਬੀ ਪੜ੍ਹਾਓ, ਇਹਦਾ ਮਤਲਬ ਇਹ ਸੀ ਕਿ ਸਾਨੂੰ ਇੱਕਦਮ ਜਿਹੜੀ ਮੈਂ ਗੱਲ ਪਹਿਲੇ ਕੀਤੀ ਕਿ ਕਿਉਂ MA ਤੋਂ ਸ਼ੁਰੂ ਹੋਇਆ ਕਿ ਉਸਤਾਦ ਮਿਲ ਜਾਣਗੇ ਸਾਨੂੰ। 20-25 ਉਸਤਾਦ ਪਹਿਲੀ ਵਾਰੀ ਮਿਲ ਗਏ। ਉਹ ਭਾਵੇਂ MA ਪੜ੍ਹਾਉਣ, ਭਾਵੇਂ FA BA, ਜਿੱਧਰੇ ਵੀ ਉਹਨਾਂ ਨੂੰ ਕੋਈ ਨੌਕਰੀ ਮਿਲਦੀ ਹੈ ਉਹ ਮੌਜੂਦ ਹੋਣ ਉਸ ਫੀਲਡ ਦੇ ਵਿੱਚ। ਇਹ ਸੀ ਉਹਦਾ ਅਸਲ ਮਕਸਦ। ਹਾਲਾਂਕਿ ਇਹ ਵੀ ਅਸੀਂ ਕਹਿੰਦੇ ਹਾਂ ਕਿ ਪ੍ਰਾਇਮਰੀ ਤੋਂ ਜਿਹੜਾ ਉਹ ਜਾਰੀ ਕਰਨਾ ਬੜਾ ਹੀ ਜ਼ਰੂਰੀ ਸੀ। ਇਹਦੇ ਨਾਲ ਹੀ ਅਗਰ ਰਸਾਲਾ ਜਿਹੜਾ ਹੈ ਉਹ ਸਾਡਾ ਲਹਿਰਾਂ ਸ਼ੁਰੂ ਹੋਇਆ। ਫਿਰ
ਅਸਵਾਹਾਂ ਸਾਹਿਬ ਨੇ ਪੰਜਾਬੀ ਅਦਬ, ਫਿਰ ਦੂਸਰੇ ਜਿਹੜੇ ਸਨ ਉਹਨਾਂ ਪੰਜਾਬੀ ਜ਼ਬਾਨ, ਸੂਫੀ ਤਬਸਮ ਵੀ ਉਹਦੇ ਵਿੱਚ ਆ ਗਿਆ। ਇਹ ਮੁਖਤਲਿਫ, ਫਿਰ ਵਾਰਿਸ ਸ਼ਾਹ ਮਲਤਾਨ ਤੋਂ ਸ਼ੁਰੂ ਹੋ ਗਿਆ। ਇਹ ਇੱਕ ਦੌਰ ਕਹਿ ਲਓ, ਇਹ ਹੁਣ ਸਾਡੀ ਆਪਣੀ ਹੋਸ਼ ਹੈ, ਯਾਨੀ ਜਿਹੜੇ ਸਾਡੀ ਉਮਰ ਦੇ ਨੇ, ਫਿਰ ਅਸੀਂ ਕਹਿ ਲਓ ਕਿ ਉਸ ਤਹਿਰੀਕ ਦੇ ਵਿੱਚ ਇੱਕ ਪ੍ਰੈਕਟੀਕਲੀ ਜਿਹੜਾ ਨਾ ਆਪਣੀ ਹੋਸ਼ ਆਵਾਜ਼ ਦੇ ਨਾਲ ਸ਼ਾਮਲ ਹੁੰਦੇ ਹਾਂ। ਅਤੇ ਜਿੱਦਣ ਫਿਰ ਕਹਿ ਲਓ ਕਿ ਸੱਜਣ ਸ਼ੁਰੂ ਹੁੰਦਾ ਹੈ। ਸੱਜਣ ਇੱਕ ਹਾਬ ਸੀ, ਯਾਨੀ ਅਸੀਂ ਪਹਿਲੇ ਦਿਨ, ਔਰ ਜ਼ੁਬੈਰ ਵੀ ਹੋਏਗਾ, ਉਸ ਦੇ ਵਿੱਚ ਹੋਰ ਵੀ ਬੇਸ਼ੁਮਾਰ ਦੋਸਤ ਸਨ, ਅਮਰ ਟੂਟੂ ਵੀ ਹੋਣਾ, ਐਸੇ ਅਮਰ ਕਿ ਨਹੀਂ ਸਰ? ਪਹਿਲੇ ਦਿਨ ਤੋਂ ਉਸ ਦੇ ਵਿੱਚ ਸ਼ਾਮਲ ਹੋਏ ਔਰ ਆਖਰੀ ਦਿਨ ਆਪਣੇ ਘਰੋਂ ਰੋਟੀ ਖਾ ਕੇ ਆਉਣਾ, ਔਰ ਉਹਨਾਂ ਹੀ ਮੇਜ਼ਾਂ ਤੇ ਸਾਰੀ ਸਾਰੀ ਰਾਤ। ਤੁਹਾਨੂੰ ਪਤਾ ਉਹ ਕੋਈ ਕੰਪਿਊਟਰ ਦਾ ਦੌਰ ਨਹੀਂ ਸੀ, ਕਾਤਬ ਲਿਖਦੇ ਸਨ। ਤੁਸੀਂ ਕਰੀਡ ਆਉਂਦੀ ਸੀ, ਉਹਦਾ ਪੰਜਾਬੀ, ਅੰਗਰੇਜ਼ੀ ਕਰੀਡ ਦਾ ਪੰਜਾਬੀ ਤਰਜਮਾ ਕਰਦੇ ਸੋ, ਯਾਨੀ ਤੁਸੀਂ ਜੱਦੋ ਜਹਿਦ ਦੀ ਇੰਤਹਾ ਸਮਝੋ, ਜਨੂਨ ਦੀ, ਔਰ ਬੰਦਿਆਂ ਨੂੰ ਥਕਾ ਦਿੰਦੀ ਹੈ ਕਿ ਤੁਸੀਂ ਕੋਈ ਆਪਣਾ ਫਿਊਚਰ ਦਾ ਨਹੀਂ ਕੋਈ ਸੋਚਦਾ ਪਿਆ। ਇੱਥੋਂ ਤੱਕ ਕਿ ਆਖਰੀ ਜਿਹੜੇ ਸਨ ਨਾ ਸਾਡਾ ਦੌਰ, ਹੁਮਾ ਨੇ ਆਪਣੇ ਜ਼ੇਵਰ ਵੇਚ ਦਿੱਤੇ ਸਨ। ਇੱਕ ਹੋਰ ਨੇ ਕਿਹਾ ਮੈਂ ਆਪਣਾ ਗੁਰਦਾ ਦੇਣਾ, ਯਾਨੀ ਦੇਖੋ ਕਮਿਟਮੈਂਟ ਤੇ ਇੰਤਹਾ ਸੀ। ਇਹ ਬੜਾ ਹੀ ਅੱਜ ਜਿਹੜਾ ਨਾ ਅਸੀਂ ਸਮਝ ਲੈਂਦੇ ਹਾਂ ਕਿ ਜਰਨਲਿਜ਼ਮ ਨੇ ਕੀ ਕੀਤਾ ਉਹ ਕੀਤਾ, ਲੇਕਿਨ ਉਸ ਦੌਰ ਦੇ ਵਿੱਚ ਪੰਜਾਬੀਆਂ ਨੇ ਆਪਣੀ ਇੰਤਹਾ ਇੱਕ ਵਾਰੀ ਵਹਾ ਦਿੱਤੀ ਕਿ ਆਪਣੀ ਜ਼ਬਾਨ ਲਈ ਜਿਹੜਾ ਕਰਨਾ ਚਾਹੀਦਾ। 19 ਸਾਲ 4 ਮਹੀਨੇ ਤੇ ਕੁਝ ਦਿਨ ਦੇ ਬਾਅਦ ਇਹ ਸਾਡਾ ਅਖਬਾਰ ਜਿਹੜਾ ਉਹ ਬੰਦ ਹੋ ਜਾਂਦਾ। ਇਹਦੇ ਨਾਲ ਹੀ ਕੀ ਹੁੰਦਾ ਹੈ, ਇਹਦੇ ਨਾਲ ਹੀ ਕਿਉਂਕਿ ਸਾਨੂੰ ਸੁੱਝ ਗਿਆ ਸੀ, ਇੱਧਰੋਂ WhatsApp ਸ਼ੁਰੂ ਹੋ ਗਏ ਭੁਲੇਖਾ, ਉੱਧਰੋਂ ਅਸਾਂ ਰਵੇਲ ਨਿਊਜ਼, ਹਾਲਾਂ ਉਹ ਮੰਥਲੀ ਸੀ, ਉਹਨੂੰ 15 ਰੋਜ਼ਾ ਵੀ ਅਸੀਂ ਬਣਾਇਆ। ਮੁਰਾਦ ਇਹ ਸੀ ਕਿ ਸਿਲਸਿਲਾ ਟੁੱਟਣਾ ਨਹੀਂ ਚਾਹੀਦਾ। ਕਰਦਾ ਕੀ ਇੱਕ ਜਰਨਲਿਜ਼ਮ ਵਾਲਾ ਜਿਹੜਾ ਇੱਕ ਅਖਬਾਰ ਜਿਹੜਾ ਹੈ ਕਿ ਅਸੀਂ ਨਾਲ ਨਾਲ ਮੂਵਮੈਂਟ ਆਪਣੀ ਸ਼ੁਰੂ ਕੀਤੀ। ਸਾਡੇ ਆਈ ਤੇ ਜਿਹੜੇ ਸਨ ਨਾ ਮੈਟ੍ਰਿਕ ਦੇ ਸਕੂਲ, ਉਹਨਾਂ ਵਿੱਚ ਗੌਰਮੈਂਟ ਨੇ ਇਜਾਜ਼ਤ ਇਹ ਵੀ ਉਹ ਮੌਜੂਦ, ਉਹ ਵੀ 1970-71 ਦੀ ਹੈ ਕਿ ਤੁਸੀਂ ਇਖਤਿਆਰੀ ਤੌਰ 'ਤੇ ਪੰਜਾਬੀ ਪੜ੍ਹਾ ਸਕਦੇ ਹੋ। ਔਰ ਅਸੀਂ ਇੱਕ ਸਕੂਲ ਦੇ ਵਿੱਚ ਜਾ ਕੇ ਆਏ, ਜਿਹੜਾ ਹੁਣ ਤੁਸੀਂ ਵੇਖਦੇ ਹੋ ਕਿ ਪੰਜਾਬ ਟੈਕਸਟ ਬੁੱਕ ਬੋਰਡ ਨੇ 6ਵੀਂ ਤੋਂ ਲੈ ਕੇ 10ਵੀਂ ਤੱਕ ਕਿਤਾਬਾਂ ਛਾਪੀਆਂ ਨੇ। ਉਹ ਕੋਈ ਮਜ਼ਾਕ ਥੋੜ੍ਹੀ ਸੀ, ਉਹ ਇੱਕ ਸਕੂਲ ਦੇ ਵਿੱਚ ਜਾ ਕੇ ਪੰਜਾਬੀ ਲਵਾਈ ਗਈ, ਇੱਕ ਡਿਮਾਂਡ ਕ੍ਰੀਏਟ ਕੀਤੀ ਗਈ। ਮੈਂ ਦੱਸਣਾ ਇਹ ਚਾਹ ਰਿਹਾ, ਇਹ ਜਰਨਲਿਜ਼ਮ ਜਿਉਂਦੀ ਜਾਗਦੀ ਏ। ਮੇਰੇ ਆਪਣੇ ਜਿਹੜੇ ਰਸਾਲੇ ਸਨ, ਮੈਂ 1981 ਵਿੱਚ ਜਿਹੜਾ ਕਰਾਚੀ ਤੋਂ ਜਿਹੜਾ ਉਹ ਸ਼ਹਿਰ ਨਾਂ ਦਾ ਇੱਕ ਰਸਾਲਾ ਕੱਢਿਆ ਮੰਥਲੀ, ਫਿਰ ਇੱਕ ਸੋਹਣੀ ਧਰਤੀ ਰਸਾਲਾ ਕਰਾਚੀ ਤੋਂ ਕੱਢਿਆ। ਫਿਰ ਮੈਂ ਕਰਾਚੀ ਤੋਂ ਇੱਥੇ ਪੰਜਾਬ ਦੇ ਵਿੱਚ ਆ ਗਿਆ, ਅਤੇ ਇੱਥੇ ਫਿਰ ਸਾਡਾ ਰਵੇਲ ਮੀਟੀ ਅਤੇ ਜਿਹੜਾ ਸਾਹਿਤ ਅੱਜ ਕੱਲ੍ਹ ਚੱਲਦਾ ਪਿਆ ਦੁਨੀਆ ਦਾ, ਕਹਿ ਲਓ ਕਿ ਸਭ ਤੋਂ ਵੱਡਾ ਇੱਕ ਰਸਾਲਾ ਹੈ ਕਿ 1000 ਸਫ਼ੇ ਦਾ, ਜਿਹਦੇ ਗੁਰਮੁਖੀ ਵੀ ਹੈ, ਸ਼ਾਹਮੁਖੀ ਵੀ ਹੈ, ਔਰ ਉਹਦੇ ਵਿੱਚ ਅਸੀਂ ਪ੍ਰੈਕਟੀਕਲੀ ਪੂਰੀ ਦੁਨੀਆ ਦੇ ਪੰਜਾਬ ਚੜ੍ਹਦਾ ਲੈਂਦਾ, ਔਰ ਤੀਸਰਾ ਪੰਜਾਬ ਜਿਹੜਾ ਪੂਰੀ ਦੁਨੀਆ ਵਿੱਚ, ਉਹਦੇ ਵਿੱਚ ਕੋਈ ਇੱਕ ਮੁਲਕ ਵੀ ਨਹੀਂ ਜਿਹਦਾ ਸ਼ਾਇਰ ਅਦੀਬ ਲਿਖਣ ਵਾਲਾ ਜਿਵੇਂ 12 ਮਾਹ ਕੱਢਦਾ ਹੈ ਆਪਣਾ ਜ਼ੁਬੈਰ ਸਾਹਿਬ, ਉਸੇ ਤਰ੍ਹਾਂ ਉਹਦੀ ਪਹਿਲੀ ਸ਼ਕਲ ਹੈ। ਯਾਨੀ ਇਹ ਤਾਂ ਸਾਹਿਤ ਜਿਹੜਾ 1996 ਤੋਂ ਸ਼ੁਰੂ ਹੋਏ ਅਤੇ ਉਹਦਾ ਇਸ ਸਾਲ ਵੀ ਪਰਚਾ ਆ ਰਿਹਾ। ਅਤੇ ਗੁਜ਼ਾਰਿਸ਼ ਕਰਨ ਦਾ ਮਤਲਬ ਹੈ ਹੱਥ ਪੈਰ ਲਾਣੇ ਪੈਂਦੇ ਨੇ, ਇਹ ਨਹੀਂ ਕਿ ਕੋਈ ਪੰਜਾਬੀਆਂ ਦਾ ਕੰਮ ਉਰਦੂ ਵਿੱਚ ਕਰ ਦਿਓ। ਦੇਖੋ ਇਹ ਜਿਹੜਾ ਸੀ ਨਾ ਆਪਣਾ ਨਕੀ ਸਾਹਿਬ, ਇਹ ਤਾਂ ਇੱਕ ਆਈਡੀਆ ਸੀ ਉਹਨਾਂ ਕੋਲ ਕਰਨ ਵਾਲਾ, ਅਤੇ ਕੀਤਾ ਕੰਮ ਪੰਜਾਬੀਆਂ ਹੀ ਸੀ। ਯਾਨੀ ਇਹ ਕੋਈ ਕਵੇ ਨਾ ਕੋਈ ਉਰਦੂ ਸਪੀਕਰ ਨੇ ਕੀਤਾ, ਹਾਲਾਂ ਇਹ ਸਾਡੇ ਲਈ ਬੜਾ ਹੀ ਕਾਬਲੇ ਇhtਰਾਮ ਹੈ। ਜ਼ਫਰ ਯਾਬ ਵੀ, ਯਾਨੀ ਐਡੀਟਰ ਜ਼ਫਰ ਯਾਬ ਸੀ, ਇਹ ਮਾਲਕ ਸਨ ਉਹਦੇ, ਅਤੇ ਉਹ ਦੋਨੋਂ ਹੀ ਬੰਦੇ ਉਹ ਸਨ ਜਿਹੜੇ ਉਰਦੂ ਵਾਲੇ ਪਾਸਿਓਂ ਸਨ, ਜਾਂ ਔਰ ਉਹਨਾਂ ਦੇ ਖਿਆਲ ਦੇ ਵਿੱਚ ਇਹ ਸੀ ਕਿ ਇਹ ਇੱਕ ਇਨਸਾਨੀ ਮਸਲਾ ਹੈ ਜ਼ਬਾਨ, ਯਾਨੀ ਉਹ ਸਾਡੀ ਤਰ੍ਹਾਂ ਦਾ ਨਹੀਂ ਸੀ ਉਹਨਾਂ ਦਾ ਕਿ ਭਾਈ ਸਾਡੀ ਮਾਂ ਬੋਲੀ ਅਸਾਂ ਹੱਕ ਲੈਣਾ ਹੈ। ਉਹ ਇਹਨੂੰ ਇੱਕ ਇਨਸਾਨੀ ਮਸਲਾ, ਇੱਕ ਤਰੱਕੀ ਪਸੰਦਾਨਾ ਸੋਚ ਦੇ ਹਿਸਾਬ ਨਾਲ ਉਹ ਪੰਜਾਬੀ ਦੀ ਖਿਦਮਤ ਕਰਦੇ ਸਨ, ਔਰ ਨੇਕ ਨੀਤੀ ਨਾਲ ਉਹਨਾਂ ਯਾਨੀ ਕੀਤੀ। ਅਤੇ ਮੈਂ ਆਖਰੀ ਲਫ਼ਜ਼ਾਂ ਨਾਲ ਹੀ ਜਿਹੜਾ ਉਹ ਇੱਕ ਜਿਹੜਾ ਬੋਲਣਾ ਚਾਹੁੰਦਾ ਕਿ ਅੱਜ ਦਾ ਜਿਹੜਾ ਪ੍ਰੈਕਟੀਕਲੀ ਕਰਕੇ ਵਹਾ ਦਿੱਤਾ ਉਹ ਮੁਦੱਸਰ ਇਕਬਾਲ ਭੱਟ ਨੇ, ਜਿਹੜਾ ਭੁਲੇਖਾ ਦੀ ਸ਼ਕਲ ਜਿਹੜਾ ਮੁਸਲਸਲ ਪਿਆ ਚੱਲਦਾ ਹੈ। ਬਹੁਤ ਬਹੁਤ ਮਿਹਰਬਾਨੀ जी। इलियास साहब बड़े जज्बाती अंदाज गुफ्तगू कर रहे सन, तो नईम साहब फिर कहना कि सवाल उत्थे ही रह गया। ਉਹ ਗੱਲ ਇਹ ਵੀ ਤੁਹਾਡਾ ਉਹੋ ਹੀ ਸਵਾਲ
ਆਂਦੇ ਨੇ ਕਿ ਸਹਾਫਤ ਔਰ ਅਦਬ 'ਚ ਫਰਕ ਕੀ ਹੈ। ਜਿਹੜਾ ਮੈਂ ਪਹਿਲੇ ਫਿਰ ਅਰਜ਼ ਕਰਦੇ ਹਾਂ, ਕੋਈ ਸਾਥੀ ਆ ਕੇ ਚਲੇ ਗਏ, ਕੋਈ ਹੁਣ ਆਏ, ਕੋਈ ਜਾ ਕੇ ਵਾਪਸ ਆਏ। ਮੈਂ ਇੱਕ ਐਨਾਲਿਸਟ ਹਾਂ, ਨਾ ਤੇ ਕਿਸੇ ਪੰਜਾਬੀ ਤਹਿਰੀਕ ਨਾਲ ਤਾਲੁਕ ਹੈ, ਨਾ ਮੈਂ ਪੰਜਾਬੀ 'ਚ ਲਿਖਣਾ, ਲੇਕਿਨ ਪੰਜਾਬੀ ਤੇ ਹਾਂ ਨਾ। ਔਰ ਮੈਂ WhatsApp ਗੱਲ ਫਿਰ ਉੱਥੋਂ ਹੀ ਸ਼ੁਰੂ ਕਰਾਂਗਾ, ਕੌਲ, ਫੇਲ, ਇਲਮ ਔਰ ਅਹਿਸਾਸ। ਇਹ ਮੇਰੇ ਖੱਬੇ ਪਾਸੇ ਅਹਿਸਾਸ ਬੈਠਾ, ਇਹ ਉਹਨਾਂ ਅਦਬ ਵਾਲੇ ਨੇ ਗੁੰਮਨ ਸਾਹਿਬ, ਪਰਾਂ ਜਰਨਲਿਜ਼ਮ ਵਾਲੇ ਨੇ, ਪਿਓਰ ਜਰਨਲਿਜ਼ਮ ਵਾਲੇ। ਲੇਕਿਨ ਅਰਜ਼ ਇਹ ਵੇ ਕਿ ਕੋਈ ਵੀ ਕਾਨਫਰੰਸ, ਇਹਨੂੰ ਮੇਲਾ ਕਹਿ ਲਓ, ਇਹਨੂੰ ਠੇਲਾ ਕਹਿ ਲਓ, ਵਾਟ ਐਵਰ, ਮੈਂ WhatsApp ਵਿੱਚ ਚਾਹੁੰਦਾ ਕਿ ਜਦੋਂ ਤੁਸੀਂ ਇਹਦਾ ਕੋਈ ਕੌਨਸੈਪਟ ਪੇਪਰ, ਚੱਠਾ ਸਾਹਿਬ ਜਾਂ ਚੀਮਾ ਸਾਹਿਬਾ ਇਹਦਾ ਕੋਈ ਕੌਨਸੈਪਟ ਪੇਪਰ ਦੇਣ ਜਾਂ ਕੋਈ ਬਿਆਨੀਆਂ ਜਾਰੀ ਕਰਨ। ਪੰਜਾਬ ਹਾਇਰ ਐਜੂਕੇਸ਼ਨ ਕਮਿਸ਼ਨ ਮੌਜੂਦ ਹੈ ਨਾ, ਉਹਦੇ ਕੋਲ ਵਫਦ ਜਾਏ, ਉਹਦੇ ਕੋਲ ਮੁਤਾਲਬਾ ਰੱਖਿਆ ਜਾਏ। WhatsApp ਜਿਹੜਾ 5% ਨਹੀਂ ਮਿਲਦਾ, ਉਹ 5% ਲਿਆ ਜਾਏ। MOU ਸਾਈਨ ਕੀਤੇ ਜਾਣ ਯੂਨੀਵਰਸਿਟੀਆਂ ਨਾਲ। ਦੇਖੋ ਵਿਦ ਡਿਊ ਅਪੋਲੋਜਾਈਜ਼, ਪੂਰੀ ਮਾਫੀ ਨਾਲ WhatsApp ਔਰ ਘੁੰਮਣ ਸਾਹਿਬ, ਐਡੀਟਰ ਬਣਨਾ ਸੌਖਾ ਕੰਮ ਨਹੀਂ। ਤੁਸੀਂ ਠੀਕ ਕਿਹਾ, ਖੂਨੇ ਜਿਗਰ ਲਾਣਾ ਪੈਂਦਾ, ਲੇਕਿਨ ਐਡੀਟਰ ਬਣਨ ਤੋਂ ਬਾਅਦ ਰਿਪੋਰਟਰ ਔਰ ਰਿਸਰਚਰ ਪੈਦਾ ਕਰਨਾ ਜਿਹੜੇ ਪਿਓਰ ਜਰਨਲਿਜ਼ਮ ਦੀ ਜਾਨ ਨੇ, ਇਹ ਐਡੀਟਰ ਦਾ ਕੰਮ ਹੈ ਕਿ ਆਪਣਾ ਜੁਆਇੰਟ ਐਡੀਟਰ ਪੈਦਾ ਕਰੇ, ਆਪਣਾ ਸਬ ਐਡੀਟਰ ਪੈਦਾ ਕਰੇ, ਆਪਣੀ ਟੀਮ ਬਣਾਏ। ਮੇਰਾ ਖਿਆਲ ਹੈ ਕਿ ਉਂਝ ਟੀਮ ਨਹੀਂ ਬਣ ਸਕੀ। ਗੋ ਇਹਦਾ ਤਾਲੁਕ ਉਹੀ ਗੱਲ ਮੁਇਸ਼ਤ ਨਾਲ ਹੈ। ਅਤੇ ਦੂਸਰੀ ਮੈਂ ਅਰਜ਼ ਕਰਾਂਗਾ, MOU ਕਰੋ ਯੂਨੀਵਰਸਿਟੀਆਂ ਦੇ ਪੰਜਾਬੀ ਡਿਪਾਰਟਮੈਂਟ ਨਾਲ। ਤੁਸੀਂ ਅਹਿਸਾਸ ਵਾਲਿਆਂ ਕਰਨੇ ਨੇ ਅਤੇ ਇਲਮ ਨੂੰ ਨਾਲ ਜੋੜੋ ਨਾ, ਗੱਲ ਬਣ ਜਾਏਗੀ। PHEC ਨੂੰ ਮਿਲੋ, HEC ਕੁਛ ਨਹੀਂ ਦੇਣਾ। ਪੰਜਾਬ ਹਾਇਰ ਐਜੂਕੇਸ਼ਨ ਕਮਿਸ਼ਨ ਇਸ ਧਰਤੀ ਦਾ ਖੰਡ ਹੈ, ਇਸ ਧਰਤੀ ਵਾਸਤੇ ਵੇ। ਔਰ ਉਸ ਤੋਂ ਇਲਾਵਾ ਤੁਸੀਂ ਹਕੂਮਤ ਨੂੰ, ਮੈਂ ਆਪਣੀ ਜ਼ਿੰਦਗੀ 'ਚ, ਮੈਂ ਨਾਂ ਨਹੀਂ ਲਾਂਗਾ, ਮੁਦੱਸਰ ਇਕਬਾਲ ਭੱਟ ਉਹ ਸਾਫੀ ਹੈ ਜਿਹੜਾ ਇੱਕ ਆਪਣੇ ਆਪ ਨੂੰ ਬੜਾ ਫੰਨੇ ਖਾਂ ਸਾਫੀ ਸਮਝਦਾ ਸੀ, ਅਤੇ ਉਹਦੇ ਕੋਲੋਂ ਲੈ ਕੇ ਕਾਗਜ਼ ਆਪਣਾ ਪਰਚਾ ਛਾਪਦੇ ਹਨ ਜਿਹਦੇ ਕੋਲੋਂ ਵੀ ਨਹੀਂ ਸੀ ਕੋਈ ਲੰਘਦਾ। ਮੈਂ ਦੇਖਣਾ ਕਿ ਅਗਰ ਕੱਲ ਘੁੰਮਣ ਔਰ ਮੁਦੱਸਰ ਇਕਬਾਲ ਭੱਟ ਨਾ ਹੋਏ, ਕੰਮ ਔਖਾ ਹੋ ਜਾਏਗਾ। ਖੁਸ਼ਫਹਿਮੀਆਂ 'ਚ ਜਿੰਨੇ ਮਰਜ਼ੀ ਛਾਲਾ ਮਾਰੋ, ਜੋ ਮਰਜ਼ੀ ਕਹੋ, ਹੁਣ ਕੰਮ ਨੂੰ ਸਾਇੰਟੀਫਿਕ ਕਰਨਾ ਪਏਗਾ। ਜਿਵੇਂ ਪਹਿਲੇ ਵੀ ਦੋਸਤਾਂ ਕਿਹਾ, ਗੁੰਮਨ ਸਾਹਿਬ ਥੋੜ੍ਹਾ ਜਿਹਾ ਆਪਣੀ ਕਿਆਦਤ 'ਚ ਸੋਸ਼ਲ ਮੀਡੀਆ ਨੂੰ ਸਟਰੋਂਗ ਕਰੋ। ਮੈਂ ਤਾਂ ਦੇਖਿਆ ਉਰਦੂ ਗਾਣ ਵਾਲਿਆਂ ਜਦੋਂ ਥੋੜ੍ਹਾ ਜਿਹਾ ਬੁੱਲੇ ਸ਼ਾਹ ਦਾ ਤੜਕਾ ਲਾਇਆ, ਕਈ ਵਾਰਿਸ ਸ਼ਾਹ ਦਾ ਤੜਕਾ ਲਾਉਂਦੇ ਨੇ, ਅਤੇ ਲੂੰ ਲੂੰ ਜਿਹੜਾ ਨਾ ਉਹਦੇ 'ਚੋਂ ਮੌਸੀਕੀਅਤ ਔਰ ਸ਼ਗੁਫਤਗੀ ਆਉਣੀ ਸ਼ੁਰੂ ਹੋ ਜਾਂਦੀ ਹੈ। ਹੁਣ ਸਾਨੂੰ ਹਾਈਬ੍ਰਿਡਾਈਜੇਸ਼ਨ ਕਰਨੀ ਪਏਗੀ ਸੋਸ਼ਲ ਮੀਡੀਆ ਦੀ ਪਰਚਾਕਾਰੀ ਨਾਲ, ਔਰ ਸਾਨੂੰ ਟੀਮ ਬਣਾਉਣੀ ਪਏਗੀ। ਕੱਲਾ ਯੱਕਾ ਕਦੀ ਕਦੀ ਕਿਸੇ ਕੰਮ ਦਾ ਨਹੀਂ ਹੁੰਦਾ, ਉਹ ਦੁੱਕੀ ਤਰੀਕੀ ਚੌਕੀ ਮਿਲ ਕੇ ਉਹਨੂੰ ਮਾਰ ਦਿੰਦੀ ਹੈ। ਲਿਹਾਜ਼ਾ ਇਹਦਾ ਜਿਹੜਾ ਬਿਆਨੀਆ ਮੈਂ ਦੇਖਾਂਗਾ ਵੀ, ਮੈਂ ਬੋਲਾਂਗਾ ਵੀ, ਮੈਂ TV 'ਤੇ ਵੀ ਗੱਲ ਕਰਾਂਗਾ ਔਰ ਮੈਂ ਲਿਖਾਂਗਾ ਵੀ, ਕੁਛ ਆਊਟਪੁੱਟ ਨਿਕਲਣੀ ਚਾਹੀਦੀ ਹੈ। ਔਰ ਮੇਰੇ ਸਾਹਮਣੇ ਕੁਛ ਲੀਡਰਸ਼ਿਪ ਬੈਠੀ ਹੈ, ਕੁਛ ਰਾਈਟ 'ਤੇ ਵੇ, ਕੁਛ ਲੈਫਟ 'ਤੇ ਵੇ। ਇਹਨਾਂ ਨੌਜਵਾਨਾਂ ਨੂੰ ਹੁਣ ਸਾਨੂੰ ਇਹਨਾਂ ਦੀ ਸੋਚ ਦੇ ਮੁਤਾਬਕ, ਇਹਨਾਂ ਦੇ ਫਹਮ ਦੇ ਮੁਤਾਬਕ, ਇਹਨਾਂ ਦੇ ਆਦਤਾਂ ਦੇ ਮੁਤਾਬਕ ਕੁਛ ਨਾ ਕੁਛ ਇਹਨਾਂ ਨਾਲ ਮਿਕਸਿੰਗ ਕਰਨੀ ਪਏਗੀ, ਕੁਛ ਜੋੜਨਾ ਪਏਗਾ, ਕੁਛ ਜਿੱਦਤਾਂ ਨੂੰ ਵੀ ਵਿੱਚ ਲਿਆਉਣਾ ਪਏਗਾ। ਖਾਲੀ ਜਜ਼ਬਾਤ ਨਾਲ ਸ਼ਾਇਦ ਕੰਮ ਨਹੀਂ ਚੱਲਣਾ। ਔਰ ਆਖਰੀ ਗੱਲ ਫਿਰ ਕਰਾਂ, ਤਕਲੀਫ ਹੁੰਦੀ ਹੈ ਗੱਲ ਨਾਲ, ਮੈਨੂੰ ਵੀ ਹੁੰਦੀ ਹੈ, ਤੁਹਾਨੂੰ ਵੀ ਹੋਏਗੀ। ਇੱਕ 21ਵੇਂ 22ਵੇਂ ਗ੍ਰੇਡ 'ਚੋਂ ਸਾਡੀ ਇੱਕ ਦੋਸਤ ਰਿਟਾਇਰ ਹੋਈ, ਉਹਦੇ ਕੋਲੋਂ ਜਦੋਂ ਵੀ ਕੋਈ ਪੰਜਾਬੀ ਦੀ ਚੀਜ਼ ਨਈਮ ਮਸੂਦ ਨੇ ਮੰਗੀ ਹੈ, ਉਹਨੇ ਆਪਣਾ ਉਰਦੂ ਦਾ ਕਲਾਮ ਪੇਸ਼ ਕੀਤਾ, ਉਹ ਉਹਨੇ ਇਨਾਇਤ ਕੀਤਾ। ਉਹਨੇ ਪੰਜਾਬੀ ਦੀ ਨਾ ਕਿਤਾਬ, ਨਾ ਡਿਕਸ਼ਨਰੀ, ਨਾ ਕੋਈ ਚੀਜ਼ ਨਈਮ ਮਸੂਦ ਨੂੰ ਤਾਂ ਨਹੀਂ ਜੇ ਮਿਲੀ। ਸੱਜੇ ਖੱਬੇ ਸਾਹਮਣੇ ਬੈਠੇ ਹੋ, ਤੁਸੀਂ ਆਪ ਵੀ ਤਜਰਬਾ ਕਰ ਲਿਆ ਜੇ। ਬਈ ਬੀਬੀ, ਮੈਂ ਜੇ ਤੇਰਾ ਹੀ ਕਲਾਮ ਪੜ੍ਹਨਾ ਤਾਂ ਮੈਂ ਜਾ ਕੇ ਮੀਰ ਗਾਲਬ ਨੂੰ ਪੜ੍ਹ ਲਾਂਗਾ। ਥੈਂਕ ਯੂ ਵੈਰੀ ਮਚ। ਜੀ ਬਹੁਤ ਸ਼ੁਕਰੀਆ। ਹਾਲ ਵਿੱਚ ਮੌਜੂਦ ਦੋਸਤ ਅਗਰ ਕੋਈ ਸਾਡੇ ਪੈਨਲਿਸਟਾਂ ਤੋਂ ਸਵਾਲ ਕਰਨਾ ਚਾਹੁੰਦੇ ਤੇ ਕਰ ਸਕਦੇ। ਮੈਂ ਨਈਮ ਮਸੂਦ ਸਾਹਿਬ ਦੀ ਗੱਲ ਨੂੰ ਥੋੜ੍ਹਾ ਜਿਹਾ ਸੈਕਿੰਡ ਕਰਾਂਗਾ। ਇਹ ਗੱਲ ਬਿਲਕੁਲ ਦਰੁਸਤ ਹੈ ਕਿ ਸਾਨੂੰ ਮੌਜੂਦਾ ਸਹਾਫਤ ਨੂੰ ਸੋਸ਼ਲ ਮੀਡੀਆ ਨਾਲ ਜੋੜਨ ਦੀ ਲੋੜ ਹੈ।
ਔਰ ਅਸੀਂ ਉਹਦੇ ਜੋੜਿਆ ਵੀ ਹੈ ਔਰ ਉਹਦੇ ਰਿਜ਼ਲਟਸ ਵੀ ਬਿਹਤਰ ਨੇ। ਮੈਂ ਜਿਹੜਾ ਅਖਬਾਰ ਸੀ ਭੁਲੇਖਾ ਚੰਦ ਹਜ਼ਾਰ ਛਾਪਦੇ ਸਾਂ ਔਰ ਉਹ ਮੁਖਤਲਿਫ ਜਗ੍ਹਾ 'ਤੇ ਪਹੁੰਚਾਉਣ ਦਾ ਆਰ ਕਰਦੇ ਸਾਂ। ਮੈਨੂੰ ਇਹ ਖੁਸ਼ੀ ਇਸ ਗੱਲ ਦੀ ਕਿ ਸਾਡਾ ਭੁਲੇਖਾ ਇਸ ਲਈ 1 ਲੱਖ ਤੋਂ ਜ਼ਾਇਦ ਲੋਕ ਸੋਸ਼ਲ ਮੀਡੀਆ 'ਤੇ ਪੜ੍ਹ ਰਹੇ ਨੇ ਔਰ ਉਹਦੇ 'ਚ ਪੜ੍ਹਨ ਵਾਲੇ ਦੀ ਤਾਦਾਦ ਅਮਰੀਕਾ 'ਚ ਵੀ ਹੈ, ਲੰਡਨ 'ਚ ਵੀ ਹੈ, ਕੈਨੇਡਾ 'ਚ ਵੀ ਹੈ, ਇੰਡੀਆ 'ਚ ਵੀ ਹੈ ਔਰ ਪਾਕਿਸਤਾਨ 'ਚ ਵੀ ਹੈ। ਲਿਹਾਜ਼ਾ ਇਹ ਗੱਲ ਨਈਮ ਸਾਹਿਬ ਦੀ ਬਿਲਕੁਲ ਦਰੁਸਤ ਹੈ ਕਿ ਸਾਨੂੰ ਮੌਜੂਦਾ ਸਹਾਫਤ ਨੂੰ ਥੋੜ੍ਹਾ ਜਿਹਾ ਡਿਜੀਟਲ ਅਤੇ ਸੋਸ਼ਲ ਮੀਡੀਆ ਨਾਲ ਜੋੜਨ ਦੀ ਲੋੜ ਹੈ ਔਰ ਨੌਜਵਾਨਾਂ ਨੂੰ ਇਸ ਗੱਲ 'ਤੇ ਰਾਗਬ ਕਰਨ ਦੀ ਲੋੜ ਹੈ ਕਿ ਉਹ ਪੰਜਾਬੀ ਅਖਬਾਰ, ਪੰਜਾਬੀ ਮਜ਼ਾਮੀਨ, ਪੰਜਾਬੀ ਕਿਤਾਬਾਂ ਨੂੰ ਡਿਜੀਟਲ ਮੀਡੀਆ, ਸੋਸ਼ਲ ਮੀਡੀਆ 'ਤੇ ਪੜ੍ਹ ਲੈਣ। ਬਹੁਤ ਸ਼ੁਕਰੀਆ ਜੀ। ਥੋੜਾ ਜਿਹਾ ਇਜ਼ਾਫਾ ਇਸ ਹਵਾਲੇ ਨਾਲ ਕਰਨਾ ਚਾਹੁੰਦਾ। ਬਹੁਤ ਸੋਹਣੀ ਇਹਨਾਂ ਗੱਲ ਕੀਤੀ ਹੈ। ਹੁਣ ਮੇਰਾ ਖਿਆਲ ਹੈ ਕਿ ਸਾਡੀਆਂ ਕੋਈ 400 ਦੇ ਕਰੀਬ ਤਨਜ਼ੀਮਾਂ ਨੇ, ਛੋਟੀਆਂ ਛੋਟੀਆਂ, ਭਾਵੇਂ ਕਿਸੇ ਦੇ 2 ਬੰਦੇ ਨੇ, 4 ਬੰਦੇ ਨੇ, 10 ਬੰਦੇ ਨੇ, ਕੋਈ ਪਿੰਡ ਵਿੱਚ, ਕੋਈ ਸ਼ਹਿਰ ਵਿੱਚ, ਸਾਰੀਆਂ ਸੋਸ਼ਲ ਮੀਡੀਆ ਉੱਤੇ ਮੌਜੂਦ ਨੇ ਔਰ ਉਹਦੀ ਵਜ੍ਹਾ ਨਾਲ ਹੀ ਪੰਜਾਬੀ ਦੀ ਗੱਲ ਇਸ ਕਦਰ ਹੁਣ ਅੱਗੇ ਨਮਾਇਆ ਹੋਈ ਏ ਕਿ 29 ਅਕਤੂਬਰ ਨੂੰ ਗੌਰਮੈਂਟ ਨੇ ਜਿਹੜਾ ਪੰਜਾਬ ਅਸੈਂਬਲੀ ਵਿੱਚ ਫਿਰ ਸਾਨੂੰ ਬੁਲਾ ਕੇ ਖਾਸ ਤੌਰ ਤੇ ਕਿ ਤੁਸੀਂ ਬੈਠੋ ਤੇ ਅਸੀਂ ਤੁਹਾਡੇ ਸਾਹਮਣੇ ਕਰਾਰਦਾਦ ਪਾਸ ਕਰਨੇ ਆ, ਯਾਨੀ ਉਹਨਾਂ ਦੇ ਅਸਰਾਤ ਨੇ। ਬਾਕੀ ਫਿਰ ਅਸੀਂ ਕਾਨੂੰਨੀ ਵੀ ਮਦਦ ਲਈ ਕਿ ਜਿਹੜਾ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਇਹਦਾ ਕੇਸ ਲੜਿਆ ਔਰ ਦੋਵਾਂ ਥਾਂ ਹੀ ਹਾਈ ਕੋਰਟ ਨੇ ਵੀ ਕਿਹਾ ਕਿ ਪੂਰਾ ਜਿਹੜਾ ਹੈ ਉਹ ਪੰਜਾਬ ਇਹ ਸਕੂਲ ਉਹਦੇ ਪੜ੍ਹਾਏ ਜਾਣ, ਪੰਜਾਬੀ ਉੱਥੇ ਪੜ੍ਹਾਉਣ। ਇਸੇ ਤਰ੍ਹਾਂ ਹੀ ਸੁਪਰੀਮ ਕੋਰਟ ਨੇ ਪਹਿਲਾਂ ਸਿੰਧ ਵਾਲਿਆਂ ਨੂੰ ਬੁਲਾ ਲਿਆ, ਉਹਨਾਂ ਕਿਹਾ ਜੀ ਤੁਸੀਂ ਕੀ ਕਰਦੇ ਹੋ? ਉਹਨਾਂ ਕਿਹਾ ਅਸੀਂ ਪੜ੍ਹਾ ਰਹੇ ਹਾਂ, ਪਸ਼ਤੋ ਵਾਲੇ ਪੜ੍ਹਾ ਰਹੇ ਨੇ। ਫਿਰ ਉਹਨਾਂ ਪੰਜਾਬ ਨੂੰ ਕਿਹਾ ਤੁਸੀਂ ਕਿਉਂ ਨਹੀਂ ਪੜ੍ਹਾ ਰਹੇ? ਯਾਨੀ ਇਹ 2 ਗੱਲਾਂ। ਤੀਸਰੀ, ਯੂਨੈਸਕੋ ਨੇ 2022 ਦੇ ਵਿੱਚ ਪੂਰੀ ਦੁਨੀਆ ਦੇ ਮੁਲਕਾਂ ਨੂੰ, ਜਿਹਦੇ ਵਿੱਚ ਪਾਕਿਸਤਾਨ ਨੇ ਵੀ ਸਾਈਨ ਕੀਤਾ ਹੈ, ਕਿ ਤੁਹਾਨੂੰ 10 ਸਾਲ ਦਿੱਤੇ ਜਾਂਦੇ ਨੇ ਕਿ ਜਿੰਨੀਆਂ ਵੀ ਮਾਦਰੀ ਜ਼ਬਾਨਾਂ ਨੇ ਜਿਹੜੀਆਂ ਖਤਮ ਵੀ ਹੋ ਰਹੀਆਂ ਨੇ ਜਾਂ ਪੰਜਾਬੀ ਵਰਗੀਆਂ ਜਿਹੜੀਆਂ ਬਹੁਤ ਵੱਡੀਆਂ ਨੇ ਔਰ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਇਹਨਾਂ 10 ਸਾਲਾਂ ਦੇ ਵਿੱਚ ਜਿਹੜਾ ਹਰ ਇੱਕ ਨੂੰ ਤੁਸੀਂ ਜਿਹੜਾ ਉਹ ਤਾਲੀਮ ਦੇ ਵਿੱਚ ਲਿਆਉਣਾ ਹੈ। ਯਾਨੀ ਇਹ 4 ਮੁਖਤਲਿਫ ਪਹਿਲੂ ਜਿਹੜੇ ਨੇ। ਔਰ ਫਿਰ ਹੁਣ ਜਿਹੜੀ ਸਾਡੀ ਮੂਵਮੈਂਟ ਹੁਣ ਸੋਸ਼ਲ ਮੀਡੀਆ ਉੱਤੇ ਵੀ ਮੌਜੂਦ ਹੈ। ਹੁਣ ਵੇਖੋ ਜ਼ਾਹਿਰ ਹੈ ਉਹਦੇ ਆਪਣੇ ਆਪਣੇ ਹਰ ਕੰਮ ਦੇ ਅਸਰਾਤ ਨੇ ਤੇ ਅਸੀਂ ਇਹਨਾਂ ਦੀ ਗੱਲਾਂ ਨਾਲ ਪੂਰੀ ਤਰ੍ਹਾਂ ਮੁਤਫਿਕ ਹੁੰਦੇ ਹੋਏ ਇਹਨਾਂ ਸਾਰੀਆਂ ਗੱਲਾਂ ਉੱਤੇ ਅਮਲ ਵੀ ਇਨਸ਼ਾਅੱਲਾ ਕਰਾਂਗੇ। ਜੀ ਬਹੁਤ ਸ਼ੁਕਰੀਆ। ਅਸੀਂ ਆਪਣੇ ਇਸ ਸੈਸ਼ਨ ਦੇ ਵਿੱਚ ਮੌਜੂਦ ਸੂਝਵਾਨਾਂ ਦਾ ਸ਼ੁਕਰਗੁਜ਼ਾਰ ਹਾਂ। ਜੀ ਸਵਾਲ ਕਰਨਾ ਚਾਹ ਰਹੇ, ਸੁਣ ਲਓ ਨਾ। ਜੀ ਸਵਾਲ। ਬਹੁਤ ਵਧੀਆ ਗੱਲਾਂ ਹੋਈਆਂ ਨੇ। ਮੈਨੂੰ ਤਾਂ ਬਹੁਤ ਅੱਛਾ ਲੱਗਾ ਸਾਰਿਆਂ ਨੂੰ ਸੁਣ ਕੇ ਤੇ ਨਵੀਆਂ ਗੱਲਾਂ ਦਾ ਮੇਰੇ ਲਈ, ਮੈਨੂੰ ਤਾਂ ਬਹੁਤ ਨਵੀਆਂ ਗੱਲਾਂ ਸੀ ਮੇਰੇ ਲਈ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਿਸ ਤਰ੍ਹਾਂ ਸਾਰਿਆਂ ਨੇ ਕਿਹਾ ਕਿ 2 ਫੰਡਾਮੈਂਟਲ ਰਿਕੁਆਇਰਮੈਂਟਸ ਨੇ ਜੇ ਅਸੀਂ ਪੰਜਾਬੀ ਦੀ ਗੱਲ ਕਰਨੀ ਹੈ ਜਾਂ ਜਰਨਲਿਜ਼ਮ ਦੀ ਜਾਂ ਸਕਾਫਤ ਦੀ। ਇੱਕ ਤਾਂ ਹੈ ਕਿ ਪੰਜਾਬੀ ਨੂੰ ਮੀਡੀਅਮ ਆਫ ਇੰਸਟਰਕਸ਼ਨ ਬਣਾਇਆ ਜਾਵੇ ਸਕੂਲਾਂ ਕਾਲਜਾਂ 'ਚ, ਤੇ ਦੂਸਰਾ ਹੈ ਸਟੇਟ ਪੈਟਰਨੇਜ ਦੀ ਗੱਲ। ਹੁਣ ਕੁਐਸਚਨ ਇਹ ਆ ਕਿ ਸਟੇਟ ਵੱਲੋਂ ਕਿਉਂ ਨਹੀਂ ਪੰਜਾਬੀ ਨੂੰ ਮੀਡੀਅਮ ਆਫ ਇੰਸਟਰਕਸ਼ਨ ਸਕੂਲਾਂ ਕਾਲਜਾਂ 'ਚ ਪੜ੍ਹਾਇਆ ਜਾਂਦਾ? ਜੋ ਮੇਰੀ ਸਮਝ ਹੈ, ਹਿੰਦੁਸਤਾਨ ਦੇ ਵਿੱਚ ਤੁਸੀਂ ਜਾਣਦੇ ਹੋ ਯੂਪੀ ਸਟੇਟ ਆ, ਉਹ ਇੱਕ ਆਰਟੀਫਿਸ਼ੀਅਲ ਸਟੇਟ ਆ। ਬਾਕੀ ਸਟੇਟਾਂ ਸਾਰੀਆਂ ਬੋਲੀ ਦੇ ਆਧਾਰ ਦੇ ਉੱਤੇ ਬਣੀਆਂ ਨੇ, ਪਰ ਯੂਪੀ ਅਤੇ ਮੱਧ ਪ੍ਰਦੇਸ਼ 2 ਸਟੇਟਾਂ ਨੇ ਜਿੱਥੇ ਉਹਨਾਂ ਲੋਕਾਂ ਦੀ ਆਪਣੀ ਆਇਡੈਂਟੀਟੀ ਹੈ, ਜਿਹੜੀ ਨੈਸ਼ਨੈਲਿਟੀ ਦੀ ਆਇਡੈਂਟੀਟੀ ਹੈ, ਉਹ ਡਿਨਾਈ ਕਰਕੇ ਉੱਥੇ ਇੰਡੀਅਨ ਨੈਸ਼ਨੈਲਿਟੀ ਨੂੰ ਉਭਾਰਿਆ ਗਿਆ। ਅਤੇ ਇੰਡੀਅਨ ਨੈਸ਼ਨੈਲਿਟੀ ਨੂੰ ਉਭਾਰ ਕੇ ਦੋਨਾਂ ਸਟੇਟਾਂ, ਖਾਸ ਤੌਰ 'ਤੇ ਯੂਪੀ ਦਾ, ਨੇ ਸਾਰੇ ਹਿੰਦੁਸਤਾਨ 'ਤੇ ਕੰਟਰੋਲ ਆਪਣਾ ਕੀਤਾ ਹੋਇਆ, ਕਲਚਰਲੀ ਵੀ ਅਦਰਵਾਈਜ਼ ਵੀ। ਸੋ ਆਪਣੀ ਅਸਲੀ ਆਇਡੈਂਟੀਟੀ ਡਿਨਾਈ ਕਰਕੇ ਇੱਕ ਦੂਸਰੀ ਆਇਡੈਂਟੀਟੀ ਉਭਾਰ ਕੇ ਉਹਨੇ ਪੋਲੀਟੀਕਲ ਸਾਰਾ ਕੰਟਰੋਲ ਕੀਤਾ। ਕੀ ਇਹ ਇਸ ਤਰ੍ਹਾਂ ਤਾਂ ਨਹੀਂ ਕਿ ਪੰਜਾਬੀਆਂ ਨੇ ਆਪਣੀ ਪੰਜਾਬੀ ਆਇਡੈਂਟੀਟੀ ਡਿਨਾਈ ਕਰਕੇ ਇੱਕ ਪਾਕਿਸਤਾਨੀ ਆਇਡੈਂਟੀਟੀ ਉਭਾਰ ਕੇ ਬਾਕੀ ਸਾਰੇ ਮੁਲਕ ਦੇ ਉੱਤੇ ਪੋਲੀਟੀਕਲੀ ਕੰਟਰੋਲ ਕੀਤਾ? ਸਵਾਲ ਹੈ ਜੀ। ਕੁਮਾਰ ਸਾਹਿਬ ਜੀ, ਮੈਂ ਸ਼ੁਭ ਨਾਮ ਪੁੱਛਣਾ ਚਾਹਾਂਗਾ। ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ। ਹਰਜਿੰਦਰ ਸਿੰਘ ਜੀ, ਤੁਸੀਂ ਸਾਡਾ ਬੁਨਿਆਦੀ ਸਵਾਲ ਜਿਹੜਾ ਨਾ, ਬੇਸਿਕ ਕੁਐਸਚਨ ਹੈ ਹੀ ਪਾਕਿਸਤਾਨ ਵਿੱਚ ਇਹ ਵੇ, ਇਹ ਪਾਕਿਸਤਾਨ ਤੇ
ਹਿੰਦੁਸਤਾਨ ਦੀ ਜਿਹੜੀ ਵੰਡ ਹੁੰਦੀ ਹੈ ਜਾਂ ਚੜ੍ਹਦਾ ਲੈਂਦਾ, ਪੰਜਾਬ ਹੀ ਅਸਲ ਵਿੱਚ ਵੰਡਿਆ ਜਾਂਦਾ। ਹੋਰ ਕਿਸੇ ਥਾਂ ਅਗਰ ਹੋਈ ਵੀ ਤਾਂ ਉਹਨਾਂ ਦੀ ਬੰਗਾਲੀਆਂ ਦੀ, ਪਰ ਉਹਨਾਂ ਇੱਕ ਦੂਜੇ ਨੂੰ ਮਾਰਿਆ ਨਹੀਂ। ਯਾਨੀ ਉਹ ਸਾਡੀ ਤਰ੍ਹਾਂ ਮੂਰਖ ਨਹੀਂ ਸਨ ਕਿ ਇੱਕ ਦੂਜੇ ਨੂੰ ਮਾਰ ਕੇ ਤੇ ਇਹ ਜਿਹੜਾ ਇੰਨਾ ਜ਼ੁਲਮ ਕਰਦੇ ਇੱਕ ਦੂਜੇ ਦੇ ਉੱਤੇ। ਇੱਥੇ ਇਹ ਅੱਜ ਦਾ ਨਹੀਂ ਕੁਐਸਚਨ, ਇਹ ਦੋ ਤਹਿਜ਼ੀਬਾਂ ਦੀ ਲੜਾਈ ਸੀ। ਇੱਕ ਜਿਹੜੀ ਹਿੰਦੀ ਨੂੰ ਰਿਪਰੈਜ਼ੈਂਟ ਪਈ ਕਰਦੀ ਹੈ, ਉਰਦੂ ਵੀ ਅਸਲ ਵਿੱਚ ਹਿੰਦੀ ਹੈ। ਉੱਥੇ ਹਿੰਦੁਸਤਾਨ ਦੇ ਵਿੱਚ ਵੀ ਉਹਨੇ ਆਪਣੀ ਥਾਂ ਬਣਾਈ ਤੇ ਇੱਥੇ ਉਹੀ ਲੋਕ ਉਹਨਾਂ ਉਰਦੂ ਦੀ ਸ਼ਕਲ ਵਿੱਚ ਡੋਮੀਨੇਟ ਕੀਤਾ ਪਾਕਿਸਤਾਨ ਦੇ ਵਿੱਚ। ਹੁਣ ਹੋਣਾ ਕੀ ਹੈ ਕਿ ਇਹ ਕੋਈ ਛੋਟਾ ਮੋਟਾ ਝਗੜਾ ਨਹੀਂ। ਅਗਰ ਅਸੀਂ ਝਗੜੇ ਦਾ ਲੈਵਲ ਵੇਖੋ, ਇਹਦੇ ਨਾਲ ਟੋਟਲ ਜਿਹੜਾ ਇੱਥੇ ਦਾ ਸਿਨੈਰੀਓ ਹੀ ਚੇਂਜ ਹੋ ਜਾਣਾ ਜੇ ਪੰਜਾਬੀ ਡੋਮੀਨੇਟ ਕਰਨ ਵੱਲ ਹੁੰਦੀ ਹੈ ਪਈ, ਔਰ ਇਹਨੇ ਕਰ ਲੈਣਾ। ਔਰ ਸਾਨੂੰ ਪੂਰਾ ਉਮੀਦ ਹੈ, ਪੂਰੇ ਆਸ ਇਸ ਦੇ ਵਾਲੇ ਨਾਲ ਕਿ ਪੰਜਾਬੀ ਨੇ ਆਪਣੀ ਥਾਂ ਬਣਾ ਲੈਣੀ ਹੈ ਇਨਸ਼ਾਅੱਲਾ। ਲੇਕਿਨ ਹੋਇਆ ਕੀ ਕਿ ਉਧਰੋਂ ਜਿਹੜੀ ਸਾਰੀ ਬਿਊਰੋਕ੍ਰੇਸੀ ਸੀ ਉਹ ਸਾਰੀ ਉਹਨਾਂ ਦੀ ਸੀ, ਜਿਹੜੇ ਹਿੰਦੀ ਜਾਂ ਉਰਦੂ ਵਾਲੇ ਸਨ ਉਹ ਇੱਥੇ ਆਏ, ਉਹਨਾਂ ਆਪਣੀ ਜ਼ਬਾਨ ਔਰ ਪੰਜਾਬੀਆਂ ਨੂੰ ਇਹ ਮੂਰਖ ਬਣਾਇਆ, ਇਹਨੂੰ ਜੋੜਿਆ ਜਾਣ ਕੇ ਉਰਦੂ ਨੂੰ। ਇਹ ਮੁਸਲਮਾਨਾਂ ਦੀ ਜ਼ਬਾਨ ਹੈ, ਹਾਲਾਂਕਿ ਕੋਈ ਤਲਕ ਹੀ ਨਹੀਂ ਇਸ ਜ਼ਬਾਨ ਦਾ ਮੁਸਲਮਾਨ ਹੋਣ ਦੇ ਵਾਲੇ ਨਾਲ। ਅਗਰ ਕਿਸੇ ਜ਼ਬਾਨ ਦਾ ਤਲਕ ਮੁਸਲਮਾਨਾਂ ਨਾਲ ਵੀ ਲਿਆ ਜਾਏ ਤਾਂ ਉਹ ਸਿਰਫ ਪੰਜਾਬੀ ਸੀ, ਜਿਹਦਾ ਪਹਿਲਾ ਸ਼ਾਇਰ ਬਾਬਾ ਫਰੀਦ ਜਿਹੜਾ ਉਹ 900 ਸਾਲ ਪਹਿਲਾਂ ਹੁੰਦਾ। ਇਹ ਤੇ ਬਾਅਦ ਵਿੱਚ 200 300 400 ਸਾਲ ਬਾਅਦ ਦੀਆਂ ਗੱਲਾਂ ਨੇ, ਜਿੱਥੇ ਜਿਹੜੀ ਲਿਪੀ ਜਿਹੜੀ ਬਦਲਦੀ ਹੈ। ਗੱਲ ਇਹ ਵੇ ਇੱਥੇ ਪੰਜਾਬੀ ਨੇ ਜ਼ਰੂਰ ਆਪਣੀ ਥਾਂ ਲੈਣੀ ਹੈ। ਸਾਡੇ ਕੋਲ ਪੰਜਾਬੀ ਪਈ ਕੁਰਬਾਨੀ ਮੰਗਦੀ ਹੈ ਪਈ, ਜਾਂ ਸਰਕਾਰ ਚਾਹ ਰਹੀ ਹੈ ਕਿ ਤੁਸੀਂ ਇੱਥੇ ਆਪਣੀਆਂ ਕੋਈ ਜਾਨਾਂ ਦੋ ਛੱਡ ਦਿਓ। ਲੇਕਿਨ ਅਸੀਂ ਇੱਥੇ ਜਿਹੜਾ ਜਿਸ ਵੀ ਸ਼ਕਲ ਵਿੱਚ ਲੈਣੀ ਪਈ ਪੰਜਾਬੀ ਜ਼ਬਾਨ ਤੇਰੇ ਤੇ ਜਾਨ ਵੀ ਕੁਰਬਾਨ ਹੈ ਲੈਣੀ। ਜੀ ਬਹੁਤ ਸ਼ੁਕਰੀਆ, ਬਹੁਤ ਤਾਲੀਆਂ ਸਾਡੇ ਪੈਨਲਿਸਟ ਦੀ ਇਸ ਸੈਸ਼ਨ ਤੁਸੀਂ ਰਲਤ ਕੀਤੀ ਸਾਡੇ ਇਸ ਸੈਸ਼ਨ ਦੇ ਵਿੱਚ। ਮੈਂ ਸਾਰੇ ਜਿਤਨੇ ਸੂਝਵਾਨ ਮੌਜੂਦ ਨੇ ਸਾਡੇ ਪੈਨਲਿਸਟ ਨੇ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਅੱਜ ਇਹ ਤਸ਼ਰੀਫ ਲਿਆਏ ਤੇ ਹੁਣ ਮੇਰਾ ਖਿਆਲ ਹੈ ਕਿ ਕਾਫੀ ਦੇਰ ਹੋ ਚੁੱਕੀ ਹੈ, ਅਸੀਂ ਆਪਣੇ ਸੈਸ਼ਨ ਦੇ ਇਖਤਤਾਮ ਦਾ ਐਲਾਨ ਕਰ ਜੀ। ਬਹੁਤ ਸ਼ੁਕਰੀਆ ਜੀ, ਭਰਪੂਰ ਤਾਲੀਆਂ ਸਾਡੇ ਪੈਨਲਿਸਟ ਲਈ। ਬੜੀ ਪਰਵੀਨ ਗੱਲਬਾਤ ਹੋਈ ਪੰਜਾਬੀ ਪਰਚਾਕਾਰੀ ਦੇ